ਕਹਿੰਦੇ ਸਾਈਡ ਇਫੈਕਟ ਬਹੁਤ ਆਏ ਦੇ, ਕਹਿੰਦੇ ਕਿ ਇਹਦੇ ਨਾਲ ਗੋਲੀ ਦੇ ਨਾਲ ਕਹਿੰਦੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ। ਮੈਨੂੰ ਬਹੁਤ ਟਾਈਮ ਹੋ ਗਿਆ ਬਾਈ, ਕੋਈ ਸਾਈਡ ਨਹੀਂ। ਜੇ ਅਸੀਂ ਦਵਾਈ ਦੇ ਤੌਰ ਤੇ ਖਾਣੀ ਹੈ ਇਹ, ਜੇ ਨਸ਼ੇ ਦੇ ਤੌਰ ਤੇ ਖਾਣੀ ਹੈ ਤਾਂ ਕੁਝ ਵੀ ਹੋ ਸਕਦਾ, ਮੈਂ ਕਹਿ ਨਹੀਂ ਸਕਦਾ। ਜਾਲੀ ਕਿੰਨੇ ਆਉਂਦੇ ਨੇ ਇੱਥੇ ਜਿਹੜੇ ਤੁਹਾਨੂੰ ਐਂ ਪਤਾ ਹੋਵੇ ਧਿਆਨ 'ਚ ਵੀ ਆ ਜਾਲੀ? ਐ ਨਹੀਂ ਪਤਾ ਬਾਈ, ਕਿਸੇ ਦਾ ਨਹੀਂ ਕੋਈ ਪਤਾ ਲੱਗਦਾ। ਇਹ ਤਾਂ ਜਿਹੜਾ ਕੋਈ ਵੇਚਦਾ ਫੜਿਆ ਗਿਆ ਉਹਦਾ ਹੀ ਪਤਾ ਲੱਗਦਾਗਾ। ਇੱਥੇ ਤਾਂ ਸਾਡੇ ਤਾਂ ਆਪਦਾ ਹੀ ਨਹੀਂ ਸਰਦਾ, ਸੀ ਕੀ ਵੇਚਣਾਗਾ। ਨਸ਼ਾ ਨਹੀਂ ਹੈਗਾ ਤਾਂ ਫਿਰ ਤੋੜ ਕਿਉਂ ਲੱਗਦੀ ਆ ਸਰੀਰ ਨੂੰ ਜੇ ਨਸ਼ਾ ਹੀ ਨਹੀਂ ਹੈਗਾ? ਤੁਸੀਂ ਕਿਹੜੇ ਸਰਕਾਰ ਫੀਮ ਜਾਂ ਭੁੱਕੀ ਦੇ ਠੇਕੇ ਖੋਲ ਦੇ, ਸਾਨੂੰ ਜ਼ਰੂਰਤ ਹੀ ਨਹੀਂ ਇੱਥੇ ਆਉਣ ਦੀ। ਫਿਰ ਫਿੱਟੇ ਮੂੰਹ ਇੱਥੇ ਅਸੀਂ ਦਿਖਾਈ ਵੀ ਨਹੀਂ ਦਿੰਦੇ, ਅਸੀਂ ਦਵਾਈ ਲੈਣ ਵੀ ਨਹੀਂ ਆਉਂਦੇ ਇੱਥੇ। ਤੁਸੀਂ ਇੰਡੀਅਨ ਆਰਮੀ ਦੇ ਸਾਬਕਾ ਸੋਲਜਰ ਹੋ। ਇੰਡੀਅਨ ਆਰਮੀ ਦੇ ਵਿੱਚ ਜਦੋਂ ਉੱਥੇ ਬਾਰਡਰ ਤੇ ਡਿਊਟੀ ਲੱਗਦੀ ਸੀ ਜਾਂ ਮਤਲਬ ਕਿਸੇ ਸੌਣੀ ਦੇ ਵਿੱਚ ਡਿਊਟੀ ਲੱਗਦੀ ਸੀ, ਉੱਥੇ ਕਿਵੇਂ ਸਾਰਦੇ ਸੀ? ਪਾਲਮਪੁਰ ਹਿਮਾਚਲ ਇੱਥੇ ਡਿਊਟੀ ਕਰੀ ਆ, ਜਿੱਥੋਂ ਕਿ ਡੋਡੇ ਆਮ ਮਿਲ ਜਾਂਦੇ ਆ ਬਾਈ। ਉਹ ਤਾਂ ਅੱਗ ਲਾਉਂਦੇ ਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹਦੇ 'ਚ ਨਸ਼ਾ। ਫੌਜ ਦੇ ਵਿੱਚ 20-25% ਆਦੀ ਹੈ ਪੰਜਾਬੀ ਆ ਜਿਹੜੇ ਮੁੰਡੇ। ਪੰਜਾਬ ਦੀਆਂ ਜਿਹਦੇ 98% ਕੁਰਬਾਨੀਆਂ ਯਾਰ, ਉੱਥੇ ਤਾਂ ਇਹ ਬੈਨ ਹੈ। ਜਿਨ੍ਹਾਂ ਦੀ 1% ਵੀ ਕੁਰਬਾਨੀ ਨਹੀਂ, ਉਹ ਉੱਥੇ ਬੀਜਦੇ ਵੀ ਆ, ਖਾਂਦੇ ਵੀ ਆ, ਮੌਜਾਂ ਕਰਦੇ ਆ। ਰਾਜਸਥਾਨ ਦੀ ਕਿੰਨੀ ਕੁਰਬਾਨੀ ਆ ਤੁਸੀਂ ਦੇਖ ਲਓ, ਉੱਥੇ ਵੀ ਠੇਕੇ ਅਲਾਉਡ ਨੇ। ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲਿਆ ਤਾਂ ਪੰਜਾਬ ਦੇ ਲੋਕਾਂ ਨੇ ਆਪਣੇ ਪੁੱਤਾਂ ਨੂੰ ਜਹਾਜ਼ਾਂ ਦੇ ਰਾਹੀਂ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਵੀ ਵੱਡੇ ਵੱਡੇ ਵਾਅਦੇ ਕਰੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰ ਦਿਆਂਗੇ। ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੋਵੇ, ਬੇਸ਼ੱਕ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਰਹੀਆਂ ਹੋਣ। ਜੇਕਰ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਨੇ ਵੀ ਵੱਡੇ ਵਾਅਦੇ ਦੇ ਨਾਲ ਗਰੰਟੀਆਂ ਦਿੱਤੀਆਂ ਸੀ ਕਿ ਅਸੀਂ ਕਿਸੇ ਨੂੰ ਬੇਰੁਜ਼ਗਾਰ ਨਹੀਂ ਰਹਿਣ ਦੇਣਾ ਤੇ ਅਸੀਂ ਪੰਜਾਬ ਦੇ ਵਿੱਚੋਂ ਜੋ ਨਸ਼ਾ ਉਸ ਨੂੰ ਖਤਮ ਕਰ ਦਿਆਂਗੇ। ਪਰ ਅੱਜ ਅਸੀਂ ਇੱਕ ਵਾਰ ਫੇਰ ਸਰਕਾਰੀ ਹਸਪੀਟਲ ਦੇ ਵਿੱਚ ਖੜ੍ਹੇ ਹਾਂ, ਜਿੱਥੇ ਕਿ ਸਰਕਾਰ ਦੇ ਵੱਲੋਂ ਖੁਦ ਨਸ਼ੇ ਵਾਲੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ। ਤੁਹਾਨੂੰ ਅਸੀਂ ਲਾਈਨ ਜਿਹੜੀ ਕਿ ਉਹ ਦਿਖਾ ਦਿੰਦੇ ਹਾਂ, ਲੰਮੀ ਲਾਈਨ ਆ। ਇਹ ਸਾਰੇ ਜਿਹੜੇ ਕਿ ਇੱਥੇ ਖੜ੍ਹੇ ਨੇ ਗੋਲੀਆਂ ਲੈਣ ਦੇ ਲਈ ਆਏ ਨੇ। ਹਲੇ ਜਿਹੜੇ ਅਧਿਕਾਰੀ ਨੇ ਗੋਲੀਆਂ ਵੰਡੀਆਂ ਨੇ ਉਹ ਆਏ ਨਹੀਂ ਹੈਗੇ, ਪਰ ਉਹਨਾਂ ਦੀ ਵੇਟਿੰਗ ਦੇ ਲਈ ਕਦੋਂ ਤੋਂ ਖੜ੍ਹੇ ਨੇ, ਕਿੰਨਾ ਸਮਾਂ ਹੋ ਗਿਆ ਖੜ੍ਹਿਆਂ ਨੂੰ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਸਾਡੇ ਨਾਲ ਕੋਈ ਨੌਜਵਾਨ, ਕੋਈ ਆਦਮੀ ਲੜ ਵੀ ਪਵੇ, ਕਿਉਂਕਿ ਅਸੀਂ ਉਹਨਾਂ ਨੂੰ ਅੱਜ ਕੈਮਰੇ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਦੇਖੋ ਤੁਸੀਂ ਲਿਖਿਆ ਹੋਇਆ ਕਿ ਤੁਹਾਡੀ ਸਿਹਤ ਤੁਹਾਡੀ ਗੇਤ। ਇਹ ਜਿਹੜੀਆਂ ਸਲੋਗਨ ਨੇ ਇਹ ਹਸਪਤਾਲਾਂ ਦੇ ਵਿੱਚ ਆਮ ਹੀ ਮਿਲ ਜਾਂਦੇ ਨੇ। ਕਦੋਂ ਕਦੇ ਖੜ੍ਹੇ ਹੋ ਬਾਈ ਤੁਸੀਂ? ਕਿੰਨਾ ਕੁ ਟਾਈਮ ਹੋ ਗਿਆ? ਆ ਜਾਓ ਉਰੇ ਨੂੰ, ਆ ਜਾਓ ਉਰੇ ਨੂੰ, ਆ ਜਾਓ। 9 ਵਜੇ ਦਵਾਈ ਮਿਲਣ ਲੱਗ ਜੂ ਸਾਨੂੰ। 8 ਵਜੇ ਅਸੀਂ ਆਉਂਦੇ ਹਾਂ, ਤਕਰੀਬਨ 22 ਜ਼ਿਆਦਾ ਰਸ਼ ਤੋਂ ਡਰਦੇ 9 ਵਜੇ ਦੇ ਨਾਲ 9:15 ਵਜੇ ਨਾਲ ਦਵਾਈ ਵੰਡਣੀ ਸ਼ੁਰੂ ਹੋ ਜੂਗੀ। ਪਰ ਜਿੰਨੀ ਕਿਸੇ ਨੂੰ ਡੋਜ਼ ਲਾਈ ਹੈ, ਕਿਸੇ ਨੂੰ 2 ਲਾਈਆਂ, ਕਿਸੇ ਨੂੰ 1 ਲਾਈ ਹੈ, ਕਿਸੇ ਨੂੰ ਬਾਈ 3 ਲਾਈਆਂ। ਨਸ਼ਾ ਖਾਣ ਜਿਹੋ ਜਿਹਾ ਖਾਂਦਾ ਸੀ ਉਹ ਜਿਹੇ ਹਿਸਾਬ ਨਾਲ ਦੇ ਦਿੰਦੇ। ਹਫ਼ਤੇ ਦੀ ਵੀ ਦੇ ਦਿੰਦੇ, 1 ਦਿਨ ਦੀ ਵੀ ਦੇ ਦਿੰਦੇ, 10 ਦਿਨ ਦੀ ਵੀ ਦੇ ਦਿੰਦੇ। ਜੇ ਡਾਕਟਰ ਤੋਂ ਲਿਖਾ ਲਈਏ ਤਾਂ 14 ਦਿਨ ਦੀ ਵੀ ਦੇ ਦਿੰਦੇ। ਕਿਹੜੇ ਕਿਹੜੇ ਪਿੰਡਾਂ ਤੋਂ ਆਏ ਹੋ ਬਾਈ? ਬਾਈ ਇੱਥੇ ਬਠਿੰਡੇ ਜ਼ਿਲ੍ਹੇ ਦੇ ਵੀ ਆ, ਕੜੈਲਾ ਕੜੇਲੀ, ਜੇਠੂ ਕੇ, ਇਹ ਤਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਨੇ। ਇੱਕ ਅੱਧਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੋਰ ਵੀ ਹੋਊ, ਬਾਕੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ। 16-17 ਪਿੰਡਾਂ ਦੇ ਮੁੰਡੇ ਆਉਂਦੇ ਆ ਬਾਈ। ਲੰਮਾ ਮੋੜ ਤਾਜੋ ਤਪਾ ਸਾਰਾ ਹੀ ਹੁੰਦਾ ਹੈਗਾ। 16-17 ਤੁਸੀਂ ਪਿੰਡ ਤਾਂ ਪੰਜਾਬ ਦੇ ਲੱਗਦੇ ਨਹੀਂ, ਤੁਸੀਂ ਕਿੱਥੋਂ? ਯੂਪੀ ਚ ਹੈਗੇ ਹਾਂ, ਉਹ ਤੋਂ ਇੱਥੇ ਰਹਿੰਦੇ 20-25 ਸਾਲ ਹੋ ਗਏ। ਅੱਛਾ, ਯੂਪੀ ਵਾਲੇ ਵੀ ਇਹ ਲੱਗ ਗਏ ਗੋਲੀਆਂ ਖਾਣ? ਹਾਂਜੀ। ਪਹਿਲਾਂ ਕੀ ਖਾਂਦੇ ਸੀ? ਪਹਿਲਾਂ ਤਾਂ ਅਭੀ ਮੁੱਕੀ ਜਿਹੜੀ ਜੋ ਮਿਲ ਜਾਂਦਾ ਸੀ ਉਹ ਖਾ ਲੈਂਦੇ ਸੀਗੇ। ਹਾਂ, ਹੁਣ ਤਾਂ ਇੱਧਰ ਹੀ ਗੋਲੀਆਂ ਲੈਂਦੇ ਆ। ਕਿੰਨੀਆਂ ਮਿਲ ਜਾਂਦੀਆਂ ਨੇ ਇੱਕ ਦਿਨ? ਹਫ਼ਤੇ ਦੇ ਇੱਕ ਗੋਲੀ ਰੋਜ਼ ਦੀ ਹੈਗੀ, ਹਫ਼ਤੇ ਦੀ ਮਿਲਦੀ 7 ਗੋਲੀਆਂ। ਅੱਛਾ, ਹਾਂਜੀ। ਇਹਦੇ ਬਲੈਕ ਵੀ ਹੁੰਦੀ ਆ ਗੋਲੀਆਂ ਦੀ, ਵੇਚ ਬੂਚ ਵੀ ਦਿੰਦੇ ਆ? ਬਲੈਕ ਬਲੂ ਨਹੀਂ ਹੁੰਦੀ, ਕੁਛ ਨਹੀਂ ਹੁੰਦਾ। ਇਹ ਤਾਂ ਗਲਤ ਗੱਲ ਹੈਗੀ। ਜਿਹੜੇ ਖਾਂਦੇ ਆ ਬਾਈ ਦੇਖੋ, ਉਹ ਤਾਂ ਇੱਥੇ ਕੋਈ ਵੀ ਨਹੀਂ ਉਹ ਕਰਦਾ। ਜਿਹੜਿਆਂ ਦੇ ਕਿਸੇ ਦੇ ਵਿੱਚ ਨਜਾਇਜ਼ ਬਣਾਏ ਹੋਏ ਆ ਉਹ ਭਾਈ ਵੇਚ ਵੀ ਦਿੰਦੇ ਆ, ਉਹ ਵੇਚ ਵੀ ਦਿੰਦੇ ਆ। ਇਹ ਡਾਕਟਰਾਂ ਨੂੰ ਚਾਹੀਦਾ, ਪ੍ਰਸ਼ਾਸਨ ਨੂੰ ਚਾਹੀਦਾ ਵੀ ਫੜੀਏ ਉਹਨਾਂ ਨੂੰ ਅਸੀਂ, ਜਿਹੜੇ ਨਹੀਂ ਖਾਂਦੇ। 1 ਮਿੰਟ ਆਉਣੇ ਆ ਬਈ, ਸਾਰਿਆਂ ਨੂੰ ਕੱਲੇ ਕੱਲੇ ਨੂੰ ਪੁੱਛਾਂਗੇ ਅੱਜ ਅਸੀਂ ਇੱਥੇ, ਤਾਂ ਕਰਕੇ ਆਏ ਆ। ਕਿੰਨੀ ਉਮਰ ਹੋ ਗਈ ਬਈ ਤੁਹਾਡੀ? ਮੇਰੀ ਹੋਊਗੀ 34 ਸਾਲ ਹੋਊ। 34 ਸਾਲ? ਹਾਂ, 34-35 ਸਾਲ ਹੋਊ। ਮੂੰਹ ਕਿਉਂ ਲੁਕੋਇਆ? ਮੂੰਹ ਤਾਂ ਲੁਕਾਉਣਾ ਪੈ, ਆਇਡੈਂਟੀ ਤਾਂ ਲੁਕਾਉਣੀ ਪੈਂਦੀ ਆ ਉਹਦੀ। ਨਹੀਂ ਯਾਰ ਕਾਹਨੂੰ ਮੂੰਹ ਦਿਖਾਉਣਾ ਯਾਰ? ਜ਼ਰੂਰ। ਇਹ ਕਿਹੜਾ ਕੋਈ ਪਿੰਡ ਕਿਹੜਾ? ਬਠਿੰਡੇ ਜ਼ਿਲ੍ਹੇ 'ਚ ਬਸ ਨੇੜੇ ਤੇੜੇ ਦਾ ਹੀ ਹੈ। ਨਹੀਂ ਨੇੜੇ ਤੇੜੇ ਨਹੀਂ, ਬਠਿੰਡੇ ਜ਼ਿਲ੍ਹੇ ਜੇਠੂ ਕੇ ਪਿੰਡ। ਜੇਠੂ ਕੇ ਪਿੰਡ। ਹਾਂ, ਨਹੀਂ ਘਰੇ ਨਹੀਂ ਕੁਛ ਕਹਿੰਦੇ ਵੀ ਤੁਸੀਂ ਕਿੱਧਰ ਤੜਕੀ ਚੱਲ ਪੈਂਦੇ ਹੋ ਯਾਰ, ਨਾ ਚੱਜ ਨਾਲ ਚਾਹ ਪੀਂਦੇ ਹੋ, ਨਾ ਪਾਣੀ ਪੀਂਦੇ ਹੋ, ਤੜਕੀ ਚੱਕ ਕੇ ਕਦੇ ਸਾਈਕਲ ਕਦੇ ਮੋਟਰਸਾਈਕਲ ਕਿੱਧਰ ਨੂੰ ਚੱਲ ਪੈਂਦੇ ਹੋ? ਘਰੇ ਨਹੀਂ ਕੋਈ ਬੋਲਦਾ? ਬੋਲਦੇ ਤਾਂ ਹੈਗਾ ਵੀ ਔਖਾ ਤਾਂ ਹੈਗਾ, ਪਰ ਜਿਹੜੇ ਹੁਣ ਖਾਣੇ ਆ ਪਹਿਲਾਂ ਤੋਂ ਹੀ ਖੇਤੀਬਾੜੀ ਦਾ ਕੰਮ ਹੀ ਇਹੋ ਜਿਹਾ ਬਾਈ, ਜਾਂ ਮਜ਼ਦੂਰੀ ਦਾ ਕੰਮ ਹੀ ਇਹੋ ਜਿਹਾ।
ਵੀ ਜਦੋਂ 12-14 ਘੰਟੇ ਲੇਬਰ ਦਾ ਕੰਮ ਕਰਨਾ ਜਾਂ ਕਣਕ ਵੱਢਣੀ ਹੈ ਬਹੁਤ ਮੁਸ਼ਕਲ ਨਾਲ ਹਰ ਇੱਕ ਬੰਦਾ ਨਸ਼ਾ ਖਾਂਦਾ, ਹਰ ਇੱਕ ਖਾਂਦਾ। ਨਹੀਂ ਲੱਗਦਾ, ਪਹਿਲਾਂ ਵੀ ਅਸੀਂ ਖਾਂਦੇ ਸੀ, ਕੋਈ ਹੋਰ ਚੀਜ਼ ਖਾ ਲੈਂਦੇ ਸੀ, ਨਾਲ ਤਾਂ ਪੈਸਾ ਲੱਗਦਾ ਸੀਗਾ। ਹੁਣ ਮਤਲਬ ਵੀ ਇਹਦੀ ਡੋਜ਼ ਵੀ ਉਹ ਜਿਹੇ ਹਿਸਾਬ ਤੇ ਸਰਕਾਰ ਘਟਾਈ ਜਾਂਦੀ ਆ, ਹੌਲੀ ਹੌਲੀ ਕਰਕੇ ਬੰਦਾ ਵੀ ਉਹ ਕਰ ਸਕਦਾ। ਕਿੰਨੀਆਂ ਗੋਲੀਆਂ ਖਾ ਜਾਂਦੇ ਇੱਕ ਦਿਨ 'ਚ? ਦੋ ਖਾ ਜਾਂਦੇ? ਹਾਂ, ਕਹਿੰਦੇ ਸਾਈਡ ਇਫੈਕਟ ਬਹੁਤ ਆ ਇਹਦੇ, ਕਹਿੰਦੇ ਕਿ ਇਹਦੇ ਨਾਲ ਗੋਲੀ ਦੇ ਨਾਲ ਕਹਿੰਦੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ। ਮੈਨੂੰ ਬਹੁਤ ਟਾਈਮ ਹੋ ਗਿਆ ਬਾਈ, ਕੋਈ ਸਾਈਡ ਨਹੀਂ। ਜੇ ਅਸੀਂ ਦਵਾਈ ਦੇ ਤੌਰ ਤੇ ਖਾਣੀ ਹੈ ਇਹ, ਜੇ ਨਸ਼ੇ ਦੇ ਤੌਰ ਤੇ ਖਾਣੀ ਹੈ ਤਾਂ ਕੁਝ ਵੀ ਹੋ ਸਕਦਾ, ਮੈਂ ਕਹਿ ਨਹੀਂ ਸਕਦਾ। ਮੈਨੂੰ ਕੋਈ ਫਰਕ ਨਹੀਂ ਪਿਆ, ਨਾ ਸੈਕਸ ਪੱਖੋਂ ਨਾ ਕਿਸੇ ਹੋਰ ਪੱਖੋਂ। ਮੈਂ ਤਕਰੀਬਨ 3.5 ਸਾਲ ਦਾ ਇਹ ਦਵਾਈ ਲੈ ਰਿਹਾ। ਤੁਹਾਡੀ ਕਿੰਨੀ ਉਮਰ ਆ ਬਾਈ? ਜੀ ਮੇਰੀ 40 ਸਾਲ ਦੀ ਉਮਰ ਹੈ ਜੀ। 40 ਸਾਲ? ਕਿਹੜਾ ਪਿੰਡ ਆ? ਇੱਥੋਂ ਲੋਕਲੀਆਂ ਜੀ। ਲੋਕਲੀ? ਹਾਂਜੀ। ਕਿੰਨੀਆਂ ਗੋਲੀਆਂ ਖਾ ਜਾਂਦੇ ਇੱਕ ਦਿਨ 'ਚ? ਭਾਈ 2 ਹੀ ਮਿਲਦੀਆਂ ਨੇ, 2 ਹੀ ਖਾਂਦੇ ਜੀ। 2 ਹੀ ਮਿਲਦੀਆਂ, 2 ਹੀ ਖਾਂਦੇ? ਹਾਂਜੀ। ਇੱਕ ਤੜਕੇ ਇੱਕ ਸ਼ਾਮ ਨੂੰ ਹੈ? ਹਾਂਜੀ ਹਾਂਜੀ ਬੰਨੀਆਂ ਹੋਈਆਂ ਨੇ? ਹਾਂਜੀ ਬੰਨੀਆਂ ਹੋਈਆਂ ਜੀ ਵੀਰੇ। ਅੱਛਾ, ਤੁਹਾਡੀ ਕਿੰਨੀ ਉਮਰ ਹੈ ਜੀ? 50 ਸਾਲ ਹੈ ਜੀ। 50 ਸਾਲ? ਹਾਂਜੀ। ਕਿਹੜੇ ਪਿੰਡ ਤੋਂ? ਤਪੇ ਤੋਂ ਹੀ। ਤਪੇ ਤੋਂ? ਹਾਂਜੀ। ਜਾਲੀ ਕਿੰਨੇ ਕੁ ਆਉਂਦੇ ਨੇ ਇੱਥੇ ਜਿਹੜੇ ਤੁਹਾਨੂੰ ਐਂ ਪਤਾ ਹੋਵੇ ਧਿਆਨ 'ਚ ਵੀ ਆਹ ਜਾਲੀ? ਪਤਾ ਲੱਗਦਾ ਉਹਨਾਂ ਐ ਨਹੀਂ ਐ ਪਤਾ ਬਾਈ, ਕਿਸੇ ਦਾ ਨਹੀਂ ਕੋਈ ਪਤਾ ਲੱਗਦਾ। ਇਹ ਤਾਂ ਜਿਹੜਾ ਕੋਈ ਵੇਚਦਾ ਫੜਿਆ ਗਿਆ ਉਹਦਾ ਹੀ ਪਤਾ ਲੱਗਦਾਗਾ। ਹਾਂ ਹਾਂ, ਜਿਵੇਂ ਕੋਈ ਬਾਹਰ ਹਸਪਤਾਲ ਦਾ ਕੋਈ ਬੰਦਾ ਹੋਵੇ ਇਹਨਾਂ ਦਾ ਜਿਹੜਾ ਵੇਚਦਾ, ਉਹਨੂੰ ਐਂ ਫੜਿਆ ਜਾ ਸਕਦਾ। ਕਿਵੇਂ ਬਾਈ? ਜਿਵੇਂ ਬਾਹਰ ਕੋਈ ਅਧਿਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ ਸਰਕਾਰ ਇਹਨਾਂ ਦਾ, ਜਿਵੇਂ ਬਾਹਰ ਕੋਈ ਵੇਚਦਾ ਉਦੋਂ ਫੜਿਆ ਜਾ ਸਕਦਾ ਉਹ। ਇੱਥੇ ਤਾਂ ਸਾਡੇ ਤਾਂ ਆਪਦਾ ਹੀ ਨਹੀਂ ਸਰਦਾ ਸੀ ਕੀ ਵੇਚਣਾਗਾ। ਆਪਣਾ ਬੰਦਾ ਬਾਹਰ ਛੱਡ ਕੇ ਇੱਥੋਂ ਦਵਾਈ ਲੈ ਕੇ ਜਾਊ ਬੰਦਾ ਜਿਹੜਾ ਛੋਟੀ ਉਮਰ ਦਾ, ਤੁਸੀਂ ਜਦੋਂ ਬਾਹਰ ਉਹ ਕਰੋਗੇ ਪੈਸੇ ਦਿਖਾ ਕੇ ਬਾਈ ਦੇ ਦਿਓ, ਐਂ ਫੜ ਸਕਦੇ ਹੋ ਬੰਦੇ ਨੂੰ। ਅੱਛਾ, ਉੱਦਾਂ ਨਹੀਂ ਕੋਈ ਰਾਹ ਦਿੰਦਾ ਬਾਈ, ਉਦਾਂ ਨਹੀਂ ਕੋਈ ਦੱਸਦਾ। ਉੱਦਾਂ ਨਹੀਂ ਬਾਈ ਸਾਰਿਆਂ ਨੂੰ ਔਖਾ ਕਰ, ਜਿਵੇਂ ਕੁੱਟ ਕੇ ਹੁਣ ਸਾਰੇ ਕੰਮ ਵਾਲੇ ਬੰਦੇ ਆ, ਡੇਲੀ ਲਾਈਨ 'ਚ ਤਾਂ ਕਿਸੇ ਤੋਂ ਖੜਿਆ ਨਹੀਂ ਜਾਂਦਾ। ਹੁਣ ਜਿਹੜੇ ਕੰਮ ਵਾਲੇ ਆ ਉਹਨਾਂ ਨੂੰ ਵੀ ਔਖਾ ਹੋ ਜੂ, ਐਂ ਤਾਂ ਡੇਲੀ ਤਾਂ ਹਸਪਤਾਲ 'ਚ ਆਇਆ ਨਹੀਂ ਜਾਂਦਾ। ਹੁਣ ਜਿਹੜੇ ਵੇਚਦੇ ਆ ਉਹ ਤਾਂ ਖਾਂਦੇ ਵੀ ਨਹੀਂ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਵੀ ਨਹੀਂ ਹੋਣੀ। ਇਹ ਤਾਂ ਸਾਨੂੰ ਹੀ ਔਖਾ ਹੋਣਾ ਖਾਣ ਵਾਲਿਆਂ ਨੂੰ। ਉਮਰ ਦੇ ਲੱਗੇ ਹੋਏ ਆ ਉਹ ਕਰਦੇ ਹੋਣਗੇ। ਕਿੰਨੀ ਕੁ ਉਮਰ ਹੈਗੀ ਉਹਨਾਂ ਦੀ ਜਿਹੜੇ ਨਿੱਕੀ ਨਿੱਕੀ? ਘੱਟ ਤੋਂ ਘੱਟ 18-20 ਸਾਲ ਤੋਂ ਥੱਲੇ ਗਿਆ। ਹਾਂ, ਇਹ ਘੱਟ ਤੋਂ ਘੱਟ 18-20 ਸਾਲ ਦੀ ਉਮਰ ਦੇ ਜਿਹੜੇ ਨੌਜਵਾਨ ਨੇ ਉਹ ਵੀ ਗੋਲੀਆਂ ਇੱਥੋਂ ਲੈ ਕੇ ਜਾਂਦੇ ਨੇ। ਤੇ ਇਹਨਾਂ ਲੋਕਾਂ ਦਾ ਕਹਿਣਾ ਕਿ ਉਹ ਗਾਹਾਂ ਜਾ ਕੇ ਵੇਚਦੇ ਨੇ। ਇੱਥੇ ਇਹਨਾਂ ਗੋਲੀਆਂ ਦੇ ਉੱਪਰ ਲਿਖਿਆ ਹੁੰਦਾ ਬਕਾਇਦਾ ਕਿ ਨਾਟ ਫॉर ਸੇਲ, ਕਿ ਗੌਰਮੈਂਟ ਦੀ ਚੀਜ਼ ਆ, ਇਸ ਨੂੰ ਤੁਸੀਂ ਸੇਲ ਨਹੀਂ ਕਰ ਸਕਦੇ, ਇਸ ਨੂੰ ਤੁਸੀਂ ਗਾਹਾਂ ਵੇਚ ਨਹੀਂ ਸਕਦੇ। ਪਰ ਇਹ ਤਸਵੀਰਾਂ ਹਰ ਇੱਕ ਹਸਪੀਟਲ ਦੀਆਂ ਮਿਲ ਜਾਣੀਆਂ ਨੇ, ਖਾਸ ਕਰਕੇ ਪੰਜਾਬ ਦੇ ਹਸਪਤਾਲਾਂ ਦੀਆਂ, ਜਿੱਥੇ ਸਰਕਾਰ ਨੇ ਕਿਹਾ ਕਿ ਅਸੀਂ ਮੁਹੱਲਾ ਕਲੀਨਿਕ ਬਣਾਵਾਂਗੇ, ਜਿੱਥੇ ਸਰਕਾਰ ਨੇ ਕਿਹਾ ਕਿ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ, ਸਿਹਤ ਸਹੂਲਤਾਂ ਦੀ ਜਿਹੜੀ ਕਿ ਅਸੀਂ ਪਹਿਲ ਦੇ ਆਧਾਰ 'ਤੇ ਉਸ ਨੂੰ ਤਰਜੀਹ ਦੇਵਾਂਗੇ। ਪਟਿਆਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਉਂਦੇ ਨੇ, ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੱਡਾ ਜਿਹੜਾ ਕਿ ਤਾਮਝਾਮ ਕੀਤਾ ਜਾਂਦਾ ਹੈ, ਤਾਂ ਉੱਥੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ। ਬੜੇ ਦਿਨਾਂ ਤੋਂ ਕੋਸ਼ਿਸ਼ ਸੀ ਕਿ ਇਸ ਹਸਪੀਟਲ ਦੀ ਜਿਹੜੀ ਕਿ ਕਵਰੇਜ ਆ ਉਹ ਕੀਤੀ ਜਾਵੇ। ਤੁਸੀਂ ਦੇਖ ਸਕਦੇ ਹੋ ਹਲੇ ਆਏ ਨਹੀਂ ਕੋਈ ਹੈ। ਸਰੀਰ ਟੁੱਟੀ ਜਾਂਦਾ ਹੈ। ਸਰੀਰ ਟੁੱਟੀ ਜਾਂਦਾ। 60 ਸਾਲ 60 ਸਾਲ ਦੀ ਉਮਰ ਹੋ ਗਈ ਮੇਰੀ। ਹਾਂ, ਫਿਰ 40 ਸਾਲ ਹੋ ਗਏ ਖਾਂਦੇ। ਹਾਂ, ਤੇ ਮੈਂ ਆਹ ਦਵਾਈ ਨਾਲ ਸਾਰਦਾ ਹੁਣ। ਹਾਂ, ਇੱਕ ਗੋਲੀ ਖਾਂਦਾ। ਹਾਂ। ਕੰਮ ਕੀ ਕਰਦੇ ਹੋ? ਲੱਕੜ ਦਾ ਕੰਮ ਕਰਦਾ, ਕਾਰੀਗਰ ਹਾਂ ਮੈਂ, ਤਰਖਾਣਾ ਅੱਛਾ। ਲੱਕੜ ਦਾ ਕੰਮ ਕਰਦਾ। ਹਾਂ, ਤੇ ਉੱਥੇ ਬਸ ਸੋਫੇ ਬਣਾਉਣਾ, ਢਾਂਚੇ ਹਾਂ, ਬਾਹਰ ਦੇ ਬਹੁਤ ਪੁਰੀਆਂ ਦੇ, ਹਾਂ। ਉੱਥੇ ਲੱਕੜ ਦਾ ਕੰਮ ਕਰਦਾ। ਆਹ ਬੰਦੇ ਪੁੱਛ ਸਾਰੇ, ਮੈਂ ਲੱਕੜ ਦਾ ਕੰਮ ਕਰਦਾ। ਅਫਸੋਸ ਹੁੰਦਾ ਵੀ ਨਸ਼ੇ ਤੇ ਲੱਗ ਗਏ। ਹਾਂ, ਇਹ ਤੋਂ ਬਿਨਾਂ ਮੈਂ ਉੱਠ ਨਹੀਂ ਸਕਦਾ। ਹੈ ਕੰਮ ਹੀ ਨਹੀਂ ਹੁੰਦਾ ਸਰ। ਨਹੀਂ ਕੁੱਤਿਆਂ ਨੂੰ ਬੈਠੇ ਰਹਿੰਦੇ ਆ ਅਸੀਂ, ਮਾਰੇ ਕੁੱਤਿਆਂ ਨੂੰ ਬੈਠੇ ਰਹਿੰਦੇ, ਕੰਮ ਨਹੀਂ ਹੁੰਦਾ, ਉੱਠਿਆ ਨਹੀਂ ਜਾਂਦਾ ਬਸ। ਹਾਂ, ਇਹ ਆਧਾਰ ਕਾਰਡ ਦਿਖਾ ਕੇ ਗੋਲੀਆਂ ਲੈ ਜਾ। ਆਧਾਰ ਕਾਰਡ ਦਿਖਾ ਕੇ। ਕਿੰਨੀ ਉਮਰ ਆ ਬਾਈ ਤੁਹਾਡੀ? 40 ਸਾਲ ਜੀ। ਕਿਹੜੇ ਥਾਂ ਤੋਂ? ਹਾਲੀ ਕਾ ਤੋਂ ਜੀ। ਆਲੀ ਕਿਆਂ ਦਾ? ਹਾਂਜੀ। ਕਿੰਨੇ ਜ਼ਿਲ੍ਹੇ ਇੱਥੇ? 2 ਜ਼ਿਲ੍ਹੇ ਆਉਂਦੇ ਨੇ ਇੱਥੇ ਗੋਲੀਆਂ ਲੈਣ? ਹਾਂ, ਕਈ ਜ਼ਿਲ੍ਹੇ ਨੇ ਜੀ। ਕਈ ਜ਼ਿਲ੍ਹੇ ਆਉਂਦੇ ਨੇ? ਹਾਂਜੀ, ਸਾਰੇ ਆਹ ਨੇੜੇ ਨੇੜੇ ਪਿੰਡਾਂ ਦੇ ਸਾਰੇ ਆਉਂਦੇ ਆ। ਮਾਨਸਾ ਹੈ, ਕਾਰਡ ਜਿੰਨਿਆਂ ਨੇ ਕਾਰਡ ਬਣੇ ਆਉਂਦੇ ਹੀ ਹੈ। ਡੇਲੀ 700 ਬੰਦਾ ਲੈ ਜਾਂਦਾ ਜੀ। ਕਿੰਨੀਆਂ ਗੋਲੀਆਂ ਲੈ ਕੇ ਜਾਂਦੇ ਹੋ ਇੱਕ ਵਾਰੀ ਆ ਕੇ? 14 ਗੋਲੀਆਂ, 2 ਗੋਲੀਆਂ ਲੱਗੀਆਂ ਹੋਈਆਂ ਜੀ। 14 ਗੋਲੀਆਂ? ਹਾਂਜੀ, ਹਫਤੇ ਦੀ। ਕਦੋਂ ਲੱਗ ਗਈ ਸੀ ਨਸ਼ਾ ਕਰਨ? ਬਹੁਤ ਟਾਈਮ ਹੋ ਗਿਆ ਜੀ। ਹੋਵਾਂਗੇ 18 ਸਾਲ ਦੇ ਲੱਗੇ ਸੀ। ਅੱਛਾ। ਫੁੱਕੀ ਨਸ਼ੇ ਤੇ ਕਿਵੇਂ ਪਏ? ਨਸ਼ਾ ਕਿਵੇਂ ਕਰਨ ਲੱਗੇ? ਚਾਹ ਚ ਹੀ ਲੱਗ ਗਏ? ਉਹ ਚਾਹ ਤਾਂ ਗਾਲਾਂ ਹੁੰਦੇ ਜੀ, ਕੰਮ ਹੀ ਹੈ ਸਾਡੇ ਮਿਸਤਰੀਆਂ ਨਾਲ ਵਾਗੇ, ਕਿਤੇ ਕਿਸੇ ਨਾਲ ਵਾਗੇ। ਦਿਹਾੜੀ ਨਾਲ ਤਾਂ ਹੋਰ ਵੀ ਜਾਂਦੇ ਆ, ਖੇਤੀ ਤਾਂ ਹੋਰ ਵੀ ਕਰਦੇ ਆ, ਸੋਫੀ ਰਹਿੰਦੇ ਨੇ ਜਾਂ ਅੰਮ੍ਰਿਤ ਛਕੇ ਹੋਏ ਨੇ ਜਿਨ੍ਹਾਂ ਦੇ। ਬਸ ਅੱਡੋ ਢੀ ਮਾਣਾ ਜੀ ਬੰਦੇ ਦਾ। ਅੱਛਾ।
ਆ ਲੱਗ ਗਏ ਬਸ। ਸਾਰੀ ਦਿਮਾਗ ਦੀ ਖੇਡ ਆ ਵੀ ਦਿਮਾਗ ਜਿੱਥੇ ਲੱਗ ਗਿਆ ਲੱਗ ਗਿਆ। ਤੁਸੀਂ ਬਾਈ ਗੋਲੀ ਲੈਣ ਆਏ ਹੋ ਤੁਸੀਂ? ਹਾਂਜੀ ਗੋਲੀ ਲੈਣਾ ਹੈ। ਕਿਹੜੇ ਪਿੰਡ ਤੋਂ ਆਏ ਹੋ? ਆਲੀ ਕਹਿੰਦਾ ਜੀ। ਆਲੀ ਕਹਿੰਦਾ। ਹਾਂਜੀ ਫਿਰ ਤਾਂ ਜੋੜੀ ਬਣਾ ਕੇ ਆਏ ਹੋਗੇ ਨਾ ਵੀ ਚੱਲ ਚੱਲੀਏ। ਚਾਚੇ ਤਾਏ ਦੇ ਮੁੰਡੇ ਜੀ। ਅੱਛਾ ਹਾਂਜੀ ਕਿੰਨਾ ਕੁ ਖਾ ਜਾਂਦੇ ਹੋ ਗੋਲੀਆਂ ਇੱਕ ਦਿਨ ਚ? 2 ਮੈਂ ਜੀ 2 ਖਾਨਾ ਜੀ। 2 ਖਾਂਦੇ ਹੋ। ਹਾਂਜੀ ਕੰਮ ਕੀ ਕਰਦੇ ਹੋ? ਮੋਟਰਸਾਈਕਲ ਜੀ। ਮੋਟਰਸਾਈਕਲਾਂ ਦਾ? ਹਾਂਜੀ ਇੱਥੇ ਹੀ ਦੁਕਾਨ ਆ ਜੀ ਮੇਰੀ ਤਾਂ ਪੇ। ਸਮਾਰ ਵੀ ਦਿੰਦੇ ਹੋ ਮੋਟਰਸਾਈਕਲ ਕਿ ਗੋਲੀ ਲਾ ਕੇ ਪੀਣ ਕ ਲੱਗੀ ਰਹਿੰਦੀ ਹੈ? ਸਮਾਰ ਵੀ ਦਿੰਨੇ ਆ ਜੀ। ਹੈਂ? ਸਮਾਰ ਵੀ ਦਿੰਨੇ ਆ। ਅੱਛਾ ਬਾਹਰ ਲੱਡੇ F6 ਸਾਹਮਣੇ ਦੁਕਾਨ ਆ ਜੀ ਮੇਰੀ। ਹੈਂ? ਬਾਹਰ ਲੱਡੇ ਇੱਥੇ ਹੀ ਤਾਂ ਪੇ। ਅੱਛਾ F6 ਸਾਹਮਣੇ ਦੁਕਾਨ ਆ ਜੀ ਮੇਰੀ। ਕਿਵੇਂ ਬਾਈ? ਨਸ਼ਾ ਨਹੀਂ ਹੈਗਾ ਗੋਲੀ 'ਚ ਜੀ, ਇਹ ਸਿਰਫ ਨੱਕ ਨਹੀਂ ਵਗਦਾ ਬੰਦੇ ਦਾ, ਹਾਂ ਬੰਦੇ ਨੂੰ ਲੈਟਰੀਆਂ ਨਹੀਂ ਲੱਗਦੀਆਂ, ਸਿਰ ਦਰਦ ਨਹੀਂ ਕਰਦਾ, ਲੱਤਾਂ ਦਰਦ ਨਹੀਂ ਕਰਦੀਆਂ, ਬੰਦਾ ਆਪਣਾ ਰੂਟੀਨ ਦਾ ਕੰਮ ਕਰਦਾ, ਨਾ ਕਿ ਇਹਦੇ 'ਚ ਕੋਈ ਨਸ਼ਾ ਹੈ। ਕੋਈ ਨਸ਼ਾ ਨਹੀਂ ਇਹਦੇ 'ਚ। ਨਹੀਂ ਫਿਰ ਨਸ਼ਾ ਨਹੀਂ ਹੈਗਾ ਤਾਂ ਫਿਰ ਤੋੜ ਕਿਉਂ ਲੱਗਦੀ ਆ ਸਰੀਰ ਨੂੰ ਜੇ ਨਸ਼ਾ ਹੀ ਨਹੀਂ ਹੈਗਾ ਤੁਸੀਂ ਕਹਿੰਦੇ ਹੋ? ਇਹ ਗੋਲੀ 'ਚ ਨਹੀਂ ਹੈ ਬਾਈ ਨਾ। ਹੁਣ ਫੀਮ ਸਾਨੂੰ ਸਰਕਾਰ ਫੀਮ ਦਾ ਜਾਂ ਭੁੱਕੀ ਦੇ ਠੇਕੇ ਖੋਲ ਦੇ, ਸਾਨੂੰ ਜ਼ਰੂਰਤ ਹੀ ਨਹੀਂ ਇੱਥੇ ਆਉਣ ਦੀ। ਦਰ ਫਿੱਟੇ ਮੂੰਹ ਇੱਥੇ ਅਸੀਂ ਦਿਖਾਈ ਵੀ ਨਹੀਂ ਦਿੰਦੇ, ਅਸੀਂ ਦਵਾਈ ਲੈਣ ਵੀ ਨਹੀਂ ਆਉਂਦੇ ਇੱਥੇ। ਜਦੋਂ ਹੁਣ ਸਾਨੂੰ ਕਿਤੋਂ ਮਿਲਦਾ ਨਹੀਂ ਕੁਛ, ਪਰਚਾ ਪੈਂਦਾ NDPS ਦਾ 10-10 ਸਾਲ ਦੀ ਜਿਹਦੇ 'ਚ ਕੈਦ ਹੈ, ਫਿਰ ਅਸੀਂ ਬਾਈ ਮਜਬੂਰ ਹੋਏ ਇੱਥੇ ਕਾਰਡ ਬਣਾਏ ਆ ਤੇ ਇੱਥੇ ਹਫ਼ਤੇ ਬਾਅਦ ਆਉਂਦੇ ਆ, ਦਵਾਈ ਲੈ ਜਾਂਦੇ ਆ, ਆਪਦਾ ਰੂਟੀਨ ਦਾ ਕੰਮ ਕਰਦੇ ਆ। ਕਿਸੇ ਤੇ ਕੋਈ ਪਰਚਾ ਨਹੀਂ, ਜਿੰਨੇ ਬੰਦੇ ਬੈਠੇ ਇੱਥੇ ਕੋਈ ਵੀ ਪਰਚਾ ਹੋਵੇ ਕਿਸੇ ਤੇ। ਪਰ ਸਰਕਾਰ ਤਾਂ ਕਹਿੰਦੀ ਸੀ ਨਸ਼ਾ ਬੰਦ ਕਰਨ ਤੇ ਲੱਗੇ ਹੋਏ ਆ, ਕਹਿੰਦੀ ਬਿਲਕੁਲ ਨਸ਼ਾ ਬੰਦਾ, ਡੋਜ਼ ਘਟਾਈ ਜਾਂਦੇ ਆ ਬਾਈ। ਅਸੀਂ ਪੜ੍ਹਦੇ ਆ, ਮੈਂ ਪੜ੍ਹਿਆ ਹੋਇਆ, ਇੰਡੀਅਨ ਆਰਮੀ ਦਾ ਸਾਬਕਾ ਸੋਲਜਰ ਹੈ। ਡੋਜ਼ ਘਟਾਈ ਜਾਂਦੇ ਆ ਤੇ ਸਾਨੂੰ ਵੀ ਪਤਾ ਲੱਗਦਾ ਵੀ ਡੋਜ਼ ਘਟਾਈ ਜਾਂਦੇ ਆ। ਬਸ ਆ 6 ਮਹੀਨਿਆਂ 'ਚ ਕੋਈ ਸਾਲ 'ਚ ਛੱਡ ਦੇਣਾ ਇਹ ਗਰੋਹ ਅਗਲਾ ਵੜ ਦੂ। ਤੁਸੀਂ ਇੰਡੀਅਨ ਆਰਮੀ ਦੇ ਸਾਬਕਾ ਸੋਲਜਰ ਹੋ। ਇੰਡੀਅਨ ਆਰਮੀ ਦੇ ਵਿੱਚ ਜਦੋਂ ਉੱਥੇ ਬਾਰਡਰ ਤੇ ਡਿਊਟੀ ਲੱਗਦੀ ਸੀ ਜਾਂ ਮਤਲਬ ਕਿਸੇ ਸੌਣੀ ਦੇ ਵਿੱਚ ਡਿਊਟੀ ਲੱਗਦੀ ਸੀ, ਉੱਥੇ ਕਿਵੇਂ ਸਾਰਦੇ ਸੀ ਫਿਰ? ਉੱਥੇ ਬਾਈ ਰਤਾਂਗ, ਮੈਂ ਜ਼ਿਆਦਾਤਰ ਸ੍ਰੀਨਗਰ ਏਰੀਏ ਦੀ ਡਿਊਟੀ ਕਰੀ ਹੈ। ਰਤਾਂਗ, ਸ੍ਰੀਨਗਰ, ਧਰਮਸ਼ਾਲਾ, ਪਾਲਮਪੁਰ, ਹਿਮਾਚਲ, ਇੱਥੇ ਡਿਊਟੀ ਕਰੀ ਹੈ, ਜਿੱਥੋਂ ਕਿ ਡੋਡੇ ਆਮ ਮਿਲ ਜਾਂਦੇ ਆ ਬਾਈ। ਉਹ ਤਾਂ ਅੱਗ ਲਾਉਂਦੇ ਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹਦੇ 'ਚ ਨਸ਼ਾ ਹੈ। ਹਾਂ ਅਸੀਂ ਤਾਂ ਭਰੀਆਂ ਵੱਢ ਕੇ ਰੱਖ ਲੈਂਦੇ ਸੀ। ਹਾਂ ਭਰੀਆਂ ਵੱਢ ਕੇ ਅੱਜ ਵੀ ਜੇ ਕੋਈ ਰਤਾਂਗ ਜਾਵੇ ਜਾਂ ਸ੍ਰੀਨਗਰ ਦੇ ਏਰੀਏ 'ਚ ਜਾਵੇ ਜਾਂ ਜੰਮੂ ਜਾਵੇ, ਮੈਂ ਦਾਅਵੇ ਨਾਲ ਕਹਿਣਾ ਵੀ ਜਿੰਨੇ ਫੌਜੀਆਂ ਦੇ 80% ਦੇ ਤੁਸੀਂ ਬੈਗਾਂ 'ਚੋਂ ਭੁੱਕੀ ਕੱਢ ਸਕਦੇ ਹੋ। ਪੰਜਾਬੀ ਆ ਜਿਹੜੇ, ਉਹਨਾਂ ਨੂੰ ਪਤਾ ਵੀ ਇਹਦੇ 'ਚ ਨਸ਼ਾ ਹੈ। ਫੌਜੀ ਤਾਂ ਕਹਿੰਦੇ ਫਿੱਟ ਹੀ ਬੜੇ ਹੁੰਦੇ ਆ, ਕਹਿੰਦੇ ਫੌਜੀ ਤਾਂ ਫਿੱਟ ਹੀ ਬੜੇ ਹੁੰਦੇ ਆ, ਚਾਹੇ ਦੀ ਡਿਊਟੀ ਤੇ ਚਾਹੇ ਦੀ ਆਫ ਡਿਊਟੀ ਆ। ਨਹੀਂ ਬਾਈ ਫਿੱਟ ਤਾਂ ਮੈਂ ਵੀ ਅੱਜ 52-53 ਸਾਲ ਦਾ। ਐ ਭੱਜ ਲੈਨੇ ਹੋ? ਬਿਲਕੁਲ ਭੱਜ ਲਾਂਗੇ ਬਾਈ। ਕਿੰਨੇ ਕਿਲੋਮੀਟਰ ਭੱਜ ਲੈਨੇ ਹੋ? 3 ਕਿਲੋਮੀਟਰ ਬਿਨਾਂ ਰੁਕਿਆ ਭੱਜ ਸਕਦਾ। ਡੇਲੀ ਕਰਦਾ ਬਾਈ ਮੈਂ। ਮੁੰਡਿਆਂ ਨੂੰ, ਮੇਰੇ ਪਿੰਡ ਦਿਆਂ ਨੂੰ, ਭਰਤੀ ਹੋਣ ਵਾਲਿਆਂ ਨੂੰ ਭਜਾਉਣਾ ਵੀ ਹੈ। ਫਰੀ ਕੋਈ ਪੈਸਾ ਨਹੀਂ ਲੈਂਦਾ ਵੀਰੇ। ਗੱਲਾਂ ਕਰਨ ਦੀਆਂ ਇਹ ਠੀਕ ਹੈ ਵੀ ਫੌਜ ਦੇ ਵਿੱਚ 20-25% ਆਦੀ ਹੈ ਪੰਜਾਬੀ ਆ ਜਿਹੜੇ ਮੁੰਡੇ, ਖਾਣ ਦੇ, ਨਸ਼ੇ ਦੇ, ਭੁੱਕੜ ਦੇ। ਕਿਉਂਕਿ ਜਿੱਥੇ ਵੀ ਜਾਂਦੇ ਆ, ਬਿਹਾਰ 'ਚ ਜਾਂਦੇ ਆ, ਯੂਪੀ ਜਾਂਦੇ ਆ, ਉੱਥੇ ਤਾਂ ਜਾਂ ਰਾਜਸਥਾਨ ਜ਼ਿਆਦਾ ਬਾਰਡਰ ਏਰੀਆ ਡਿਊਟੀ ਲੱਗਦੀ ਹੈ, ਉੱਥੇ ਤਾਂ ਇਹ ਆਮ ਮਿਲਦੀ ਹੈ। ਇਹ ਸਾਡੇ ਪੰਜਾਬ 'ਚ ਹੀ ਕੁਛ ਵਿਰੋਧੀ ਪਾਰਟੀਆਂ ਕਹਿ ਦਿੰਦੀਆਂ, ਕੁਛ ਸਰਕਾਰ ਤੇ ਦਬਾਅ ਲਾਉਣ ਨੂੰ, ਕੁਛ ਭਾਈ ਹੈ ਵੀ ਮਾੜਾ, ਮੈਂ ਵੀ ਕਹਿਣਾ ਵੀ ਮਾੜਾ, ਪਰ ਮਜਬੂਰ ਹੁੰਦਾ ਇਨਸਾਨ ਜਿਹੜਾ ਲੱਗ ਜਾਂਦਾ। ਇਹ ਚੀਜ਼ ਤਾਂ ਕਹਿੰਦੇ ਇਦੋਂ ਵੀ ਜ਼ਿਆਦਾ ਮਾੜੀ ਹੈਗੀ ਜਿਹੜੀ ਇਹ ਇੱਥੋਂ ਗੋਲੀ ਲੈ ਕੇ ਖਾਣੇ ਹੋਗੇ ਜੀਭ ਦੇ ਥੱਲੇ ਰੱਖ। ਦੇਖੋ ਵੀਰ ਜੀ, ਮੈਂ ਖਾਣਾ, ਮੈਨੂੰ 2 ਲੱਗੀਆਂ, ਮੈਂ ਨਾਲ ਭੁੱਕੜ ਦੇ। ਅੱਜ ਮੈਂ ਬਿਲਕੁਲ ਸਹੀ ਦੱਸ ਦੇਣਾ, ਜਿਹੜੀ ਕੰਪਿਊਟਰ 'ਚ ਬੰਦ ਆ ਮੇਰੀ ਡਾਕੂਮੈਂਟ, 60 ਐਲਪ੍ਰੈਕਸ ਖਾ ਜਾਂਦਾ ਸੀ ਮੈਂ ਨਾਲ। ਅੱਛਾ 60, ਮੈਨੂੰ ਪਤਾ ਉਹ 60 ਬੰਦਿਆਂ ਦੀ ਡੋਜ਼ ਸੀ, 60 ਬੰਦਿਆਂ ਨੂੰ ਸਮਾ ਸਕਦੀਆਂ ਸੀ ਉਹ। ਪਰ ਵੀਰੇ ਮੈਨੂੰ ਸੈਕਸ ਪੱਖੋਂ ਜਾਂ ਹੁਣ ਕਿਸੇ ਵੀ ਕੋਈ ਵੀ ਪ੍ਰੋਬਲਮ ਨਹੀਂ। ਇਹ ਗੋਲੀ ਲੈ ਕੇ 2.5 ਸਾਲ ਤੋਂ ਖਾਣਾ, 3 ਸਾਲਾਂ ਤੋਂ ਪਿਛਲਿਆਂ ਤੋਂ ਮੈਂ, ਤੇ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ, ਨਾ ਅੱਖਾਂ ਤੋਂ ਕੋਈ। ਮੈਂ ਤਾਂ ਕਹਿੰਦਾ ਬਹੁਤ ਵਧੀਆ ਸਰਕਾਰ ਦਾ ਉਦਮ ਹੈ ਇਹ, ਜਿਹੜਾ ਸਾਨੂੰ ਦੇ ਦਿੰਦੇ ਆ, ਦਵਾਈ ਦੇ ਦਿੰਦੇ ਆ। ਜਦੋਂ ਹੁਣ ਅਸੀਂ ਭੁੱਕੜ ਖਾਂਦੇ ਸੀ, ਕੋਈ ਸਾਨੂੰ ਸੁਸੜ ਪੀ ਕੇ ਦੇ ਦਿੰਦਾ ਸੀ, ਰੁਪਈਆ ਵੀ 5000 ਲੈ ਲੈਣਾ ਸੀ, ਤੇ ਭਿਉਂ ਕੇ ਡੋਡੇ ਦੇ ਦੇਣੇ ਰਗੜ ਕੇ, ਉਹਦੇ 'ਚ ਪਤਾ ਨਹੀਂ ਕੀ ਮਿਲਾਉਂਦੇ ਆ। ਅੱਜ ਤੁਸੀਂ ਲੈ ਕੇ ਦੇਖ ਲਓ, ਮਿਲਦੀ ਅੱਜ ਕਿਹੜਾ ਪੈਸੇ ਮਹਿੰਗੀ ਆ, ਅੱਜ ਕਿਹੜਾ ਬੰਦ ਹੋ ਗਈ। ਜਿੱਥੋਂ ਮਰਜ਼ੀ ਲੈ ਲਓ ਤੁਸੀਂ, ਮਿਲੂ ਫੀਡ, ਫੀਮ 'ਚ ਗੁੜ ਮਿਲੂ ਤੁਹਾਨੂੰ, ਸਟਿੱਕ ਨਹੀਂ ਮਿਲੂ। ਫਿਰ ਮਜਬੂਰ ਹੋਏ ਹੁਣ 4000 ਰੁਪਇਆ ਕਿਲੋ ਤੇ ਜਾਂ 5000 7000 ਕਿਲੋ ਤੋਂ ਲਾ ਕੇ ਤਾਂ ਸਰਕਾਰੀ ਦਵਾਈ ਠੀਕ ਹੈ ਬਾਈ। ਮਜਬੂਰੀ ਨਾ ਖਾਂਦੇ ਅਸੀਂ, ਸ਼ੌਂਕ ਨਾਲ ਨਹੀਂ ਖਾਂਦੇ। ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ, ਹੋਰ ਕਿਸੇ ਨੇ ਬੋਲਣਾ? ਹੁਣੀ ਆਏ ਹੋ ਤੁਸੀਂ? ਠੰਡ ਚੜ ਗਈ ਹੋਣੀ ਆ ਹੈ? ਠੰਡ ਤਾਂ ਹੁਣ ਚੜ੍ਹਨ ਗਈ ਆ ਜੀ। ਸਰਦਾ ਨਹੀਂ ਹੈਗਾ ਇੱਥੇ ਆਈ ਬਿਨਾ ਵੀ ਘਰੇ ਬਹਿ ਜਾਓ ਰਜਾਈ 'ਚ? ਜੇ ਸਰਦਾ ਹੁੰਦਾ ਫਿਰ ਰਜਾਈ 'ਚ ਵੜ ਕੇ ਬਹਿ ਜਾਂਦੀ। ਹੈ ਮਜਬੂਰੀ ਹੈ। ਅੱਛਾ ਮਜਬੂਰੀ ਕਾਹਦੀ ਆ? ਕੰਮ ਦੀ। ਕੰਮ ਦੀ? ਹਾਂ ਖੇਤੀਬਾੜੀ ਕਰਦਾ, ਪਸ਼ੂ ਸਾਂਭਦਾ। ਪਸ਼ੂ ਸਾਂਭਦੇ? ਹਾਂਜੀ ਬੁਰਜ ਤੋਂ ਆਇਆ। ਬੁਰਜ ਤੋਂ? ਬੁਰਜ ਫਤਿਹਗੜ੍ਹ ਤੋਂ।
ਕਾਫੀ ਦੂਰ ਪੈ ਜਾਂਦਾ, ਇਥੋਂ ਪੈ ਜਾਂਦਾ 15 ਕਿਲੋਮੀਟਰ ਵਾਂਗੂ ਹਾਂ ਹੈਗਾ 15-16 ਕਿਲੋਮੀਟਰ। ਹਨਾ ਕਿੰਨਾ ਕੁ ਇਹ ਜਿਹੜਾ ਨਸ਼ਾ ਇੱਥੇ ਜਾਂ ਜਿਹੜੀ ਇਹ ਗੋਲੀ ਦਿੰਦੇ ਨੇ ਕਿੰਨਾ ਕੁ ਅਸਰ ਕਰਦੀ ਆ? ਅਸਰ ਤਾਂ ਜੀ ਜਿਹਨੇ ਤਾਂ ਕੰਮ ਦੇ ਹਿਸਾਬ ਨਾਲ ਖਾਣੀ ਹੈ ਉਹਨੂੰ ਤਾਂ ਅੱਧੀ ਵੀ ਕੰਮ ਕਰਦੀ ਹੈ, ਮੈਂ ਅੱਧੀ ਖਾਨਾ। ਹਾਂ ਦੇਖੋ ਨੰਬਰ ਲੱਗੇ ਹੋਏ ਤੁਹਾਡੇ? ਹਾਂ ਜੀ ਨੰਬਰ ਲੱਗੇ ਹੋਏ ਨੇ ਜੀ। ਲੱਗਾ 20 ਨੰਬਰ ਬਾਈ ਦਾ ਜਿਵੇਂ ਨੰਬਰ ਲੱਗੇ ਹੋਏ। ਇਹਦਾ 16 ਇਹਦਾ 15 ਜੀ। ਇਹ ਤਾਂ ਬਾਈ ਅਸੀਂ ਵੈਸੇ ਹੀ ਆਪਦੇ ਨੰਬਰ ਲਾਏ ਹੋਏ ਨੇ ਅੱਛਾ ਕਿ ਬਸ ਕਹੇ ਕਿ ਇੱਕ ਦੂਜੇ ਤੋਂ ਕੋਈ ਮੂਹਰੇ ਵੱਧ ਕੇ ਨਹੀਂ ਲਿਜਾ ਸਕਦਾ, ਐਵੇਂ ਕੋਈ ਆਉਂਦਾ ਮਗਰੋਂ ਆ। ਹੁਣ ਜਿਹੜੇ 8 ਵਜੇ ਦੇ ਆਏ ਖੜੇ ਨੇ ਉਹ ਆ ਕੇ 9 ਵਜੇ ਲੈਣ ਲੱਗ ਜਾਣਗੇ, ਫਿਰ ਉਹਦਾ ਕੀ ਫਾਇਦਾ ਨਿਕਲੂਗਾ? ਦੇਖਾਂ ਨੰਬਰ ਲਿਖਿਆ ਹੋਇਆ ਹੱਥ ਤੇ? ਹਾਂ ਨੰਬਰ ਲਿਖੀ ਬੈਠਿਆ ਪੈਨ ਨਾਲ, ਆਹ ਦੇਖੋ। ਹਾਂ ਜੀ ਹਾਂ ਨੰਬਰ ਲਿਖਿਆ ਹੋਇਆ। ਅੱਛਾ ਹਾਂ ਜੀ ਜਮਾ ਨਹੀਂ ਆਉਂਦੇ ਇੱਥੇ, ਭੁੱਕੀ ਫੀਮ ਆਵਾਂ ਕਰ ਦੇਣ, ਜਮਾ ਨਹੀਂ ਆਉਂਦੇ ਇੱਥੇ। ਅੱਛਾ ਹਾਂ ਭੁੱਕੀ ਫੀਮ ਉਹਦੇ ਪੈਸੇ ਲੱਗਣਗੇ ਫ੍ਰੀ ਚ? ਹਾਂ ਕਿਹੜੇ ਉਹਦੇ ਪੈਸੇ ਲੱਗਣਗੇ, ਕੰਮ ਵੀ ਦੁੱਗਣਾ ਕਰਾਂਗੇ। ਇਹ ਇਹਦੇ ਨਾਲ ਕੰਮ ਨਹੀਂ ਕਰਦੇ? ਕੰਮ ਵੀ ਕਰਦੇ ਇਹਦੇ ਨਾਲ ਵੀ। ਗਰੀਬ ਬੰਦੇ ਦੀ ਦਿਹਾੜੀ ਛੁੱਟ ਜਾਂਦੀ ਜੀ, ਜਿਹੜਾ ਟਾਈਮ ਇੱਥੇ ਫਿਰ 2 ਘੰਟੇ ਫੁੱਟ ਜਾਂਦੇ ਹੈਗੇ। ਸਾਨੂੰ ਕਿਹੜਾ ਕੰਮ ਤੇ ਲਾਊਗਾ? ਹੁਣ ਇਹ ਤੋਂ ਬਾਅਦ ਕੰਮ ਅੱਜ ਤੇ ਕਿਹੜਾ ਦਿਹਾੜੀ ਗਈ, ਫਿਰ ਖਾਓ ਹੀ ਨਾ। ਸਰਦਾ ਨਹੀਂ ਜੀ, ਫਿਰ ਕਰਦਾ ਨਹੀਂ ਜੀ, ਕੰਮ ਨਹੀਂ ਹੁੰਦਾ ਜੀ। ਮੰਜੇ 'ਚ ਪਾਵਾਂਗੇ। ਹਾਂ ਅੱਛਾ ਮੰਜੇ 'ਚ ਪਾਉਂਗੇ। ਹਾਂ ਭੁੱਕੀ ਫੀਮ ਆਮ ਕਰਦੇ ਸੀ, ਜਮਾ ਨਹੀਂ ਮਰਦੀਆਂ ਜੀ ਦੋ। ਆ ਚੱਕਰ ਆ ਜੀ। ਤੇ ਹੁਣ ਅੱਜ ਛੁੱਟੀ ਹੁੰਦੀ, ਸੋਮਵਾਰ ਤੱਕ ਦੀਆਂ ਛੁੱਟੀਆਂ ਹੋਣਗੀਆਂ ਫਿਰ। ਠੇਕੇ ਖੁੱਲੇ ਦਾ ਪਿਆ, ਸ਼ਰਾਬ ਦੇ ਵਾਧੂ ਖੁੱਲੇ ਪਏ। ਵੀ ਨਾ ਪੀਂਦੇ ਅਸੀਂ, ਸ਼ਰਾਬ ਪੀਂਦੇ ਨਹੀਂ। 300 ਰੁਪਏ ਸ਼ਰਾਬ ਵੀ ਕੰਮ 300 ਦੀ ਬੋਤਲ ਹੈ, 300 ਕਹਿੰਦਾ ਨਾ ਵੀ ਠੇਕੇ ਖੋਲ ਦੇਣ। ਸ਼ਰਾਬ ਵੀ ਇੱਕ ਨਸ਼ਾ ਹੀ ਹੈ ਜਿਹੜੀ ਸਰਕਾਰ ਆਪ ਅਲਾਉਡ ਕਰਦੀ ਹੈ ਨਾ। ਪੰਜਾਬ ਦੀਆਂ ਜਿਹਦੇ 98% ਕੁਰਬਾਨੀਆਂ ਯਾਰ, ਉੱਥੇ ਤਾਂ ਇਹ ਬੈਨ ਹੈ। ਜਿਨ੍ਹਾਂ ਦੀ 1% ਵੀ ਕੁਰਬਾਨੀ ਨਹੀਂ, ਯੂਪੀ ਦੀ ਲਾ ਲਓ ਸਾਹਿਬ, ਬਿਹਾਰ ਦੀ 1% ਵੀ ਕੁਰਬਾਨੀ ਨਹੀਂ ਹੈ ਆਜ਼ਾਦੀ 'ਚ। ਉਹ ਉੱਥੇ ਬੀਜਦੇ ਵੀ ਆ, ਖਾਂਦੇ ਵੀ ਆ, ਮੌਜਾਂ ਕਰਦੇ ਆ। ਰਾਜਸਥਾਨ ਦੀ ਕਿੰਨੀ ਕੁਰਬਾਨੀ ਆ ਤੁਸੀਂ ਦੇਖ ਲਓ, ਉੱਥੇ ਵੀ ਠੇਕੇ ਅਲਾਉਡ ਨੇ, ਸਾਡੇ ਨਹੀਂ ਅਲਾਉਡ। ਕਿਉਂ ਬਈ? ਕਾਹਦੇ ਠੇਕੇ? ਭੁੱਕੀ ਹਾਂ ਫੀਮ ਭੁੱਕੀ ਦੇ। ਜੇ ਰਾਜਸਥਾਨ ਦੇ ਵਿੱਚ 100 ਮਗਰ 3 ਬੰਦੇ ਨਹੀਂ ਖਾਂਦੇ, ਕਿਉਂਕਿ ਉੱਥੇ ਆਮ ਹੈ। ਸਾਡੇ ਤਾਂ ਬੁੜੀਆਂ ਵੀ ਖਾਂਦੀਆਂ ਨੇ, ਇਸ ਕਰਕੇ ਖਾਂਦੀਆਂ ਨੇ ਵੀ ਸਾਡੇ ਹੈ ਨਹੀਂ। ਅੱਛਾ ਹਾਂ ਅੱਧੀਆਂ ਬੁੜੀਆਂ ਵੀ ਦਿਖਾ ਦੇਣਾ। ਬਰਨਾਲੇ ਤੁਸੀਂ ਚੱਲ ਜਾਓ, ਅੱਜ ਇੱਥੇ ਖੜੇ ਹੋ, ਬਰਨਾਲੇ ਚੱਲ ਜਾਓ, ਬੁੜੀਆਂ ਲੈਣ ਆਉਣਗੀਆਂ। ਬਰਨਾਲੇ ਦੇ ਤੁਹਾਨੂੰ ਹਸਪਤਾਲ ਦੇ ਵਿੱਚ ਲੇਡੀਜ਼ ਵੀ ਮਿਲ ਜਾਣਗੀਆਂ। ਅਸੀਂ ਗਏ ਸੀ ਇੱਕ ਦਿਨ, ਉੱਥੇ ਤਾਂ ਇਦੋਂ ਵੀ ਜ਼ਿਆਦਾ ਲੰਬੀ ਲਾਈਨ ਹੁੰਦੀ ਹੈ ਜਿਹੜੀ ਇੱਥੇ। ਲੇਡੀਜ਼ ਮਿਲ ਜਾਣਗੀਆਂ ਤੁਹਾਨੂੰ। ਲੈਣ ਇੱਥੇ ਵੀ ਲੱਗੂ ਹਲੇ ਜੀ। ਇੱਥੇ ਕਿੱਥੋਂ ਤੱਕ ਲੱਗ ਜਾਂਦੀ ਲਾਈਨ? ਟੱਪ ਜਾਂਦੇ ਆਏ? ਦੂਰੇ ਧੀਰੇ ਕਿਹੜੇ ਫਿਰ ਜਾਂਦੇ ਇੱਥੇ। ਐ ਲੈਣ ਇੱਥੋਂ ਚੱਲ ਵੀ ਐ ਆਉਣਗੇ ਘੋਕੇ ਐ ਅੱਛਾ ਇਹ ਤੁਸੀਂ ਘੁੰਮ ਜਾਂਦੇ ਆ? ਐ ਜਿਹੜਾ ਹਾਈ ਜਾਣਗੇ। ਖੜੋ ਜੀ 10 ਮਿੰਟ 10 ਮਿੰਟ ਲੱਗ ਜਾਣੀ ਵੀਰ ਜੀ, ਬਹੁਤ ਵੱਡੀ ਲਾਈਨ ਹੋ ਜਾਣੀ। ਤਾਂ ਬਾਈ ਅਸੀਂ ਤਾਂ ਕਹਿੰਦੇ ਹਾਂ ਧੰਨਵਾਦ ਸਰਕਾਰ ਦੇ। ਤੇ ਨਹੀਂ ਇਹ ਸਾਰੇ ਚੋਰੀਆਂ ਡਾਕਿਆਂ 'ਚ ਕਿਸੇ ਨੇ ਕੁਝ ਕਰਨਾ ਸੀ, ਗਲਤ ਕੰਮ ਕਰਨੇ ਸੀ ਜੇ ਦਵਾਈ ਨਾ ਹੁੰਦੀ। ਹੁੰਦੀਆਂ ਨੇ ਚੋਰੀਆਂ ਡਾਕੇ, ਟਰਾਂਸਫਾਰਮ ਲਾ ਲੈਂਦੇ ਨੇ, ਤਾਰਾਂ ਚੋਰੀ ਕਰ। ਚਿੱਟੇ ਵਾਲੇ ਉਹ ਚਿੱਟੇ ਸਮੈਕ ਵਾਲੇ ਕਰਦੇ ਆ ਬਾਈ, ਗੋਲੀ ਵਾਲਾ ਕੋਈ ਨਹੀਂ ਕਰਦਾ। 300 ਬੰਦਾ ਰੋਜ਼ ਆਉਂਦਾ ਉੱਥੇ, ਤੇ 300 ਬੰਦਾ ਰੋਜ਼ ਆਉਂਦਾ ਇੱਥੇ ਦਵਾਈ ਲੈਣ। 400 ਬੰਦਾ ਡੇਲੀ ਦਾ ਵੀਰੇ। ਹਾਂ ਡੇਲੀ ਦਾ ਵੀਰੇ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਇੱਥੋਂ ਦੀਆਂ ਦਿਖਾ ਰਹੇ ਹਾਂ, ਕੋਸ਼ਿਸ਼ ਕਰਾਂਗੇ ਕਿ ਜਿਹੜੇ ਹੋਰ ਆਉਣਗੇ ਇੱਥੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇਹ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇੱਥੋਂ ਗੋਲੀਆਂ ਲੈ ਲੈਂਦੇ ਨੇ, ਬਾਹਰ ਲਿਜਾ ਕੇ ਕੋਈ 50 ਰੁਪਈਆਂ ਦੀ, ਕੋਈ 40 ਰੁਪਈਆਂ ਦੀ ਜਿਹੜੀ ਕਿ ਗੋਲੀ ਵੇਚਦੇ ਨੇ, ਤੇ ਫਿਰ ਉਹਨਾਂ ਗੋਲੀਆਂ ਦਾ ਚਿੱਟਾ ਪੀਂਦੇ ਨੇ, ਉਹਨਾਂ ਨੂੰ ਫੜਨ ਦੀ ਵੀ ਅੱਜ ਕੋਸ਼ਿਸ਼ ਕਰਾਂਗੇ। ਕਿਉਂਕਿ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ। ਆਹ ਖੁੱਲ੍ਹ ਗਿਆ? ਖੁੱਲਿਆ ਨਹੀਂ ਅਜੇ? ਕਿੰਨਾ ਟਾਈਮ ਹੋ ਗਿਆ? ਅੱਛਾ 9:15 ਹੋ ਗਿਆ ਨਾ। ਕਿੰਨੇ ਵਜੇ ਖੁੱਲਦਾ ਇਹ? ਅੱਛਾ 9 ਵਜੇ ਟਾਈਮ ਆ। 8 ਵਜੇ ਦੇ ਖੜੇ ਆ ਜੀ ਅਸੀਂ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਪੰਜਾਬ ਨੂੰ ਕਿੱਧਰਲੇ ਪਾਸੇ ਨੂੰ ਧੱਕਿਆ ਜਾ ਰਿਹਾ। ਜਿਹੜਾ ਕਦੇ ਹਾਂ ਜੀ ਸਾਡੇ ਫੀਮ ਭੁੱਕੀ ਮਿਲਦੀ ਸੀ 300-400 ਨੂੰ, ਉਹਨਾਂ ਨੇ ਚਿੱਟਾ ਲਿਆਂਦਾ ਤਾਂ ਅਸੀਂ ਅੱਜ ਆਹ ਵਿਪਤਾ ਨੂੰ ਫੜਿਆ। ਨਹੀਂ ਸਾਨੂੰ, ਅਸੀਂ ਵੀ ਰਜਾਈ 'ਚ ਬੈਠਦਾ ਸੀ, ਸਾਡੇ ਵੀ ਬੱਚੇ ਆ, ਸਾਡੇ ਵੀ ਪਸ਼ੂ ਰੱਖਿਆ ਸੀ ਵੀ ਆਪਦੇ ਘਰੇ ਬੈਠ ਸਕਦੇ ਸੀ। ਹੁਣ ਨਹੀਂ, ਹੁਣ ਬੰਦ ਹੋ ਜੇ ਫਿਰ। ਹੁਣ ਆਹ ਦੇ ਬੰਦ ਕਰੀ ਵੀ ਆ, ਬੰਦ ਹੀ ਆ। ਇਹਦਾ ਛਡਾਉਂਦੇ ਨੇ, ਛਡਾਉਂਦੇ ਨੇ। ਚਿੱਟਾ ਤਾਂ ਉਨਾ ਹੀ ਆ, ਇਹ ਤੋਂ ਬਾਅਦ ਗਿਆ ਕਹਿੰਦੇ, ਇਹ ਘਟਿਆ ਤਾਂ ਹੈ ਨਹੀਂ ਬਾਈ। ਅੱਗੇ ਕਿੰਨੇ ਕੇਸ ਆਉਂਦੇ ਸੀ ਚਿੱਟੇ ਦੇ। ਤੁਹਾਡੇ ਕੋਲ ਕੀ ਸਬੂਤ ਆ? ਤੁਸੀਂ ਨਾਂ ਲਈ ਜਾਂਦੇ ਹੋ, ਤੁਹਾਡੇ ਕੋਲ ਕੀ ਸਬੂਤ? ਟੀਵੀਆਂ ਦੇ ਖਬਰਾਂ ਸੁਣਦਾ ਯਾਰ। 400 ਰੁਪਏ ਕਿਲੋ ਜੇਠੂ ਕੇ ਪਿੰਡ ਤੋਂ, ਗੁੱਡੋ ਤੋਂ ਸਾਨੂੰ ਭੁੱਕੀ ਮਿਲ ਜਾਂਦੀ ਸੀ। 400 ਦੀ ਕਿਲੋ। ਜਦੋਂ ਇਹਨਾਂ ਦਾ ਰਾਜ ਆਇਆ ਦੁਬਾਰੇ, ਸਾਨੂੰ 4000 ਨੂੰ ਵੀ ਨਹੀਂ ਮਿਲੀ ਉਹੀ ਭੁੱਕੀ। ਕਿਉਂਕਿ ਭੁੱਕੀ 'ਚ ਤਾਂ ਇੱਕ ਟਰੱਕ 'ਚ ਵੇਚ ਕੇ ਉਹਨਾਂ ਨੂੰ ਹਿੱਸਾ ਨਹੀਂ ਸੀ ਮਿਲਦਾ। ਤੇ ਚਿੱਟਾ 1 ਕਿਲੋ, ਜੋ ਕਿਲੋ 2 ਕਰੋੜ ਦਾ, ਉਹਦੇ 'ਚ ਇਹਨਾਂ ਨੂੰ ਲੁਕਾਉਣਾ ਵੀ ਸੌਖਾ, ਵੇਚਣਾ ਵੀ ਸੌਖਾ, ਤੇ ਸਾਡੀ ਜਵਾਨੀ ਨੂੰ ਬਰਬਾਦ ਕਰਨਾ ਵੀ ਸੌਖਾ।
ਤਾਂ ਬਿਲਕੁਲ ਜਿਵੇਂ ਕਹਿੰਦੇ ਕਿ ਲੋਕਾਂ ਨੂੰ ਕਿਹਾ ਜਾਂਦਾ ਉਵੇਂ ਲੋਕ ਵੀ ਜਿਹੜਾ ਕਿ ਬੋਲਣਾ ਸ਼ੁਰੂ ਕਰ ਦਿੰਦੇ ਨੇ। ਇਹ ਵੀ ਕਿਹਾ ਜਾਂਦਾ ਕਿ ਜੇ ਇੱਕ ਝੂਠ ਨੂੰ 100 ਵਾਰ ਬੋਲੋਗੇ ਤਾਂ ਉਹ ਸੱਚ ਸਾਬਤ ਹੋ ਜਾਂਦਾ। ਤਾਂ ਅਸੀਂ ਤੁਹਾਨੂੰ ਇਹ ਤਸਵੀਰ ਜਿਹੜੀ ਕਿ ਦਿਖਾ ਰਹੇ ਹਾਂ। ਇੱਥੇ ਅੰਦਰ ਚੱਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲ ਕੀਤੀ ਜਾਵੇ ਕਿ ਮੈਡਮ ਨੂੰ ਪੁੱਛਦੇ ਹਾਂ ਕਿੰਨੇ ਕੁ ਬੰਦੇ ਆ ਜਾਂਦੇ ਨੇ ਇੱਥੇ। ਮੈਮ ਇੱਧਰ ਦੀ ਆ ਜਾਈਏ। ਕਿੰਨੇ ਕੁ ਆ ਜਾਂਦੇ ਨੇ ਇੱਥੇ ਨਸ਼ਾ ਲੈਣ ਦੇ ਲਈ? ਦਿਨ ਦੇ ਵਿੱਚ ਦੀ ਗੱਲ ਕਰਦੇ ਹਾਂ? ਹਾਂਜੀ, ਆਪਣੇ ਕੋਲੇ ਡੇਲੀ ਦੇ 400 450 ਪੇਸ਼ੈਂਟ ਦੇ ਨੀਅਰ ਅਬਾਊਟ ਆਉਂਦੇ ਹੈਗੇ ਡੇਲੀ ਦੇ। ਮੰਨ ਲਓ ਵੀ 400 ਵੀ ਆ ਸਕਦਾ, 450 ਵੀ ਆ ਸਕਦਾ। ਕੋਈ ਇੱਥੇ ਲੜਾਈ ਕੋਈ ਤੰਗ ਪਰੇਸ਼ਾਨੀ ਤਾਂ ਨਹੀਂ ਕਰਦਾ? ਨਹੀਂ, ਇਦਾਂ ਦੀ ਤਾਂ ਕੋਈ ਗੱਲ ਨਹੀਂ। ਇਹਨਾਂ ਨੂੰ ਹੁਣ ਜਦੋਂ ਡੇਲੀ ਦੀ ਡੋਜ਼ ਮਿਲਦੀ ਹੈ ਤੇ ਸਮਝ ਚੁੱਕੇ ਨੇਗੇ ਵੀ ਸਾਨੂੰ ਡਿਸਪਲਿਨ ਦੇ ਵਿੱਚ ਹੀ ਦਿੱਤੀ ਜਾਊਗੀ ਦਵਾਈ। ਬਾਕੀ ਇਹਨਾਂ ਨੂੰ ਸਮਝਾਇਆ ਜਾਂਦਾ ਹੈਗਾ ਵੀ ਡਿਸਪਲਿਨ ਦੇ ਵਿੱਚ ਹੀ ਤੁਸੀਂ ਰਹਿਣਾ ਹੈਗਾ, ਵੀ ਜੇ ਦਵਾਈ ਲੈਣੀ ਹੈ ਤਾਂ ਆਪਾਂ ਇੱਥੇ ਰੂਲ ਬਣਾ ਕੇ ਰੱਖਣੇ ਨੇਗੇ। ਇਹਦੇ ਉੱਪਰ ਲਿਖਿਆ ਹੁੰਦਾ ਨਾਟ ਫॉर ਸੇਲ ਜਿਹੜੀਆਂ ਇਹ ਗੋਲੀਆਂ ਪਈਆਂ ਨੇ। ਹਾਂਜੀ, ਹਾਂਜੀ, ਤੇ ਪਰ ਬਾਹਰ ਲਿਜਾ ਕੇ ਕਈ ਵੇਚਦੇ ਵੀ ਦੇਖੇ ਨੇ। ਦੇਖੋ ਸਰ, ਸਾਡੇ ਕੋਲੇ ਤਾਂ ਸਹੀ ਤਰੀਕੇ ਨਾਲ ਮੈਡੀਸਨ ਨਿਕਲਦੀ ਹੈ, ਜਿੱਦਾਂ ਕਿ ਆਪਣਾ ਸਿਸਟਮ ਹੁੰਦਾ ਵੀ ਮੈਡੀਸਨ ਨਿਕਲਦੀ ਹੈ ਨਾ, ਆਨਲਾਈਨ ਚੜ੍ਹਦੀ ਹੈ। ਹੁਣ ਸਾਨੂੰ ਇਸ ਚੀਜ਼ ਦੀ ਕੋਈ ਸ਼ੋਰਟੀ ਨਹੀਂ ਵੀ ਇਹ ਬਾਹਰ ਲਿਜਾ ਕੇ ਵੇਚਦੇ ਜਾਂ ਨਹੀਂ ਵੇਚਦੇ, ਕਿਉਂਕਿ ਅਸੀਂ ਇਹਨਾਂ ਨੂੰ ਵੇਖਿਆ ਨਹੀਂ, ਅਸੀਂ ਕਹਿ ਨਹੀਂ ਸਕਦੇ ਹੈਗੇ ਇਸ ਚੀਜ਼ਾਂ ਬਾਰੇ। ਕਦੇ ਇਹਨਾਂ ਦਾ ਡੋਪ ਟੈਸਟ ਨਹੀਂ ਕਰਿਆ ਵੀ ਤੁਸੀਂ ਖਾਂਦੇ ਹੋ ਜਾਂ ਨਹੀਂ ਖਾਂਦੇ? ਬਿਲਕੁਲ ਹੁੰਦੇ ਨੇ ਜੀ ਡੋਪ ਟੈਸਟ। ਜਦੋਂ ਆਪਣੀ ਨਿਊ ਆਈਡੀ ਕ੍ਰੀਏਟ ਕਰਦੇ ਆ ਤਾਂ ਆਪਾਂ ਡੋਪ ਟੈਸਟ ਕਰਕੇ ਕਰਵਾਉਣੇ ਆਗੇ, ਬਣਾਉਣੇ ਆਗੇ, ਨਹੀਂ ਤਾਂ ਅਦਰਵਾਈਜ਼ ਉਹ ਬਣਦੀ ਨਹੀਂ ਹੈਗੀ। ਕਦੇ ਕੋਈ ਘਟਨਾ ਘਟੀ ਹੋਏ ਅਜਿਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੀ ਸਰਵਿਸ ਦੇ ਵਿੱਚ ਕਿ ਤੁਸੀਂ ਇਹਨਾਂ ਨੂੰ ਦੇਖਿਆ ਹੋਵੇ ਇੱਥੇ ਗੋਲੀਆਂ ਪਿੱਛੇ ਲੜਦਿਆਂ ਨੂੰ ਜਾਂ ਲਾਈਨ 'ਚ ਖੜਨ ਪਿੱਛੇ ਲੜਦਿਆਂ ਨੂੰ? ਦੇਖੋ ਜੀ, ਥੋੜਾ ਬਹੁਤਾ ਤਾਂ ਇਹਨਾਂ ਦੇ ਵਿੱਚ ਹੁੰਦਾ ਹੀ ਹੈ ਵੀ ਇਹ ਅਨਡਿਸਿਪਲਿਨਡ ਹੁੰਦੇ ਨੇ, ਮਾੜਾ ਮੋਟਾ। ਉਹ ਵੀ ਜੇ ਕੋਈ ਇੱਕ ਅੱਧਾ ਬੰਦਾ ਕੋਈ ਮਤਲਬ ਇਹਨਾਂ ਨੂੰ ਕੋਈ ਪ੍ਰੋਬਲਮ ਕ੍ਰੀਏਟ ਕਰਦਾ, ਅਦਰਵਾਈਜ਼ ਮੋਸਟਲੀ ਸਾਡੇ ਕੋਲੇ ਵੀ ਤਪੇ ਹਸਪੀਟਲ ਦੇ ਵਿੱਚ ਤਾਂ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਆਈ ਸਾਨੂੰ। ਬਿਲਕੁਲ ਵੀ ਨਹੀਂ ਆਈ ਹੈਗੀ, ਕੋਈ ਮਾਰ ਕੁਟਾਈ ਨਹੀਂ, ਕੋਈ ਹਿੰਸਾ ਨਹੀਂ। ਮਤਲਬ ਤਪੇ ਦੇ ਵਿੱਚ ਇਹ ਸਾਡੇ ਹਸਪੀਟਲ ਦੇ ਵਿੱਚ ਸਹੀ ਚੱਲ ਰਿਹਾ ਸਾਰਾ ਸਿਸਟਮ ਜੀ। ਤਾਂ ਬਾਹਰ ਵੀ ਰੌਲਾ ਪਾਈ ਜਾਂਦੇ ਆ, ਉਹ ਲੇਟ ਹੋਈ ਜਾਂਦੇ ਆ ਉਹਨਾਂ ਦਾ ਜਿਹੜਾ ਕਿ ਮੈਨੂੰ ਦਾ ਰੌਲਾ ਪੈਂਦਾ ਉਦੋਂ ਹੀ ਹੈ ਜਦੋਂ ਥੋੜਾ ਬਹੁਤਾ ਮਤਲਬ ਐਦਾਂ ਹੋਵੇ ਵੀ ਹੁਣ ਲੇਟ ਹੋ ਗਏ। 2 ਮਿੰਟ ਵੀ ਲੇਟ ਨਹੀਂ ਹੋਣ ਦਿੰਦੇ ਇਹਨਾਂ ਨੇ। ਸਾਨੂੰ ਡਿਊਟੀ ਦੇ ਪਾਬੰਦ ਬਣਾ ਕੇ ਰੱਖਿਆ ਹੋਇਆ ਵੀ ਅਸੀਂ 5 ਮਿੰਟ ਪਹਿਲਾਂ ਪਹੁੰਚਦੇ ਆ ਤਾਂ ਸਾਡੀ ਡਿਊਟੀ ਇੱਥੇ ਸਫਲ ਰਹਿੰਦੀ ਹੈ, ਅਦਰਵਾਈਜ਼ ਰੌਲਾ ਪੈ ਜਾਂਦਾ। ਇਹਨਾਂ ਨੇ ਤਾਂ ਸਾਨੂੰ ਵੀ ਪੂਰਾ ਪਾਬੰਦ ਬਣਾਇਆ ਹੋਇਆ ਡਿਊਟੀ ਦਾ, ਆਪ ਖੁਦ ਵੀ ਨਹੀਂ। ਚਲੋ ਇਹ ਤਾਂ ਚੰਗੀ ਗੱਲ ਆ ਤੁਸੀਂ ਡਿਊਟੀ ਦੇ ਹੋਣੇ। ਹਾਂਜੀ, ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਅੱਜ ਤਸਵੀਰ ਸਾਂਝੀ ਕਰੀ ਆ। ਅਸੀਂ ਡਿਸਟਰਬ ਕਰਨ ਲੱਗ ਗਏ ਸੀ ਵੀ ਲੇਟ ਹੋ ਗਏ ਹਨਾ। ਹੈ ਅੱਧਾ ਘੰਟਾ ਸਾਈਡ ਨਹੀਂ ਚੱਲਣੀ ਜਾ ਰਹੀ। ਹੱਥ ਬੰਨ ਕੇ ਲੇਟ ਜੀ ਤੁਹਾਡੇ ਮੂਰੇ। ਹਾਂ, ਤੁਸੀਂ ਬਾਅਦ ਚ ਵੀਡੀਓ ਬਣਾ ਲਓ, ਸਾਨੂੰ ਅਸੀਂ ਕੰਮਾਂ ਤੇ ਜਾਣਾ ਹੈ। ਦਿਹਾੜੀ ਵਾਲੇ ਬੰਦੇ ਹੱਥ ਨਹੀਂ ਲਾਉਂਦੇ। ਬੰਦੇ ਅੱਧਾ ਘੰਟਾ ਲੱਗ ਜੂ ਸਾਨੂੰ ਮੁੜ ਕੇ। ਸਾਨੂੰ ਮੁੜ ਕੇ ਕਿਸੇ ਨੇ ਕੰਮ ਤੇ ਨਹੀਂ ਲਾਉਣਾ। ਅੱਛਾ, ਹੋਰ ਹੁਣ ਅੱਛਾ ਕੀ? ਨਹੀਂ ਅੱਛਾ ਕੀ ਮੈਂ ਤਾਂ ਅੰਦਰ ਅਸੀਂ ਤਾਂ ਖੋਲ੍ਹ ਹੀ ਨਹੀਂ ਗੱਲ ਕਰ ਲਿਓ ਭਰਾਓ ਮੇਰੇ, ਉਹ ਬਾਅਦ ਚ ਗੱਲ ਕਰ ਲਿਓ। ਅਸੀਂ ਤਾਂ ਕੰਮਾਂ ਤੇ ਜਾਣਾ ਭਰਾ ਮੇਰੇ, ਉਹਨਾਂ ਨਾਲ ਬਾਅਦ ਚ ਗੱਲ ਕਰ ਲਿਓ ਵੱਡੇ ਵੀਰ ਬਣ ਕੇ। ਸਾਥ ਨਾਲ ਤਾਂ ਕਰ ਲਈਏ ਫਿਰ, ਨਾਲ ਗੱਲ ਕਰ ਲੈਨੇ। ਉਹ ਗੱਲ ਕਰੀ ਚੱਲੋ, ਆਈ ਚੱਲਿਓ ਗੱਲਾਂ ਕਰੀ ਚੱਲੋ। 250 ਬੰਦਾ ਆ ਜੂ। ਸਾਨੂੰ ਤਾਂ ਇਹ ਚੰਗੀ ਨਾਗਣੀ ਨੂਗਣੀ ਨਾ ਖਾ ਕੇ ਆਏ ਹੋ ਜਿਹੜੇ ਤੜਕੀ ਆ ਗਏ। ਚੰਗੀ ਨਾਗਣੀ ਨਾ ਖਾਧੀ ਹੋਵੇ ਤੁਹਾਡੀ, ਜਿਹੜੇ ਤੁਸੀਂ ਤੜਕੀ ਆ ਗਏ ਤੁਹਾਡੀ। ਹਾਂ, ਫੀਫੂ ਖਾਧੀ ਹੋਵੇ ਤੁਹਾਡੀ ਚੰਗੀ ਤੜਕੇ। ਅਸੀਂ ਤਾਂ ਇਹ ਗੱਲ ਕਰਨ ਜੋਗੇ ਨਹੀਂ। ਕਿਵੇਂ ਡੋਪ ਕਰਾਉਣਾ ਹੋਵੇ ਅੱਧੇ ਮੈਕ ਵਾਲਿਆਂ ਦੇ ਫੀਮ ਭੁੱਕ ਕੇ ਨਿਕਲੇ ਉਹ ਚਲੋ ਅੱਧੇ। ਮੇਰਾ ਕਰਾਓ ਡੋਪ। ਤੁਹਾਡਾ ਨਹੀਂ, ਅਸੀਂ ਨਹੀਂ ਸੁਣ ਤੇਰੇ ਤੇ ਆਪਾਂ ਬਲੇਮ ਲਾਏ ਨਹੀਂ ਤੇਰੇ ਤੇ ਵੀ ਤੇਰੀ ਖਾਧੀ ਹੋਵੇ ਜੀ। ਨਹੀਂ ਆ ਕੀ ਜਾਂਦਾ ਬਾਈ? ਨਹੀਂ ਮੈਂ ਗੱਲ ਕਰਦਾ ਤੇਰੇ ਨਾਲ ਵੀ ਅੱਧੇ ਪੱਤਰਕਾਰ ਫੜਾ ਦੇਣਾ। ਮੈਂ ਖਾਂਦੇ ਨਹੀਂ ਇਹ ਲੱਖਾਂ ਉਹਨਾਂ ਨੂੰ ਪੁੱਛੋ ਨਾ ਫਿਰ, ਉਹਦਾ ਉਹਨਾਂ ਨੂੰ ਪੁੱਛੋ। ਬਾਅਦ ਚ ਕਰ ਲਿਓ, ਸਾਨੂੰ ਦਵਾਈ ਲੈ ਲੈਣ ਦਿਓ, ਅਸੀਂ ਕੰਮਾਂ ਤੇ ਜਾਣਾ। ਹੱਥ ਬੰਨ ਕੇ ਡਾਕਟਰ ਫਾਇਦਾ ਕਰਦਾ, ਤੁਸੀਂ ਉਹ ਹੋਰ ਕੀ ਆ ਯਾਰ, ਵੱਡੇ ਭਰਾ ਜਾਓ ਹੱਥ ਬੰਨ। ਨਹੀਂ ਹੱਥ ਕਿਉਂ ਬੰਨੀ ਜਾਂਦੇ ਹੋ ਯਾਰ ਬਾਈ? ਹੱਥ ਬੰਨਣੀ ਆ ਭਰਾ, ਸਾਨੂੰ ਦਵਾਈ ਲੈਣ ਦਿਓ, ਅਸੀਂ ਕੰਮਾਂ ਤੇ ਜਾਣਾ ਯਾਰ। ਸਰਕਾਰ ਸਾਨੂੰ ਕੋਈ ਮਾੜੀ ਨਹੀਂ, ਸਾਡੇ ਖਾਤਰ ਬਹੁਤ ਵਧੀਆ। ਦਾਰੂ ਬੰਦ ਕਰ ਦੇ, ਭੁੱਖੀ ਦੇ ਟੇਕੇ ਖੋਲਦੇ। ਅਸੀਂ ਸਰੀਰ ਸਾਡਾ ਬਰਬਾਦ ਹੋ ਰਿਹਾ ਯਾਰ, ਦੂਜੇ ਨੂੰ ਕਿਉਂ ਤੰਗੀ ਇਸ ਗੱਲ ਦੀ? ਜੇ ਮੰਨ ਲਓ ਬਰਬਾਦ ਵੀ ਹੋ ਰਿਹਾ, ਮੈਂ ਤੁਹਾਨੂੰ ਇੱਕ ਗੱਲ ਦੱਸਤੀ ਖੁੱਲ ਕੇ ਵੀ ਮੇਰੀ 53 ਸਾਲ ਉਮਰ ਹੈ। ਕੋਈ ਜਿੱਥੇ ਮਰਜੀ ਅਜਮਾਇਸ਼ ਕਰਕੇ ਦੇਖ ਲਓ, ਮੈਂ ਔਨ ਕੈਮਰਾ ਬੋਲਦਾ, ਨਾ ਮੈਨੂੰ ਸੈਕਸ ਪੱਖੋਂ ਨਾ ਮੈਨੂੰ ਨਿਗਾਹ ਪੱਖੋਂ ਕਿਸੇ ਸਰੀਰ ਦੇ ਕਿਸੇ ਪੱਖੋਂ ਕੋਈ ਇਹ ਦਵਾਈ ਨੇ ਸਾਈਡ ਇਨਸਪੈਕਟ ਨਹੀਂ ਕੀਤਾ, ਨਾ ਹੀ ਇਹ ਕਰਦੀ ਹੈ। ਇਹਦੇ ਨਾਲ ਲੱਸੀ ਪੀਓ, ਜਮਾ ਡੱਕਾ ਨੁਕਸਾਨ ਨਹੀਂ ਇਹਦੇ ਨਾਲ। ਕਿਵੇਂ ਬਾਈ? ਜਿਹਦੇ ਨਾਲ ਲੱਸੀ ਦਹੀਂ ਪੀ ਜਾਈਏ ਨਾ, ਡੱਕਾ ਨੁਕਸਾਨ ਨਹੀਂ ਦਾ ਆ ਗੋਲੀ ਦਾ। ਤੁਸੀਂ ਸੋਲੂਸ਼ਨ ਵੀ ਦੱਸਤਾ, ਇਲਾਜ ਵੀ ਦੱਸਤਾ ਵੀ ਜੇ ਤੁਸੀਂ ਲੱਸੀ ਦਹੀਂ ਪੀਓਗੇ ਤਾਂ ਕੋਈ ਨੁਕਸਾਨ ਨਹੀਂ। ਕੋਈ ਨੁਕਸਾਨ ਨਹੀਂ ਇਹਦਾ। ਹਾਂ, ਕੋਈ ਸੈਕਸ ਦਾ ਫਰਕ ਨਹੀਂ ਪੈਂਦਾ, ਕਾਜੇ ਦਾ ਫਰਕ ਨਹੀਂ। ਮਿਲੀ ਜਾਂਦੀਆਂ ਨੇ। ਪ੍ਰਾਈਵੇਟ ਕਿੱਥੋਂ ਮਿਲਦਾ? ਹਾਂ, ਪ੍ਰਾਈਵੇਟ ਬਰਨਾਲੇ ਲੈ ਲਓ, ਜਿੰਨੀਆਂ ਮਰਜ਼ੀ ਕਿੰਨੇ ਥਾਵਾਂ ਤੋਂ ਮਿਲਦੀਆਂ ਨੇ। ਸੈਂਟਰ ਖੁੱਲਿਆ ਹੋਇਆ, ਰਾਮਪੁਰੇ ਸੈਂਟਰ ਹੈ, ਬਰਨਾਲੇ ਸੈਂਟਰ ਹੈ, ਸੰਗਰੂ ਜਿਹੜੇ ਚ ਮਰਜ਼ੀ ਹੋ ਜਾ ਸੈਂਟਰ ਹੈ। ਪ੍ਰਾਈਵੇਟ ਮਿਲਦੀਆਂ। ਉਹ ਕਿੰਨੇ ਦਿੰਦੇ ਆ ਗੋਲੀ? 350 ਦਾ ਪੱਤਾ ਦਿੰਦੇ ਆ ਪ੍ਰਾਈਵੇਟ ਜੀ।
ਹੁਣ ਤੁਸੀਂ ਜਾਓ ਜੀ, ਹੱਥ ਬੰਨ੍ਹ ਕੇ ਬੇਨਤੀ ਹੈ। ਤਾਂ ਇਹ ਬਾਬੇ ਕਿੰਨੀ ਕੁ ਉਮਰ ਆ ਤੇਰੀ? ਕਿੰਨੀ ਉਮਰ ਆ? ਉਮਰ ਹੋਊ 70 ਸਾਲ ਹੈ 70 ਸਾਲ ਦੀ ਹੋ। ਅੱਛਾ, ਕਿੰਨੇ ਟਾਈਮ ਤੋਂ ਇਹ ਗੋਲੀ ਤੇ ਲੱਗ ਗਏ? ਕਿੰਨੇ ਟਾਈਮ ਤੋਂ ਇਹ ਨਸ਼ਾ ਕਰਨ ਲੱਗ ਗਏ? ਜਿਹੜਾ ਗੋਲੀ ਹੈਗੀ ਜਿਹੜੀ ਖਾਂਦੇ ਹੋ? ਇਹ ਜੀ ਹੋ ਗਏ ਹੁਣ 3-4 ਸਾਲ। ਹੈ 3-4 ਸਾਲ ਹੋ ਗਏ ਹੁਣ। 3-4 ਸਾਲ ਹੋ ਗਏ। ਪਹਿਲਾਂ ਕੀ ਖਾਂਦੇ ਸੀ? ਕੀ ਖਾਂਦੇ ਸੀ? ਕਿਹੜੇ ਪਿੰਡ ਤੋਂ ਆਏ ਹੋ? ਬੱਲੋ ਤੋਂ। ਬਰਨਾ ਬੱਲੋ ਤੋਂ ਚੋ ਬੱਲੋ ਤੋਂ ਨਹੀਂ ਇੱਧਰ ਇੱਧਰਲੀ ਬੱਲੋ ਤੋਂ ਆਏ ਕਾਹਦੇ ਤੇ ਹੋ? ਬੱਸ ਤੇ। ਬੱਸ ਤੇ ਏਡੀ ਛੇਤੀ ਆ ਗਈ? ਹਾਂ ਤੁਹਾਡੀ ਕਿੰਨੀ ਉਮਰ ਹੋ ਗਈ? ਮੇਰੀ 75 ਸਾਲ ਦੀ ਹੈ ਜੀ। ਅੱਛਾ, ਕਿੱਥੋਂ ਆਏ ਹੋ? ਤਪੇ ਦੇ ਆ। ਤਪੀ ਆ। ਤੁਸੀਂ ਕਿੱਥੋਂ ਆਏ ਜੀ? ਤਪੇ ਦੇ। ਤਪੇ ਤੋਂ। ਤਾਂ ਇਹ ਅਸੀਂ ਤੁਹਾਡੇ ਨਾਲ ਅੱਜ ਜਿਹੜੀ ਕਿ ਇਹ ਤਸਵੀਰ ਸੀ ਇਸੇ ਕਰਕੇ ਇੱਥੋਂ ਸਾਂਝੀ ਕਰਨ ਲੱਗੇ ਸੀਗੇ। ਆਹ ਦੇਖੋ ਕਿਵੇਂ ਮੋਟਰਸਾਈਕਲ ਇੱਥੇ ਇੱਧਰ ਦਾ ਮੇਲਾ ਲੱਗ ਜਾਂਦਾ ਹੋਣਾ ਨਾ ਮੋਟਰਸਾਈਕਲਾਂ ਦਾ, ਵਧੀਆ ਐ ਖੜ ਜਾਂਦੇ ਹੋਣੇ ਹੈ ਬਈ? ਐਂ ਲੱਗਦਾ ਹੋਣਾ ਜਿਵੇਂ ਏਜੰਸੀ ਲੱਗੀ ਹੁੰਦੀ ਇੱਧਰ ਹੈ। ਬਾਬਾ ਕਿੰਨੀ ਉਮਰ ਹੋ ਗਈ ਤੇਰੀ? ਜੀ ਕਿੰਨੀ ਉਮਰ ਹੋ ਗਈ? ਮੇਰੀ 75 ਸਾਲ ਦੀ। 75 ਸਾਲ? ਹਾਂ। ਫਿਰ ਵੀ ਘੋੜੇ ਵਾਂਗੂ ਭੱਜਿਆ ਫਿਰਦਾ ਕਿ ਗੋਲੀ ਲੈਣ ਆਇਆ? ਤੈਨੂੰ ਪਤਾ ਹੀ ਹੈ। ਕੰਮ ਕੀ ਕਰਦੇ ਹੋ? ਹੈ ਕੰਮ ਕੀ? ਕੰਮ ਖੇਤੀ ਦਾ। ਖੇਤੀ ਦਾ? ਘਰੇ ਤਾਂ ਨਹੀਂ ਐ ਲੜਾਈ ਲੜੂਈ ਤਾਂ ਨਹੀਂ, ਕਲੇਸ਼ ਤਾਂ ਨਹੀਂ ਪੈਂਦਾ ਵੀ? ਪੈਂਦਾ ਹੈ ਕਾਹਨੂੰ ਪੈਂਦਾ ਹੈ? ਬੁੜੀਆਂ ਨਹੀਂ ਬੋਲਦੀਆਂ ਵੀ ਕਿੱਧਰ ਚੱਲ ਪਏ ਤੜਕੇ? ਲੈ ਦੇਖ ਹੈ ਬੁੜੀਆਂ ਕਿਵੇਂ ਬੋਲਣਗੇ, ਪਤਾ ਹੈ ਕੀ ਪਤਾ ਵੀ ਖਾਂਦੇ ਆ। ਅੱਛਾ ਖਾਂਦੇ ਪਹਿਲਾਂ ਕੀ ਖਾਂਦੇ ਸੀ? ਹੈ ਪਹਿਲਾਂ ਭੁੱਕੜ ਖਾਂਦੇ ਸੀ, ਹੁਣ ਮਿਲਦਾ ਨਹੀਂ। ਅੱਛਾ ਹੈ ਠੀਕ ਆ, ਤੁਸੀਂ ਵੀ ਨਾਲ ਹੀ ਆਏ ਹੋ? ਹਾਂ ਇਕੱਠੀ ਆਏ ਹੋ ਦੋਨੇ? ਅੱਛਾ, ਕਿਹੜੇ ਪਿੰਡ ਤੋਂ? ਚੌ ਤੋਂ? ਆ ਇੱਥੇ ਆਈ ਜਾਂਦੇ ਨੇ ਹਲੇ। ਇਹ ਪੰਜਾਬ ਆ। ਅਸੀਂ ਤੁਹਾਨੂੰ ਇਹ ਤਸਵੀਰ ਇਸੇ ਕਰਕੇ ਜਿਹੜੀ ਕਿ ਦਿਖਾਈ ਆ। ਬਹੁਤ ਜਗ੍ਹਾ ਦੇ ਉੱਪਰ ਜਿਹੜਾ ਕਿ ਨਸ਼ਾ ਗਾ ਸਰਕਾਰ ਆਪ ਦੇ ਰਹੀ ਆ। ਇਹ ਇੱਕ ਗੋਲੀ ਅਜਿਹੀ ਗੋਲੀ ਆ ਜਿਸ ਦਾ ਬਹੁਤ ਜ਼ਿਆਦਾ ਸਰੀਰ ਨੂੰ ਸਾਈਡ ਇਫੈਕਟ ਹੈ, ਜਿਸ ਦੇ ਨਾਲ ਲੋਕਾਂ ਦੀ ਸਿਹਤ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਪਰ ਜੇਕਰ ਗੱਲ ਕੀਤੀ ਜਾਵੇ, ਜਿੱਥੇ ਲੋਕਾਂ ਨੂੰ ਜਾਂ ਇਹਨਾਂ ਮਰੀਜ਼ਾਂ ਨੂੰ ਸਮਝਾਉਣ ਦੀ ਲੋੜ ਆ, ਦੱਸਣ ਦੀ ਲੋੜ ਆ, ਤਾਂ ਉੱਥੇ ਸ਼ਾਇਦ ਇਹ ਸਰਕਾਰੀ ਹਸਪੀਟਲਾਂ ਦੇ ਵਿੱਚ ਨਸ਼ਾ ਗਾ ਜਿਹੜਾ ਉਹ ਮਿਲਦਾ ਵਾ। ਅੱਜ ਅਸੀਂ ਤੁਹਾਨੂੰ ਇਹ ਤਸਵੀਰ ਇਸੇ ਕਰਕੇ ਜਿਹੜੀ ਕਿ ਸਾਂਝੀ ਕਰੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਤਸਵੀਰਾਂ ਨੇ ਜਿਹੀਆਂ ਸਾਂਝੀਆਂ ਕਰਾਂਗੇ। ਕਹਿੰਦੇ ਸਾਈਡ ਇਫੈਕਟ ਬਹੁਤ ਆ ਇਹਦੇ, ਕਹਿੰਦੇ ਕਿ ਇਹਦੇ ਨਾਲ ਗੋਲੀ ਦੇ ਨਾਲ ਕਹਿੰਦੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ। ਮੈਨੂੰ ਬਹੁਤ ਟਾਈਮ ਹੋ ਗਿਆ ਬਾਈ, ਕੋਈ ਸਾਈਡ ਨਹੀਂ। ਜੇ ਅਸੀਂ ਦਵਾਈ ਦੇ ਤੌਰ ਤੇ ਖਾਣੀ ਹੈ ਇਹ, ਜੇ ਨਸ਼ੇ ਦੇ ਤੌਰ ਤੇ ਖਾਣੀ ਹੈ ਤਾਂ ਕੁਝ ਵੀ ਹੋ ਸਕਦਾ, ਮੈਂ ਕਹਿ ਨਹੀਂ ਸਕਦਾ। ਜਾਲੀ ਕਿੰਨੇ ਕੁ ਆਉਂਦੇ ਨੇ ਇੱਥੇ ਜਿਹੜੇ ਤੁਹਾਨੂੰ ਐਂ ਪਤਾ ਹੋਵੇ ਧਿਆਨ ਚੋ ਵੀ ਆ ਜਾਲੀ? ਐ ਨਹੀਂ ਪਤਾ ਬਾਈ, ਕਿਸੇ ਦਾ ਨਹੀਂ ਕੋਈ ਪਤਾ ਲੱਗਦਾ। ਇਹ ਤਾਂ ਜਿਹੜਾ ਕੋਈ ਵੇਚਦਾ ਫੜਿਆ ਗਿਆ ਉਹਦਾ ਹੀ ਪਤਾ ਲੱਗਦਾਗਾ। ਇੱਥੇ ਤਾਂ ਸਾਡੇ ਤਾਂ ਆਪਦਾ ਹੀ ਨਹੀਂ ਸਰਦਾ, ਸੀ ਕੀ ਵੇਚਣਾਗਾ। ਨਸ਼ਾ ਨਹੀਂ ਹੈਗਾ ਤਾਂ ਫਿਰ ਤੋੜ ਕਿਉਂ ਲੱਗਦੀ ਆ ਸਰੀਰ ਨੂੰ ਜੇ ਨਸ਼ਾ ਹੀ ਨਹੀਂ ਹੈਗਾ? ਤੁਸੀਂ ਕਿਹੜੇ ਸਰਕਾਰ ਫੀਮ ਦਾ ਜਾਂ ਭੁੱਕੀ ਦੇ ਠੇਕੇ ਖੋਲ ਦੇ। ਸਾਨੂੰ ਜ਼ਰੂਰਤ ਹੀ ਨਹੀਂ ਇੱਥੇ ਆਉਣ ਦੀ। ਫਿਰ ਫਿੱਟੇ ਮੂੰਹ ਇੱਥੇ ਅਸੀਂ ਦਿਖਾਈ ਵੀ ਨਹੀਂ ਦਿੰਦੇ, ਅਸੀਂ ਦਵਾਈ ਲੈਣ ਵੀ ਨਹੀਂ ਆਉਂਦੇ ਇੱਥੇ। ਤੁਸੀਂ ਇੰਡੀਅਨ ਆਰਮੀ ਦੇ ਸਾਬਕਾ ਸੋਲਜਰ ਹੋ। ਇੰਡੀਅਨ ਆਰਮੀ ਦੇ ਵਿੱਚ ਜਦੋਂ ਉੱਥੇ ਬਾਰਡਰ ਤੇ ਡਿਊਟੀ ਲੱਗਦੀ ਸੀ ਜਾਂ ਮਤਲਬ ਕਿਸੇ ਸੌਣੀ ਦੇ ਵਿੱਚ ਡਿਊਟੀ ਲੱਗਦੀ ਸੀ, ਉੱਥੇ ਕਿਵੇਂ ਸਾਰਦੇ ਸੀ? ਪਾਲਮਪੁਰ ਹਿਮਾਚਲ ਇੱਥੇ ਡਿਊਟੀ ਕਰੀ ਆ, ਜਿੱਥੋਂ ਕਿ ਡੋਡੇ ਆਮ ਮਿਲ ਜਾਂਦੇ ਆ ਬਾਈ। ਉਹ ਤਾਂ ਅੱਗ ਲਾਉਂਦੇ ਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹਦੇ 'ਚ ਨਸ਼ਾ ਹੈ। ਫੌਜ ਦੇ ਵਿੱਚ 20-25% ਆਦੀ ਹੈ ਪੰਜਾਬੀ ਆ ਜਿਹੜੇ ਮੁੰਡੇ। ਪੰਜਾਬ ਦੀਆਂ ਜਿਹਦੇ 98% ਕੁਰਬਾਨੀਆਂ ਯਾਰ, ਉੱਥੇ ਤਾਂ ਇਹ ਬੈਨ ਹੈ। ਜਿਨ੍ਹਾਂ ਦੀ 1% ਵੀ ਕੁਰਬਾਨੀ ਨਹੀਂ, ਉਹ ਉੱਥੇ ਬੀਜਦੇ ਵੀ ਆ, ਖਾਂਦੇ ਵੀ ਆ, ਮੌਜਾਂ ਕਰਦੇ ਆ। ਰਾਜਸਥਾਨ ਦੀ ਕਿੰਨੀ ਕੁਰਬਾਨੀ ਆ ਤੁਸੀਂ ਦੇਖ ਲਓ, ਉੱਥੇ ਵੀ ਠੇਕੇ ਅਲਾਉਡ ਨੇ। ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲਿਆ ਤਾਂ ਪੰਜਾਬ ਦੇ ਲੋਕਾਂ ਨੇ ਆਪਣੇ ਪੁੱਤਾਂ ਨੂੰ ਜਹਾਜ਼ਾਂ ਦੇ ਰਾਹੀਂ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਵੀ ਵੱਡੇ ਵਾਅਦੇ ਕਰੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰ ਦਿਆਂਗੇ। ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੋਵੇ, ਬੇਸ਼ੱਕ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਰਹੀਆਂ ਹੋਣ। ਜੇਕਰ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਨੇ ਵੀ ਵੱਡੇ ਵਾਅਦੇ ਦੇ ਨਾਲ ਗਰੰਟੀਆਂ ਦਿੱਤੀਆਂ ਸੀ ਕਿ ਅਸੀਂ ਕਿਸੇ ਨੂੰ ਬੇਰੁਜ਼ਗਾਰ ਨਹੀਂ ਰਹਿਣ ਦੇਣਾ ਤੇ ਅਸੀਂ ਪੰਜਾਬ ਦੇ ਵਿੱਚੋਂ ਜੋ ਨਸ਼ਾ ਉਸ ਨੂੰ ਖਤਮ ਕਰ ਦਿਆਂਗੇ। ਪਰ ਅੱਜ ਅਸੀਂ ਇੱਕ ਵਾਰ ਫੇਰ ਸਰਕਾਰੀ ਹਸਪੀਟਲ ਦੇ ਵਿੱਚ ਖੜ੍ਹੇ ਹਾਂ, ਜਿੱਥੇ ਕਿ ਸਰਕਾਰ ਦੇ ਵੱਲੋਂ ਖੁਦ ਨਸ਼ੇ ਵਾਲੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ। ਤੁਹਾਨੂੰ ਅਸੀਂ ਲਾਈਨ ਜਿਹੜੀ ਕਿ ਉਹ ਦਿਖਾ ਦਿੰਦੇ ਹਾਂ, ਲੰਮੀ ਲਾਈਨ ਆ। ਇਹ ਸਾਰੇ ਜਿਹੜੇ ਕਿ ਇੱਥੇ ਖੜ੍ਹੇ ਨੇ ਗੋਲੀਆਂ ਲੈਣ ਦੇ ਲਈ ਆਏ ਨੇ। ਹਲੇ
ਜਿਹੜੇ ਅਧਿਕਾਰੀ ਨੇ ਗੋਲੀਆਂ ਵੰਡੀਆਂ ਨੇ ਉਹ ਆਏ ਨਹੀਂ ਹੈਗੇ, ਪਰ ਉਹਨਾਂ ਦੀ ਵੇਟਿੰਗ ਦੇ ਲਈ ਕਦੋਂ ਤੋਂ ਖੜੇ ਨੇ, ਕਿੰਨਾ ਸਮਾਂ ਹੋ ਗਿਆ ਖੜਿਆਂ ਨੂੰ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਸਾਡੇ ਨਾਲ ਕੋਈ ਨੌਜਵਾਨ, ਕੋਈ ਆਦਮੀ ਲੜ ਵੀ ਪਵੇ, ਕਿਉਂਕਿ ਅਸੀਂ ਉਹਨਾਂ ਨੂੰ ਅੱਜ ਕੈਮਰੇ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਦੇਖੋ ਤੁਸੀਂ ਲਿਖਿਆ ਹੋਇਆ ਕਿ ਤੁਹਾਡੀ ਸਿਹਤ ਤੁਹਾਡੀ ਗੇਤ, ਇਹ ਜਿਹੜੀਆਂ ਸਲੋਗਨ ਨੇ ਇਹ ਹਸਪਤਾਲਾਂ ਦੇ ਵਿੱਚ ਆਮ ਹੀ ਮਿਲ ਜਾਂਦੇ ਨੇ। ਕਦੋਂ ਕਦੇ ਖੜੇ ਹੋ ਬਾਈ ਤੁਸੀਂ, ਕਿੰਨਾ ਕੁ ਟਾਈਮ ਹੋ ਗਿਆ? ਆ ਜਾਓ ਉਰੇ ਨੂੰ, ਆ ਜਾਓ ਉਰੇ ਨੂੰ, ਆ ਜਾਓ। 9 ਵਜੇ ਦਵਾਈ ਮਿਲਣ ਲੱਗ ਜੂ ਸਾਨੂੰ, 8 ਵਜੇ ਅਸੀਂ ਆਉਨੇ ਆ, ਤਕਰੀਬਨ 22 ਜ਼ਿਆਦਾ ਰਸ਼ ਤੋਂ ਡਰਦੇ 9 ਵਜੇ ਦੇ ਨਾਲ 9:15 ਵਜੇ ਨਾਲ ਦਵਾਈ ਵੰਡਣੀ ਸ਼ੁਰੂ ਹੋ ਜੂਗੀ। ਪਰ ਜਿੰਨੀ ਕਿਸੇ ਨੂੰ ਡੋਜ਼ ਲਾਈ ਹੈ, ਕਿਸੇ ਨੂੰ 2 ਲਾਈਆਂ, ਕਿਸੇ ਨੂੰ 1 ਲਾਈ ਹੈ, ਕਿਸੇ ਨੂੰ ਬਾਈ 3 ਲਾਈਆਂ। ਨਸ਼ਾ ਖਾਣ ਜਿਹੋ ਜਿਹਾ ਖਾਂਦਾ ਸੀ ਉਹ ਜਿਹੇ ਹਿਸਾਬ ਨਾਲ ਦੇ ਦਿੰਦੇ, ਹਫ਼ਤੇ ਦੀ ਵੀ ਦੇ ਦਿੰਦੇ, 1 ਦਿਨ ਦੀ ਵੀ ਦੇ ਦਿੰਦੇ, 10 ਦਿਨ ਦੀ ਵੀ ਦੇ ਦਿੰਦੇ। ਜੇ ਡਾਕਟਰ ਤੋਂ ਲਿਖਾ ਲਈਏ ਤਾਂ 14 ਦਿਨ ਦੀ ਵੀ ਦੇ ਦਿੰਦੇ। ਕਿਹੜੇ ਕਿਹੜੇ ਪਿੰਡਾਂ ਤੋਂ ਆਏ ਹੋ ਬਾਈ? ਬਾਈ ਇੱਥੇ ਬਠਿੰਡੇ ਜ਼ਿਲ੍ਹੇ ਦੇ ਵੀ ਆ, ਕੜੈਲਾ ਕੜੈਲੀ, ਜੇਠੂ ਕੇ, ਇਹ ਤਾਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਨੇ। ਇੱਕ ਅੱਧਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੋਰ ਵੀ ਹੋਊ, ਬਾਕੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ। 16-17 ਪਿੰਡਾਂ ਦੇ ਮੁੰਡੇ ਆਉਂਦੇ ਆ ਬਾਈ। ਚੱਲਵਾ ਮੋੜ ਤਾਜੋ ਤਪਾ ਸਾਰਾ ਹੀ ਹੁੰਦਾ ਹੈਗਾ। 16-17 ਤੁਸੀਂ ਤਾਂ ਪੰਜਾਬ ਦੇ ਲੱਗਦੇ ਨਹੀਂ, ਤੁਸੀਂ ਕਿੱਥੋਂ? ਯੂਪੀ ਚ ਹੈਗੇ ਹਾਂ, ਉਹ ਇੱਥੇ ਰਹਿੰਦੇ 20-25 ਸਾਲ ਹੋ ਗਏ। ਅੱਛਾ, ਯੂਪੀ ਵਾਲੇ ਵੀ ਇਹ ਲੱਗ ਗਏ ਗੋਲੀਆਂ ਖਾਣ? ਹਾਂਜੀ। ਪਹਿਲਾਂ ਕੀ ਖਾਂਦੇ ਸੀ? ਪਹਿਲਾਂ ਤਾਂ ਅਭੀ ਮੁੱਕੀ ਜਿਹੜੀ ਜੋ ਮਿਲ ਜਾਂਦਾ ਸੀ ਉਹ ਖਾ ਲੈਂਦੇ ਸੀ। ਹਾਂ, ਹੁਣ ਤਾਂ ਇੱਧਰ ਹੀ ਗੋਲੀਆਂ ਲੈਂਦੇ ਆ। ਕਿੰਨੀਆਂ ਮਿਲ ਜਾਂਦੀਆਂ ਨੇ ਇੱਕ ਦਿਨ? ਹਫ਼ਤੇ ਦੇ ਇੱਕ ਗੋਲੀ ਰੋਜ਼ ਦੀ ਹੈਗੀ, ਹਫ਼ਤੇ ਦੀ ਮਿਲਦੀ 7 ਗੋਲੀਆਂ। ਅੱਛਾ, ਹਾਂਜੀ। ਇਹਦੇ ਬਲੈਕ ਵੀ ਹੁੰਦੀ ਆ ਗੋਲੀਆਂ ਦੀ, ਵੇਚ-ਬੂਚ ਵੀ ਦਿੰਦੇ ਆ? ਬਲੈਕ ਬਲੂ ਨਹੀਂ ਹੁੰਦੀ, ਕੁਝ ਨਹੀਂ ਹੁੰਦਾ, ਇਹ ਤਾਂ ਗਲਤ ਗੱਲ ਹੈਗੀ। ਜਿਹੜੇ ਖਾਂਦੇ ਆ ਬਾਈ ਦੇਖੋ, ਉਹ ਤਾਂ ਇੱਥੇ ਕੋਈ ਵੀ ਨਹੀਂ ਉਹ ਕਰਦਾ। ਜਿਹੜਿਆਂ ਦੇ ਕਿਸੇ ਦੇ ਵਿੱਚ ਨਜਾਇਜ਼ ਬਣਾਏ ਹੋਏ ਆ ਉਹ ਭਾਈ ਵੇਚ ਵੀ ਦਿੰਦੇ ਆ, ਉਹ ਵੇਚ ਵੀ ਦਿੰਦੇ ਆ। ਇਹ ਡਾਕਟਰਾਂ ਨੂੰ ਚਾਹੀਦਾ, ਪ੍ਰਸ਼ਾਸਨ ਨੂੰ ਚਾਹੀਦਾ ਵੀ ਫੜੀਏ ਉਹਨਾਂ ਨੂੰ ਅਸੀਂ, ਜਿਹੜੇ ਨਹੀਂ ਖਾਂਦੇ। 1 ਮਿੰਟ ਆਉਣੇ ਆ ਬਈ, ਸਾਰਿਆਂ ਨੂੰ ਕੱਲੇ ਨੂੰ ਪੁੱਛਾਂਗੇ ਅੱਜ ਅਸੀਂ ਇੱਥੇ, ਤਾਂ ਕਰਕੇ ਆਏ ਆ। ਕਿੰਨੀ ਉਮਰ ਹੋ ਗਈ ਬਈ ਤੁਹਾਡੀ? ਮੇਰੀ ਹੋਊਗੀ 34 ਸਾਲ ਹੋਊ। 34 ਸਾਲ? ਹਾਂ, 34-35 ਸਾਲ ਹੋਊ। ਮੂੰਹ ਕਿਉਂ ਲੁਕੋਇਆ? ਮੂੰਹ ਤਾਂ ਲੁਕਾਉਣਾ ਆਇਡੈਂਟੀ ਤਾਂ ਲੁਕਾਉਣੀ ਪੈਂਦੀ ਆ ਉਹਦੀ। ਨਹੀਂ ਯਾਰ ਕਾਹਨੂੰ ਮੂੰਹ ਦਿਖਾਉਣਾ ਯਾਰ? ਜ਼ਰੂਰ। ਇਹ ਕਿਹੜਾ ਕੋਈ ਪਿੰਡ ਕਿਹੜਾ? ਬਠਿੰਡੇ ਜ਼ਿਲ੍ਹੇ ਦੇ ਬਸ ਨੇੜੇ ਤੇੜੇ ਰਹੀ ਆ। ਨਹੀਂ ਨੇੜੇ ਤੇੜੇ ਨਹੀਂ, ਬਠਿੰਡੇ ਜ਼ਿਲ੍ਹੇ ਜੇਠੂ ਕੇ ਪਿੰਡ। ਜੇਠੂ ਕੇ ਪਿੰਡ। ਹਾਂ, ਨਹੀਂ ਘਰੇ ਨਹੀਂ ਕੁਛ ਕਹਿੰਦੇ ਵੀ ਤੁਸੀਂ ਆ ਕਿੱਧਰ ਤੜਕੀ ਚੱਲ ਪੈਂਦੇ ਹੋ ਯਾਰ, ਨਾ ਚੱਜ ਨਾਲ ਚਾਹ ਪੀਂਦੇ ਹੋ, ਨਾ ਪਾਣੀ ਪੀਂਦੇ ਹੋ, ਤੜਕੀ ਚੱਕ ਕੇ ਕਦੇ ਸਾਈਕਲ ਕਦੇ ਮੋਟਰਸਾਈਕਲ ਕਿੱਧਰ ਨੂੰ ਚੱਲ ਪੈਂਦੇ ਹੋ? ਘਰੇ ਨਹੀਂ ਕੋਈ ਬੋਲਦਾ? ਬੋਲਦੇ ਤਾਂ ਹੈਗਾ ਵੀ ਔਖਾ ਤਾਂ ਹੈਗਾ, ਪਰ ਜਿਹੜੇ ਹੁਣ ਖਾਣੇ ਆ ਪਹਿਲਾਂ ਤੋਂ ਖੇਤੀਬਾੜੀ ਦਾ ਕੰਮ ਹੀ ਇਹੋ ਜਿਹਾ ਬਾਈ, ਜਾਂ ਮਜ਼ਦੂਰੀ ਦਾ ਕੰਮ ਹੀ ਇਹੋ ਜਿਹਾ ਵੀ ਜਦੋਂ 12-14 ਘੰਟੇ ਲੇਬਰ ਦਾ ਕੰਮ ਕਰਨਾ ਜਾਂ ਕਣਕ ਵੱਢਣੀ ਹੈ, ਬਹੁਤ ਮੁਸ਼ਕਿਲ ਨਾਲ। ਹਰ ਇੱਕ ਬੰਦਾ ਨਸ਼ਾ ਖਾਂਦਾ, ਹਰ ਇੱਕ ਖਾਂਦਾ। ਨਹੀਂ ਲੱਗਦਾ, ਪਹਿਲਾਂ ਵੀ ਅਸੀਂ ਖਾਂਦੇ ਸੀ, ਕੋਈ ਹੋਰ ਚੀਜ਼ ਖਾ ਲੈਂਦੇ ਸੀ, ਨਾਲ ਤਾਂ ਪੈਸਾ ਲੱਗਦਾ ਸੀਗਾ। ਹੁਣ ਮਤਲਬ ਵੀ ਇਹਦੀ ਡੋਜ਼ ਵੀ ਉਹ ਜਿਹੇ ਹਿਸਾਬ ਤੇ ਸਰਕਾਰ ਘਟਾਈ ਜਾਂਦੀ ਆ, ਹੌਲੀ ਹੌਲੀ ਕਰਕੇ ਬੰਦਾ ਵੀ ਉਹ ਕਰ ਸਕਦਾ। ਕਿੰਨੀਆਂ ਗੋਲੀਆਂ ਖਾ ਜਾਂਦੇ ਇੱਕ ਦਿਨ 'ਚ? 2 ਖਾ ਜਾਂਦੇ? ਹਾਂ। ਕਹਿੰਦੇ ਸਾਈਡ ਇਫੈਕਟ ਬਹੁਤ ਆ ਇਹਦੇ, ਕਹਿੰਦੇ ਕਿ ਇਹਦੇ ਨਾਲ ਗੋਲੀ ਦੇ ਨਾਲ ਕਹਿੰਦੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ। ਮੈਨੂੰ ਬਹੁਤ ਟਾਈਮ ਹੋ ਗਿਆ ਬਾਈ, ਕੋਈ ਸਾਈਡ ਨਹੀਂ। ਜੇ ਅਸੀਂ ਦਵਾਈ ਦੇ ਤੌਰ ਤੇ ਖਾਣੀ ਹੈ ਇਹ, ਜੇ ਨਸ਼ੇ ਦੇ ਤੌਰ ਤੇ ਖਾਣੀ ਹੈ ਤਾਂ ਕੁਝ ਵੀ ਹੋ ਸਕਦਾ, ਮੈਂ ਕਹਿ ਨਹੀਂ ਸਕਦਾ। ਮੈਨੂੰ ਕੋਈ ਫਰਕ ਨਹੀਂ ਪਿਆ, ਨਾ ਸੈਕਸ ਪੱਖੋਂ ਨਾ ਕਿਸੇ ਹੋਰ ਪੱਖੋਂ। ਮੈਂ ਤਕਰੀਬਨ 3.5 ਸਾਲ ਦਾ ਇਹ ਦਵਾਈ ਲੈ ਰਿਹਾ। ਤੁਹਾਡੀ ਕਿੰਨੀ ਉਮਰ ਆ ਬਾਈ? ਜੀ ਮੇਰੀ 40 ਸਾਲ ਦੀ ਉਮਰ ਹੈ ਜੀ। 40 ਸਾਲ? ਕਿਹੜਾ ਪਿੰਡ ਆ? ਇੱਥੋਂ ਲੋਕਲ ਹੀ ਆ ਜੀ। ਲੋਕਲ ਹੀ ਹੋ? ਹਾਂਜੀ। ਕਿੰਨੀਆਂ ਗੋਲੀਆਂ ਖਾ ਜਾਂਦੇ ਇੱਕ ਦਿਨ 'ਚ? ਭਾਈ 2 ਹੀ ਮਿਲਦੀਆਂ ਨੇ, 2 ਹੀ ਖਾਂਦੇ ਜੀ। 2 ਹੀ ਮਿਲਦੀਆਂ, 2 ਹੀ ਖਾਂਦੇ? ਹਾਂਜੀ। ਇੱਕ ਤੜਕੇ ਇੱਕ ਸ਼ਾਮ ਨੂੰ ਹੈ? ਹਾਂਜੀ ਹਾਂਜੀ ਬੰਨੀਆਂ ਹੋਈਆਂ ਨੇ? ਹਾਂਜੀ ਬੰਨੀਆਂ ਹੋਈਆਂ ਜੀ। ਅੱਛਾ, ਤੁਹਾਡੀ ਕਿੰਨੀ ਉਮਰ ਹੈ ਜੀ? 50 ਸਾਲ ਹੈ ਜੀ। 50 ਸਾਲ? ਹਾਂਜੀ। ਕਿਹੜੇ ਪਿੰਡ ਤੋਂ? ਤਪੇ ਤੋਂ ਹੀ। ਤਪੇ ਤੋਂ? ਹਾਂਜੀ। ਜਾਲੀ ਕਿੰਨੇ ਆਉਂਦੇ ਨੇ ਇੱਥੇ, ਜਿਹੜੇ ਤੁਹਾਨੂੰ ਐ ਪਤਾ ਹੋਵੇ ਧਿਆਨ 'ਚ ਵੀ ਆ ਜਾਲੀ? ਐ ਨਹੀਂ ਪਤਾ ਬਾਈ, ਕਿਸੇ ਦਾ ਨਹੀਂ ਕੋਈ ਪਤਾ ਲੱਗਦਾ। ਇਹ ਤਾਂ ਜਿਹੜਾ ਕੋਈ ਵੇਚਦਾ ਫੜਿਆ ਗਿਆ ਉਹਦਾ ਹੀ ਪਤਾ ਲੱਗਦਾਗਾ। ਹਾਂ। ਜਿਵੇਂ ਕੋਈ ਬਾਹਰ ਹਸਪਤਾਲ ਦਾ ਕੋਈ ਬੰਦਾ ਹੋਵੇ ਇਹਨਾਂ ਦਾ ਜਿਹੜਾ ਵੇਚਦਾ, ਉਹਨੂੰ ਐਂ ਫੜਿਆ ਜਾ ਸਕਦਾ। ਕਿਵੇਂ ਬਾਈ? ਜਿਵੇਂ ਬਾਹਰ ਕੋਈ ਅਧਿਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ ਸਰਕਾਰ ਇਹਨਾਂ ਦਾ, ਜਿਵੇਂ ਬਾਹਰ ਕੋਈ ਵੇਚਦਾ ਉਦੋਂ ਫੜਿਆ ਜਾ ਸਕਦਾ ਉਹ। ਇੱਥੇ ਤਾਂ ਸਾਡੇ ਤਾਂ ਆਪਦਾ ਹੀ ਨਹੀਂ ਸਰਦਾ ਸੀ ਕੀ ਵੇਚਣਾਗਾ। ਆਪਣਾ ਬੰਦਾ ਬਾਹਰ ਛੱਡ ਕੇ ਇੱਥੋਂ ਦਵਾਈ ਲੈ ਕੇ ਜਾਊ ਬੰਦਾ ਜਿਹੜਾ ਛੋਟੀ ਉਮਰ ਦਾ, ਤੁਸੀਂ ਜਦੋਂ ਬਾਹਰ ਉਹ ਕਰੋਗੇ ਪੈਸੇ ਦਿਖਾ ਕੇ ਬਾਈ ਦੇ ਦਿਓ, ਐਂ ਫੜ ਸਕਦੇ ਹੋ ਬੰਦੇ ਨੂੰ। ਅੱਛਾ, ਉੱਦਾਂ ਨਹੀਂ ਕੋਈ ਰਾਹ ਦਿੰਦਾ ਬਾਈ, ਉੱਦਾਂ ਨਹੀਂ ਕੋਈ ਦੱਸਦਾ। ਉੱਦਾਂ ਨਹੀਂ ਸਾਰਿਆਂ ਨੂੰ ਔਖਾ ਕਰ, ਜਿਵੇਂ ਕੁੱਟ ਕੇ ਹੁਣ ਸਾਰੇ ਕੰਮ ਵਾਲੇ ਬੰਦੇ ਆ, ਡੇਲੀ ਲਾਈਨ 'ਚ ਤਾਂ ਕਿਸੇ ਤੋਂ ਖੜਿਆ ਨਹੀਂ ਜਾਂਦਾ। ਹੁਣ ਜਿਹੜੇ ਕੰਮ ਵਾਲੇ ਆ ਉਹਨਾਂ ਨੂੰ ਵੀ ਔਖਾ ਹੋ ਜੂ, ਐਂ ਤਾਂ ਡੇਲੀ ਤਾਂ ਹਸਪਤਾਲ 'ਚ ਆਇਆ ਨਹੀਂ ਜਾਂਦਾ। ਹੁਣ ਜਿਹੜੇ ਵੇਚਦੇ ਆ ਉਹ ਤਾਂ ਖਾਂਦੇ ਵੀ ਨਹੀਂ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਵੀ ਨਹੀਂ ਹੋਣੀ। ਇਹ ਤਾਂ ਸਾਨੂੰ ਹੀ ਔਖਾ ਹੋਣਾ ਖਾਣ ਵਾਲਿਆਂ ਨੂੰ। ਲੱਗੇ ਹੋਏ ਉਹ ਕਰਦੇ ਹੋਣਗੇ। ਕਿੰਨੀ ਕੁ ਉਮਰ ਹੈਗੀ ਉਹਨਾਂ ਦੀ ਜਿਹੜੇ ਨਿੱਕੀ ਨਿੱਕੀ? ਘੱਟ ਤੋਂ ਘੱਟ 18-20 ਸਾਲ ਤੋਂ ਥੱਲੇ ਗਿਆ। ਹਾਂ, ਇਹ ਘੱਟ ਤੋਂ ਘੱਟ 18-20 ਸਾਲ ਦੀ ਉਮਰ ਦੇ ਜਿਹੜੇ ਨੌਜਵਾਨ ਨੇ ਉਹ ਵੀ ਗੋਲੀਆਂ ਇੱਥੋਂ ਲੈ ਕੇ ਜਾਂਦੇ ਨੇ।
ਤੇ ਇਹਨਾਂ ਲੋਕਾਂ ਦਾ ਕਹਿਣਾ ਕਿ ਉਹ ਗਾਹਾਂ ਜਾ ਕੇ ਵੇਚਦੇ ਨੇ। ਇੱਥੇ ਇਹਨਾਂ ਗੋਲੀਆਂ ਦੇ ਉੱਪਰ ਲਿਖਿਆ ਹੁੰਦਾ ਬਕਾਇਦਾ ਕਿ ਨਾਟ ਫॉर ਸੇਲ, ਕਿ ਗੌਰਮੈਂਟ ਦੀ ਚੀਜ਼ ਆ, ਇਸ ਨੂੰ ਤੁਸੀਂ ਸੇਲ ਨਹੀਂ ਕਰ ਸਕਦੇ, ਇਸ ਨੂੰ ਤੁਸੀਂ ਗਾਹਾਂ ਵੇਚ ਨਹੀਂ ਸਕਦੇ। ਪਰ ਇਹ ਤਸਵੀਰਾਂ ਹਰ ਇੱਕ ਹਸਪੀਟਲ ਦੀਆਂ ਮਿਲ ਜਾਣੀਆਂ ਨੇ, ਖਾਸ ਕਰਕੇ ਪੰਜਾਬ ਦੇ ਹਸਪਤਾਲਾਂ ਦੀਆਂ, ਜਿੱਥੇ ਸਰਕਾਰ ਨੇ ਕਿਹਾ ਕਿ ਅਸੀਂ ਮੁਹੱਲਾ ਕਲੀਨਿਕ ਬਣਾਵਾਂਗੇ, ਜਿੱਥੇ ਸਰਕਾਰ ਨੇ ਕਿਹਾ ਕਿ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ, ਸਿਹਤ ਸਹੂਲਤਾਂ ਦੀ ਜਿਹੜੀ ਕਿ ਅਸੀਂ ਪਹਿਲ ਦੇ ਆਧਾਰ 'ਤੇ ਉਸ ਨੂੰ ਤਰਜੀਹ ਦੇਵਾਂਗੇ। ਪਟਿਆਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਉਂਦੇ ਨੇ, ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੱਡਾ ਜਿਹੜਾ ਕਿ ਤਾਮਝਾਮ ਕੀਤਾ ਜਾਂਦਾ ਹੈ, ਤਾਂ ਉੱਥੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ। ਬੜੇ ਦਿਨਾਂ ਤੋਂ ਕੋਸ਼ਿਸ਼ ਸੀ ਕਿ ਇਸ ਹਸਪੀਟਲ ਦੀ ਜਿਹੜੀ ਕਿ ਕਵਰੇਜ ਆ ਉਹ ਕੀਤੀ ਜਾਵੇ। ਤੁਸੀਂ ਦੇਖ ਸਕਦੇ ਹੋ ਹਲੇ ਆਏ ਨਹੀਂ ਕੋਈ ਹੈ, ਸਰੀਰ ਟੁੱਟੀ ਜਾਂਦਾ ਸਰੀਰ ਟੁੱਟੀ ਜਾਂਦਾ। 60 ਸਾਲ 60 ਸਾਲ ਦੀ ਉਮਰ ਹੋ ਗਈ ਮੇਰੀ। ਹਾਂ 40 ਸਾਲ ਹੋ ਗਏ ਖਾਂਦੇ। ਹਾਂ ਤੇ ਮੈਂ ਆਹ ਦਵਾਈ ਨਾਲ ਸਾਰਦਾ ਹੁਣ। ਇੱਕ ਗੋਲੀ ਖਾਂਦਾ। ਹਾਂ ਕੰਮ ਕੀ ਕਰਦੇ ਹੋ? ਲੱਕੜ ਦਾ ਕੰਮ ਕਰਦਾ, ਕਾਰੀਗਰ ਹਾਂ ਮੈਂ, ਤਰਖਾਣਾ। ਅੱਛਾ, ਲੱਕੜ ਦਾ ਕੰਮ ਕਰਦਾ। ਹਾਂ ਤੇ ਉੱਥੇ ਬਸ ਸੋਫੇ ਬਣਾਉਣਾ, ਢਾਂਚੇ ਹਾਂ ਬਾਹਰ ਦੇ ਬਹੁਤ ਪੁਰੀਆਂ ਦੇ, ਉੱਥੇ ਲੱਕੜ ਦਾ ਕੰਮ ਕਰਦਾ। ਆਹ ਬੰਦੇ ਪੁੱਛ ਸਾਰੇ, ਮੈਂ ਲੱਕੜ ਦਾ ਕੰਮ ਕਰਦਾ। ਅਫਸੋਸ ਹੁੰਦਾ ਵੀ ਨਸ਼ੇ ਤੇ ਲੱਗ ਗਏ। ਹਾਂ ਇਹ ਤੋਂ ਬਿਨਾਂ ਮੈਂ ਉੱਠ ਨਹੀਂ ਸਕਦਾ। ਹੈ ਕੰਮ ਹੀ ਨਹੀਂ ਹੁੰਦਾ ਸਰ। ਨਹੀਂ ਕੁੱਤਿਆਂ ਨੂੰ ਬੈਠੇ ਰਹਿੰਦੇ ਆ ਅਸੀਂ, ਮਾਰੇ ਕੁੱਤਿਆਂ ਨੂੰ ਬੈਠੇ ਰਹਿੰਦੇ, ਕੰਮ ਨਹੀਂ ਹੁੰਦਾ, ਉੱਠਿਆ ਨਹੀਂ ਜਾਂਦਾ ਬਸ। ਹਾਂ ਇਹ ਆਧਾਰ ਕਾਰਡ ਦਿਖਾ ਕੇ ਗੋਲੀਆਂ ਲੈ ਜਾ। ਆਧਾਰ ਕਾਰਡ ਦਿਖਾ ਕੇ। ਕਿੰਨੀ ਉਮਰ ਆ ਬਾਈ ਤੁਹਾਡੀ? 40 ਸਾਲ ਜੀ। ਕਿਹੜੇ ਥਾਂ ਤੋਂ? ਹਾਲੀ ਕਾ ਤੋਂ ਜੀ। ਆਲੀ ਕਿਆਂ ਤੋਂ? ਹਾਂ ਜੀ। ਕਿੰਨੇ ਜ਼ਿਲ੍ਹੇ ਇੱਥੇ? 2 ਜ਼ਿਲ੍ਹੇ ਆਉਂਦੇ ਨੇ ਇੱਥੇ ਗੋਲੀਆਂ ਲੈਣ? ਹਾਂ ਕਈ ਜ਼ਿਲ੍ਹੇ ਨੇ ਜੀ। ਕਈ ਜ਼ਿਲ੍ਹੇ ਆਉਂਦੇ ਨੇ? ਸਾਰੇ ਆਹ ਨੇੜੇ ਨੇੜੇ ਪਿੰਡਾਂ ਦੇ ਸਾਰੇ ਆਉਂਦੇ ਆ। ਮਾਨਸਾ ਗਏ, ਕਾਰਡ ਜਿੰਨਿਆਂ ਨੇ ਕਾਰਡ ਬਣੇ ਆਉਂਦੇ ਹੀ ਹੈ। ਡੇਲੀ 700 ਬੰਦਾ ਲੈ ਜਾਂਦਾ ਜੀ। ਕਿੰਨੀਆਂ ਗੋਲੀਆਂ ਲੈ ਕੇ ਜਾਂਦੇ ਹੋ ਇੱਕ ਵਾਰੀ ਆ ਕੇ? 14 ਗੋਲੀਆਂ, 2 ਗੋਲੀਆਂ ਲੱਗੀਆਂ ਹੋਈਆਂ ਜੀ। 14 ਗੋਲੀਆਂ? ਹਾਂਜੀ ਹਫਤੇ ਦੀ। ਕਦੋਂ ਲੱਗ ਗਏ ਸੀ ਨਸ਼ਾ ਕਰਨ? ਬਹੁਤ ਟਾਈਮ ਹੋ ਗਿਆ ਜੀ। ਹੋਵਾਂਗੇ 18 ਕੁ ਸਾਲ ਦੇ ਜੋ ਲੱਗੇ ਸੀ। ਅੱਛਾ, ਫੁੱਕੀ ਨਸ਼ੇ ਤੇ ਕਿਵੇਂ ਪਏ? ਨਸ਼ਾ ਕਿਵੇਂ ਕਰਨ ਲੱਗੇ? ਚਾਹ ਚ ਹੀ ਲੱਗ ਗਏ? ਉਹ ਚਾਹ ਤਾਂ ਗਾਹ ਹੋਏ ਜੀ, ਕੰਮ ਹੀ ਹੈ ਸਾਡੇ ਮਿਸਤਰੀਆਂ ਨਾਲ ਵਾਗੇ, ਕਿਤੇ ਕਿਸੇ ਨਾਲ ਵਾਗੇ। ਦਿਹਾੜੀ ਨਾਲ ਤਾਂ ਹੋਰ ਵੀ ਜਾਂਦੇ ਆ, ਖੇਤੀ ਤਾਂ ਹੋਰ ਵੀ ਕਰਦੇ ਆ, ਸੋਫੀ ਰਹਿੰਦੇ ਨੇ ਜਾਂ ਅੰਮ੍ਰਿਤ ਛਕੇ ਹੋਏ ਨੇ ਜਿਨ੍ਹਾਂ ਦੇ। ਬਸ ਅੱਡੋ ਅੱਡੀ ਮਾਣਾ ਜੀ ਬੰਦੇ ਦਾ। ਅੱਛਾ, ਬਸ ਲੱਗ ਗਏ ਬਸ। ਸਾਰੀ ਦਿਮਾਗ ਦੀ ਖੇਡ ਆ ਵੀ ਦਿਮਾਗ ਜਿੱਥੇ ਲੱਗ ਗਿਆ ਲੱਗ ਗਿਆ। ਤੁਸੀਂ ਬਾਈ ਗੋਲੀ ਲੈਣ ਆਏ ਤੁਸੀਂ? ਹਾਂਜੀ ਗੋਲੀ ਲੈਣਾ। ਕਿਹੜੇ ਪਿੰਡ ਤੋਂ ਆਏ ਹੋ? ਆਲੀ ਕਹਿੰਦੇ ਜੀ। ਆਲੀ ਕਹਿੰਦੇ। ਹਾਂਜੀ ਫਿਰ ਤਾਂ ਜੋੜੀ ਬਣਾ ਕੇ ਆਏ ਹੋਗੇ ਨਾ ਵੀ ਚੱਲ ਚੱਲੀਏ। ਚਾਚੇ ਤਾਏ ਦੇ ਮੁੰਡੇ ਜੀ। ਅੱਛਾ, ਹਾਂਜੀ। ਕਿੰਨਾ ਕੁ ਖਾ ਜਾਂਦੇ ਹੋ ਗੋਲੀਆਂ ਇੱਕ ਦਿਨ ਚ? 2? ਮੈਂ ਜੀ 2 ਖਾਨਾ ਜੀ। 2 ਖਾਂਦੇ? ਹਾਂਜੀ। ਕੰਮ ਕੀ ਕਰਦੇ ਹੋ? ਮੋਟਰਸਾਈਕਲ ਜੀ। ਮੋਟਰਸਾਈਕਲਾਂ ਦਾ? ਹਾਂਜੀ ਇੱਥੇ ਹੀ ਦੁਕਾਨ ਆ ਜੀ ਮੇਰੀ ਤਾਪੇ। ਸਮਾਰ ਵੀ ਦਿੰਦੇ ਹੋ ਮੋਟਰਸਾਈਕਲ ਕਿ ਗੋਲੀ ਲਾ ਕੇ ਪੀਣ ਕ ਲੱਗੀ ਰਹਿੰਦੀ ਹੈ? ਸਮਾਰ ਵੀ ਦਿੰਨੇ ਆ ਜੀ। ਹੈਂ? ਸਮਾਰ ਵੀ ਦਿੰਨੇ ਆ। ਅੱਛਾ। ਬਾਹਰ ਲੱਡੇ F6 ਸਾਹਮਣੇ ਦੁਕਾਨ ਆ ਜੀ ਮੇਰੀ। ਬਾਹਰ ਲੱਡੇ ਇੱਥੇ ਹੀ ਤਾਪੇ। ਅੱਛਾ, F6 ਸਾਹਮਣੇ ਦੁਕਾਨ ਆ ਜੀ ਮੇਰੀ। ਕਿਵੇਂ ਬਾਈ? ਨਸ਼ਾ ਨਹੀਂ ਹੈਗਾ ਗੋਲੀ ਜੀ, ਇਹ ਸਿਰਫ ਨੱਕ ਨਹੀਂ ਵਗਦਾ ਬੰਦੇ ਦਾ, ਬੰਦੇ ਨੂੰ ਲੈਟਰਿੰਗਾਂ ਨਹੀਂ ਲੱਗਦੀਆਂ, ਸਿਰ ਦਰਦ ਨਹੀਂ ਕਰਦਾ, ਲੱਤਾਂ ਦਰਦ ਨਹੀਂ ਕਰਦੀਆਂ, ਬੰਦਾ ਆਪਣਾ ਰੂਟੀਨ ਦਾ ਕੰਮ ਕਰਦਾ, ਨਾ ਕਿ ਇਹਦੇ 'ਚ ਕੋਈ ਨਸ਼ਾ ਹੈ। ਕੋਈ ਨਸ਼ਾ ਨਹੀਂ ਇਹਦੇ 'ਚ। ਨਹੀਂ ਫਿਰ ਨਸ਼ਾ ਨਹੀਂ ਹੈਗਾ ਤਾਂ ਫਿਰ ਤੋੜ ਕਿਉਂ ਲੱਗਦੀ ਆ ਸਰੀਰ ਨੂੰ ਜੇ ਨਸ਼ਾ ਹੀ ਨਹੀਂ ਹੈਗਾ? ਤੁਸੀਂ ਕਹਿੰਦੇ ਹੋ ਇਹ ਗੋਲੀ 'ਚ ਨਹੀਂ ਹੈ ਬਾਈ ਨਾ। ਹੁਣ ਫੀਮ ਸਾਨੂੰ ਸਰਕਾਰ ਫੀਮ ਦਾ ਜਾਂ ਭੁੱਕੀ ਦੇ ਠੇਕੇ ਖੋਲ ਦੇ, ਸਾਨੂੰ ਜ਼ਰੂਰਤ ਹੀ ਨਹੀਂ ਇੱਥੇ ਆਉਣ ਦੀ। ਦਰ ਫਿੱਟੇ ਮੂੰਹ ਇੱਥੇ ਅਸੀਂ ਦਿਖਾਈ ਵੀ ਨਹੀਂ ਦਿੰਦੇ, ਅਸੀਂ ਦਵਾਈ ਲੈਣ ਵੀ ਨਹੀਂ ਆਉਂਦੇ ਇੱਥੇ। ਜਦੋਂ ਹੁਣ ਸਾਨੂੰ ਕਿਤੋਂ ਮਿਲਦਾ ਨਹੀਂ ਕੁਛ, ਪਰਚਾ ਪੈਂਦਾ NDPS ਦਾ 10-10 ਸਾਲ ਦੀ ਜਿਹਦੇ 'ਚ ਕੈਦ ਹੈ, ਫਿਰ ਅਸੀਂ ਬਾਈ ਮਜਬੂਰ ਹੋਏ ਇੱਥੇ ਕਾਰਡ ਬਣਾਏ ਆ ਤੇ ਇੱਥੇ ਹਫ਼ਤੇ ਬਾਅਦ ਆਉਂਦੇ ਆ, ਦਵਾਈ ਲੈ ਜਾਂਦੇ ਆ, ਆਪਦਾ ਰੂਟੀਨ ਦਾ ਕੰਮ ਕਰਦੇ ਆ। ਕਿਸੇ ਤੇ ਕੋਈ ਪਰਚਾ ਨਹੀਂ, ਜਿੰਨੇ ਬੰਦੇ ਬੈਠੇ ਇੱਥੇ ਕੋਈ ਵੀ ਪਰਚਾ ਹੋਵੇ ਕਿਸੇ ਤੇ। ਪਰ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਬੰਦ ਕਰਨ ਤੇ ਲੱਗੇ ਹੋਏ ਆ। ਕਹਿੰਦੀ ਬਿਲਕੁਲ ਨਸ਼ਾ ਬੰਦਾ, ਡੋਜ਼ ਘਟਾਈ ਜਾਂਦੇ ਆ ਬਾਈ। ਅਸੀਂ ਪੜ੍ਹਦੇ ਆ, ਮੈਂ ਪੜ੍ਹਿਆ ਹੋਇਆ, ਇੰਡੀਅਨ ਆਰਮੀ ਦਾ ਸਾਬਕਾ ਸੋਲਜਰ ਹੈ। ਡੋਜ਼ ਘਟਾਈ ਜਾਂਦੇ ਆ ਤੇ ਸਾਨੂੰ ਵੀ ਪਤਾ ਲੱਗਦਾ ਵੀ ਡੋਜ਼ ਘਟਾਈ ਜਾਂਦੇ ਆ। ਬਸ ਆਹ 6 ਮਹੀਨਿਆਂ 'ਚ ਕੋਈ ਸਾਲ 'ਚ ਛੱਡ ਦੇਣਾ ਇਹ ਗਰੋਹ ਅਗਲਾ ਵੜ ਦੂ। ਤੁਸੀਂ ਇੰਡੀਅਨ ਆਰਮੀ ਦੇ ਸਾਬਕਾ ਸੋਲਜਰ ਹੋ। ਇੰਡੀਅਨ ਆਰਮੀ ਦੇ ਵਿੱਚ ਜਦੋਂ ਉੱਥੇ ਬਾਰਡਰ ਤੇ ਡਿਊਟੀ ਲੱਗਦੀ ਸੀ ਜਾਂ ਮਤਲਬ ਕਿਸੇ ਸੌਣੀ ਦੇ ਵਿੱਚ ਡਿਊਟੀ ਲੱਗਦੀ ਸੀ, ਉੱਥੇ ਕਿਵੇਂ ਸਾਰਦੇ ਸੀ ਫਿਰ? ਉੱਥੇ ਬਾਈ ਰਤਾਂਗ, ਮੈਂ ਜ਼ਿਆਦਾਤਰ ਸ੍ਰੀਨਗਰ ਏਰੀਏ ਦੀ ਡਿਊਟੀ ਕਰੀ ਹੈ। ਰਤਾਂਗ, ਸ੍ਰੀਨਗਰ, ਧਰਮਸ਼ਾਲਾ,
ਪਾਲਮਪੁਰ ਹਿਮਾਚਲ ਇੱਥੇ ਡਿਊਟੀ ਕਰੀ ਆ, ਜਿੱਥੋਂ ਕਿ ਡੋਡੇ ਆਮ ਮਿਲ ਜਾਂਦੇ ਆ ਬਾਈ। ਉਹ ਤਾਂ ਅੱਗ ਲਾਉਂਦੇ ਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਇਹਦੇ 'ਚ ਨਸ਼ਾ ਹੈ। ਹਾਂ ਅਸੀਂ ਤਾਂ ਭਰੀਆਂ ਵੱਢ ਕੇ ਰੱਖ ਲੈਂਦੇ ਸੀ। ਹਾਂ ਭਰੀਆਂ ਵੱਢ ਕੇ ਅੱਜ ਵੀ ਜੇ ਕੋਈ ਰਤਾਂਗ ਜਾਵੇ ਜਾਂ ਸ੍ਰੀਨਗਰ ਦੇ ਏਰੀਏ 'ਚ ਜਾਵੇ ਜਾਂ ਜੰਮੂ ਜਾਵੇ, ਮੈਂ ਦਾਅਵੇ ਨਾਲ ਕਹਿਣਾ ਵੀ ਜਿੰਨੇ ਫੌਜੀਆਂ ਦੇ 80% ਦੇ ਤੁਸੀਂ ਬੈਗਾਂ 'ਚੋਂ ਭੁੱਕੀ ਕੱਢ ਸਕਦੇ ਹੋ। ਪੰਜਾਬੀ ਆ ਜਿਹੜੇ, ਉਹਨਾਂ ਨੂੰ ਪਤਾ ਵੀ ਇਹਦੇ 'ਚ ਨਸ਼ਾ ਹੈ। ਫੌਜੀ ਤਾਂ ਕਹਿੰਦੇ ਫਿੱਟ ਹੀ ਬੜੇ ਹੁੰਦੇ ਆ, ਕਹਿੰਦੇ ਫੌਜੀ ਤਾਂ ਫਿੱਟ ਹੀ ਬੜੇ ਹੁੰਦੇ ਆ, ਚਾਹੇ ਦੀ ਡਿਊਟੀ ਤੇ ਚਾਹੇ ਦੀ ਆਫ ਡਿਊਟੀ ਆ। ਨਹੀਂ ਬਾਈ ਫਿੱਟ ਤਾਂ ਮੈਂ ਵੀ ਆ, ਅੱਜ 52-53 ਸਾਲ ਦਾ ਐ ਭੱਜ ਲੈਨੇ ਹੋ? ਬਿਲਕੁਲ ਭੱਜ ਲਾਂਗੇ ਬਾਈ। ਕਿੰਨੇ ਕਿਲੋਮੀਟਰ ਭੱਜ ਲੈਨੇ ਹੋ? 3 ਕਿਲੋਮੀਟਰ ਬਿਨਾਂ ਰੁਕਿਆ ਭੱਜ ਸਕਦਾ, ਡੇਲੀ ਕਰਦਾ ਬਾਈ। ਮੈਂ ਮੁੰਡਿਆਂ ਨੂੰ, ਮੇਰੇ ਪਿੰਡ ਦਿਆਂ ਨੂੰ, ਭਰਤੀ ਹੋਣ ਵਾਲਿਆਂ ਨੂੰ ਭਜਾਉਣਾ ਵੀ ਹੈ, ਫਰੀ ਕੋਈ ਪੈਸਾ ਨਹੀਂ ਲੈਂਦਾ ਵੀਰੇ। ਗੱਲਾਂ ਕਰਨ ਦੀਆਂ ਇਹ ਠੀਕ ਆ ਵੀ ਫੌਜ ਦੇ ਵਿੱਚ 20-25% ਆਦੀ ਹੈ ਪੰਜਾਬੀ ਆ, ਜਿਹੜੇ ਮੁੰਡੇ ਖਾਣ ਦੇ, ਨਸ਼ੇ ਦੇ, ਭੁੱਕੜ ਦੇ। ਕਿਉਂਕਿ ਜਿੱਥੇ ਵੀ ਜਾਂਦੇ ਆ, ਬਿਹਾਰ 'ਚ ਜਾਂਦੇ ਆ, ਯੂਪੀ ਜਾਂਦੇ ਆ, ਉੱਥੇ ਤਾਂ ਜਾਂ ਰਾਜਸਥਾਨ ਜ਼ਿਆਦਾ ਬਾਰਡਰ ਏਰੀਆ ਡਿਊਟੀ ਲੱਗਦੀ ਹੈ, ਉੱਥੇ ਤਾਂ ਇਹ ਆਮ ਮਿਲਦੀ ਹੈ। ਇਹ ਸਾਡੇ ਪੰਜਾਬ 'ਚ ਹੀ ਕੁਛ ਵਿਰੋਧੀ ਪਾਰਟੀਆਂ ਕਹਿ ਦਿੰਦੀਆਂ, ਕੁਛ ਸਰਕਾਰ 'ਤੇ ਦਬਾਅ ਲਾਉਣ ਨੂੰ, ਕੁਛ ਭਾਈ ਹੈ ਵੀ ਮਾੜਾ, ਮੈਂ ਵੀ ਕਹਿਣਾ ਵੀ ਮਾੜਾ, ਪਰ ਮਜਬੂਰ ਹੁੰਦਾ ਇਨਸਾਨ ਜਿਹੜਾ ਲੱਗ ਜਾਂਦਾ। ਇਹ ਚੀਜ਼ ਤਾਂ ਕਹਿੰਦੇ ਇਦੋਂ ਵੀ ਜ਼ਿਆਦਾ ਮਾੜੀ ਹੈਗੀ ਜਿਹੜੀ ਇਹ ਇੱਥੋਂ ਗੋਲੀ ਲੈ ਕੇ ਖਾਣੇ ਹੋਗੇ ਜੀਭ ਦੇ ਥੱਲੇ ਰੱਖ। ਦੇਖੋ ਵੀਰ ਜੀ, ਮੈਂ ਖਾਣਾ, ਮੈਨੂੰ 2 ਲੱਗੀਆਂ, ਮੈਂ ਨਾਲ ਭੁੱਕੜ ਦੇ। ਅੱਜ ਮੈਂ ਬਿਲਕੁਲ ਹੀ ਸਹੀ ਦੱਸ ਦਿੰਦਾ, ਜਿਹੜੀ ਕੰਪਿਊਟਰ 'ਚ ਬੰਦ ਆ ਮੇਰੀ ਡਾਕੂਮੈਂਟ, 60 ਐਲਪ੍ਰੈਕਸ ਖਾ ਜਾਂਦਾ ਸੀ ਮੈਂ ਨਾਲ। 60 ਮੈਨੂੰ ਪਤਾ ਉਹ 60 ਬੰਦਿਆਂ ਦੀ ਡੋਜ਼ ਸੀ, 60 ਬੰਦਿਆਂ ਨੂੰ ਸਮਾ ਸਕਦੀਆਂ ਸੀ ਉਹ। ਪਰ ਵੀਰੇ ਮੈਨੂੰ ਸੈਕਸ ਪੱਖੋਂ ਜਾਂ ਹੁਣ ਕਿਸੇ ਵੀ ਕੋਈ ਵੀ ਪ੍ਰੋਬਲਮ ਨਹੀਂ। ਇਹ ਗੋਲੀ ਲੈ ਕੇ 2.5 ਸਾਲ ਤੋਂ ਖਾਣਾ, 3 ਸਾਲਾਂ ਤੋਂ ਪਿਛਲਿਆਂ ਤੋਂ ਮੈਂ, ਤੇ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ, ਨਾ ਅੱਖਾਂ ਤੋਂ ਕੋਈ। ਮੈਂ ਤਾਂ ਕਹਿੰਦਾ ਬਹੁਤ ਵਧੀਆ ਸਰਕਾਰ ਦਾ ਉੱਦਮ ਹੈ ਇਹ, ਜਿਹੜਾ ਸਾਨੂੰ ਦੇ ਦਿੰਦੇ ਆ, ਦਵਾਈ ਦੇ ਦਿੰਦੇ ਆ। ਜਦੋਂ ਹੁਣ ਅਸੀਂ ਭੁੱਕੜ ਖਾਂਦੇ ਸੀ, ਕੋਈ ਸਾਨੂੰ ਸੁਸੜ ਪੀ ਕੇ ਦੇ ਦਿੰਦਾ ਸੀ, ਰੁਪਈਆ ਵੀ 5000 ਲੈ ਲੈਣਾ ਸੀ, ਤੇ ਭਿਉਂ ਕੇ ਡੋਡੇ ਦੇ ਦੇਣੇ ਰਗੜ ਕੇ, ਉਹਦੇ 'ਚ ਪਤਾ ਨਹੀਂ ਕੀ ਮਿਲਾਉਂਦੇ ਆ। ਅੱਜ ਤੁਸੀਂ ਲੈ ਕੇ ਦੇਖ ਲਓ, ਮਿਲਦੀ ਅੱਜ ਕਿਹੜਾ ਪੈਸੇ ਮਹਿੰਗੀ ਆ, ਅੱਜ ਕਿਹੜਾ ਬੰਦ ਹੋ ਗਈ, ਜਿੱਥੋਂ ਮਰਜ਼ੀ ਲੈ ਲਓ ਤੁਸੀਂ, ਮਿਲੂ ਫੀਡ, ਫੀਮ 'ਚ ਗੁੜ ਮਿਲੂ ਤੁਹਾਨੂੰ, ਸਟਿੱਕ ਨਹੀਂ ਮਿਲੂ। ਫਿਰ ਮਜਬੂਰ ਹੋਏ ਹੁਣ 4000 ਰੁਪਇਆ ਕਿਲੋ ਤੇ ਜਾਂ 5000 7000 ਕਿਲੋ ਤੋਂ ਲਾ ਕੇ ਤਾਂ ਸਰਕਾਰੀ ਦਵਾਈ ਠੀਕ ਹੈ ਬਾਈ। ਮਜਬੂਰੀ ਨਾ ਖਾਂਦੇ ਅਸੀਂ, ਸ਼ੌਂਕ ਨਾਲ ਨਹੀਂ ਖਾਂਦੇ। ਬਿਲਕੁਲ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ, ਹੋਰ ਕਿਸੇ ਨੇ ਬੋਲਣਾ? ਹੁਣੀ ਆਏ ਹੋ ਤੁਸੀਂ? ਠੰਡ ਚੜ ਗਈ ਹੋਣੀ ਆ ਹੈ? ਠੰਡ ਤਾਂ ਹੁਣ ਚੜ੍ਹਨੀ ਹੈ ਜੀ। ਸਰਦਾ ਨਹੀਂ ਹੈਗਾ ਇੱਥੇ ਆਈ ਬਿਨਾਂ ਵੀ ਘਰੇ ਬਹਿ ਜਾਓ ਰਜਾਈ 'ਚ? ਜੇ ਸਰਦਾ ਹੁੰਦਾ ਫਿਰ ਰਜਾਈ 'ਚ ਵੜ ਕੇ ਬਹਿ ਜਾਂਦੇ। ਹੈ ਮਜਬੂਰੀ ਹੈ। ਅੱਛਾ, ਮਜਬੂਰੀ ਕਾਹਦੀ ਆ? ਕੰਮ ਦੀ। ਕੰਮ ਦੀ? ਹਾਂ, ਖੇਤੀਬਾੜੀ ਕਰਦਾ, ਪਸ਼ੂ ਸਾਂਭਦਾ। ਪਸ਼ੂ ਸਾਂਭਦੇ? ਹਾਂਜੀ, ਬੁਰਜ ਤੋਂ ਆਇਆ। ਬੁਰਜ ਤੋਂ? ਬੁਰਜ ਫਤਿਹਗੜ੍ਹ ਤੋਂ। ਕਾਫੀ ਦੂਰ ਪੈ ਜਾਂਦਾ, ਇੱਥੋਂ ਪੈ ਜਾਂਦਾ 15 ਕਿਲੋਮੀਟਰ ਵਾਂਗੂ। ਹਾਂ ਹੈਗਾ 15-16 ਕਿਲੋਮੀਟਰ। ਹੈਨਾ? ਕਿੰਨਾ ਕੁ ਇਹ ਜਿਹੜਾ ਨਸ਼ਾ ਇੱਥੇ ਜਾਂ ਜਿਹੜੀ ਇਹ ਗੋਲੀ ਦਿੰਦੇ ਨੇ, ਕਿੰਨਾ ਕੁ ਅਸਰ ਕਰਦੀ ਆ? ਅਸਰ ਤਾਂ ਜੀ ਜਿਹਨੇ ਤਾਂ ਕੰਮ ਦੇ ਹਿਸਾਬ ਨਾਲ ਖਾਣੀ ਹੈ, ਉਹਨੂੰ ਤਾਂ ਅੱਧੀ ਵੀ ਕੰਮ ਕਰਦੀ ਹੈ। ਮੈਂ ਅੱਧੀ ਖਾਂਦਾ। ਹਾਂ ਦੇਖੋ ਨੰਬਰ ਲੱਗੇ ਹੋਏ ਤੁਹਾਡੇ? ਹਾਂ ਜੀ, ਨੰਬਰ ਲੱਗੇ ਹੋਏ ਨੇ ਜੀ। ਲੱਗਾ 20 ਨੰਬਰ ਬਾਈ ਦਾ, ਜਿਵੇਂ ਨੰਬਰ ਲੱਗੇ ਹੋਏ। ਇਹ ਤਾਂ 16 ਕੇ ਤਾਂ 15 ਜੀ। ਇਹ ਤਾਂ ਬਾਈ ਅਸੀਂ ਵੈਸੇ ਹੀ ਆਪਦੇ ਨੰਬਰ ਲਾਏ ਹੋਏ ਨੇ। ਅੱਛਾ। ਕਿ ਬਸ ਕਹੇ ਕਿ ਇੱਕ ਦੂਜੇ ਤੋਂ ਕੋਈ ਮੂਹਰੇ ਵੱਧ ਕੇ ਨਹੀਂ ਲਿਜਾ ਸਕਦਾ, ਐਵੇਂ ਕੋਈ ਆਉਂਦਾ ਮਗਰੋਂ ਆ। ਹੁਣ ਜਿਹੜੇ 8 ਵਜੇ ਦੇ ਆਏ ਖੜੇ ਨੇ, ਉਹ ਆ ਕੇ 9 ਵਜੇ ਲੈਣ ਲੱਗ ਜਾਣਗੇ, ਫਿਰ ਉਹਦਾ ਕੀ ਫਾਇਦਾ ਨਿਕਲੂਗਾ? ਦੇਖਾਂ ਨੰਬਰ ਲਿਖਿਆ ਹੋਇਆ ਹੱਥ ਤੇ? ਹਾਂ ਨੰਬਰ ਲਿਖੀ ਬੈਠਿਆ ਪੈਨ ਨਾਲ, ਆਹ ਦੇਖੋ। ਹਾਂ ਜੀ, ਹਾਂ ਨੰਬਰ ਲਿਖਿਆ ਹੋਇਆ। ਅੱਛਾ। ਹਾਂ ਜੀ, ਜਮਾ ਨਹੀਂ ਆਉਂਦੇ ਇੱਥੇ, ਭੁੱਕੀ ਫੀਮ ਆਵਾਂ ਕਰ ਦੇਣ, ਜਮਾ ਨਹੀਂ ਆਉਂਦੇ ਇੱਥੇ। ਅੱਛਾ। ਹਾਂ, ਭੁੱਕੀ ਫੀਮ ਉਹਦੇ ਪੈਸੇ ਲੱਗਣਗੇ ਫ੍ਰੀ 'ਚ? ਹਾਂ, ਕਿਹੜੇ ਉਹਦੇ ਪੈਸੇ ਲੱਗਣਗੇ? ਕੰਮ ਵੀ ਦੁੱਗਣਾ ਕਰਾਂਗੇ। ਇਹਦੇ ਨਾਲ ਕੰਮ ਨਹੀਂ ਕਰਦੇ? ਕੰਮ ਵੀ ਕਰਦੇ ਇਹਦੇ ਨਾਲ। ਜਿਵੇਂ ਗਰੀਬ ਬੰਦੇ ਦੀ ਦਿਹਾੜੀ ਛੁੱਟ ਜਾਂਦੀ ਜੀ, ਜਿਹੜਾ ਟਾਈਮ ਇੱਥੇ ਫਿਰ 2 ਘੰਟੇ ਫੁੱਟ ਜਾਂਦੇ ਹੈਗੇ। ਸਾਨੂੰ ਕਿਹੜਾ ਕੰਮ ਤੇ ਲਾਊਗਾ? ਹੁਣ ਇਹਦੇ ਬਾਅਦ ਕੰਮ ਅੱਜ ਤੇ ਕਿਹੜਾ ਦਿਹਾੜੀ ਗਈ, ਫਿਰ ਖਾਓ ਹੀ ਨਾ। ਸਰਦਾ ਨਹੀਂ ਜੀ, ਫਿਰ ਸਰਦਾ ਨਹੀਂ ਜੀ, ਕੰਮ ਨਹੀਂ ਹੁੰਦਾ ਜੀ। ਮੰਜੇ 'ਚ ਪਾਵਾਂਗੇ। ਹਾਂ ਅੱਛਾ, ਮੰਜੇ 'ਚ ਪਾਉਂਗੇ। ਹਾਂ, ਭੁੱਕੀ ਫੀਮ ਆਮ ਕਰਦੇ ਸੀ, ਜਮਾ ਨਹੀਂ ਮਰਦੀਆਂ ਜੀ 2। ਆਹ ਚੱਕਰ ਆ ਜੀ। ਜੇ ਹੁਣ ਅੱਜ ਛੁੱਟੀ ਹੁੰਦੀ, ਸੋਮਵਾਰ ਤੱਕ ਦੀਆਂ ਛੁੱਟੀਆਂ ਹੋਣਗੀਆਂ। ਫਿਰ ਠੇਕੇ ਖੁੱਲੇ ਦਾ ਪਿਆ, ਸ਼ਰਾਬ ਦੇ ਵਾਧੂ ਖੁੱਲੇ ਪਏ। ਵੀ ਨਾ ਪੀਂਦੇ ਅਸੀਂ, ਸ਼ਰਾਬ ਪੀਂਦੇ ਨਹੀਂ। 300 ਰੁਪਏ ਸ਼ਰਾਬੀ ਹੈ ਬਾਈ, ਸ਼ਰਾਬੀ ਕੰਮ। 300 ਦੀ ਬੋਤਲ ਹੈ। 300 ਕਹਿੰਦਾ ਨਾ ਵੀ ਠੇਕੇ ਖੋਲ ਦੇਣ। ਸ਼ਰਾਬ ਵੀ ਇੱਕ ਨਸ਼ਾ ਹੀ ਹੈ, ਜਿਹੜੀ ਸਰਕਾਰ ਆਪ ਅਲਾਉਡ ਕਰਦੀ ਹੈ ਨਾ। ਪੰਜਾਬ ਦੀਆਂ ਜਿਹਦੇ 98% ਕੁਰਬਾਨੀਆਂ ਯਾਰ, ਉੱਥੇ ਤਾਂ ਇਹ ਬੈਨ ਹੈ। ਜਿਨ੍ਹਾਂ ਦੀ 1% ਵੀ ਕੁਰਬਾਨੀ ਨਹੀਂ, ਯੂਪੀ ਦੀ ਲਾ ਲਓ ਸਾਹਿਬ, ਬਿਹਾਰ ਦੀ 1% ਵੀ ਕੁਰਬਾਨੀ ਨਹੀਂ ਹੈ ਆਜ਼ਾਦੀ 'ਚ, ਉਹ ਉੱਥੇ ਬੀਜਦੇ ਵੀ ਆ, ਖਾਂਦੇ ਵੀ ਆ, ਮੌਜਾਂ ਕਰਦੇ ਆ। ਰਾਜਸਥਾਨ ਦੀ ਕਿੰਨੀ ਕੁਰਬਾਨੀ ਆ ਤੁਸੀਂ ਦੇਖ ਲਓ, ਉੱਥੇ ਵੀ ਠੇਕੇ ਅਲਾਉਡ ਨੇ, ਸਾਡੇ ਨਹੀਂ ਅਲਾਉਡ। ਕਿਉਂ ਬਈ?
ਕਾਹਦੇ ਠੇਕੇ ਭੁੱਕੀ ਹਾਂ ਫੀਮ ਭੁੱਕੀ ਦੇ। ਜੇ ਰਾਜਸਥਾਨ ਦੇ ਵਿੱਚ 100 ਮਗਰ 3 ਬੰਦੇ ਨਹੀਂ ਖਾਂਦੇ ਕਿਉਂਕਿ ਉੱਥੇ ਆਮ ਹੈ। ਸਾਡੇ ਤਾਂ ਬੁੜੀਆਂ ਵੀ ਖਾਂਦੀਆਂ ਨੇ, ਇਸ ਕਰਕੇ ਖਾਂਦੀਆਂ ਨੇ ਵੀ ਸਾਡੇ ਹੈ ਨਹੀਂ। ਹਾਂ ਅੱਧੀਆਂ ਬੁੜੀਆਂ ਵੀ ਦਿਖਾ ਦੇਣਾ। ਬਰਨਾਲੇ ਤੁਸੀਂ ਚੱਲ ਜਾਓ, ਅੱਜ ਇੱਥੇ ਖੜੇ ਹੋ, ਬਰਨਾਲੇ ਚੱਲ ਜਾਓ, ਬੁੜੀਆਂ ਲੈਣ ਆਉਣਗੀਆਂ। ਬਰਨਾਲੇ ਦੇ ਤੁਹਾਨੂੰ ਹਸਪਤਾਲ ਦੇ ਵਿੱਚ ਲੇਡੀਜ਼ ਵੀ ਮਿਲ ਜਾਣਗੀਆਂ। ਅਸੀਂ ਗਏ ਸੀ ਇੱਕ ਦਿਨ, ਉੱਥੇ ਤਾਂ ਇਦੋਂ ਵੀ ਜ਼ਿਆਦਾ ਲੰਬੀ ਲਾਈਨ ਹੁੰਦੀ ਹੈ ਜਿਹੜੀ ਇੱਥੇ ਲੇਡੀਜ਼ ਮਿਲ ਜਾਣਗੀਆਂ ਤੁਹਾਨੂੰ। ਲੈਣ ਇੱਥੇ ਵੀ ਲੱਗੂ ਹਲੇ ਜੀ। ਇੱਥੇ ਕਿੱਥੋਂ ਤੱਕ ਲੱਗੇ ਨੇ ਲੈਣ? ਟੱਪ ਜਾਂਦੇ ਆਏ ਦੂਰੇ ਦੂਰੇ ਤੀਰੇ ਕਿਹੜੇ ਫਿਰ ਜਾਂਦੇ ਇੱਥੇ। ਐ ਲੈਣ ਇੱਥੋਂ ਚੱਲ ਵੀ ਐ ਆਉਣਗੇ ਘੋਕੇ ਐ ਅੱਛਾ ਇਹਦੇ ਤੁਸੀਂ ਘੁੰਮ ਜਾਂਦੇ ਆ? ਐ ਜਿਹੜਾ ਆਈ ਜਾਣਗੇ। ਖੜੋ ਜੀ 10 ਮਿੰਟ 10 ਮਿੰਟ ਲੱਗ ਜਾਣੀ ਵੀਰ ਜੀ, ਬਹੁਤ ਵੱਡੀ ਲੈਣ ਹੋ ਜਾਣੀ। ਤਾਂ ਬਾਈ ਅਸੀਂ ਤਾਂ ਕਹਿੰਦੇ ਹਾਂ ਧੰਨਵਾਦ ਸਰਕਾਰ ਦੇ। ਤੇ ਨਹੀਂ ਇਹ ਸਾਰੇ ਚੋਰੀਆਂ ਡਾਕਿਆਂ 'ਚ ਕਿਸੇ ਨੇ ਕੁਛ ਕਰਨਾ ਸੀ, ਗਲਤ ਕੰਮ ਕਰਨੇ ਸੀ ਜੇ ਦਵਾਈ ਨਾ ਹੁੰਦੀ। ਹੁੰਦੀਆਂ ਨੇ ਚੋਰੀਆਂ ਡਾਕੇ, ਟਰਾਂਸਫਾਰਮ ਲਾ ਲੈਂਦੇ ਨੇ, ਤਾਰਾਂ ਚੋਰੀ ਚਿੱਟੇ ਵਾਲੇ ਉਹ ਚਿੱਟੇ ਸਮੈਕ ਵਾਲੇ ਕਰਦੇ ਆ ਬਾਈ, ਗੋਲੀ ਵਾਲਾ ਕੋਈ ਨਹੀਂ ਕਰਦਾ। ਰੋਜ਼ ਆਉਂਦਾ ਉੱਥੇ ਤੇ 300 ਬੰਦਾ ਰੋਜ਼ ਆਉਂਦਾ ਸੀ ਦਵਾਈ ਲੈਣ, 400 ਬੰਦਾ ਡੇਲੀ ਦਾ ਵੀਰੇ। ਹਾਂ ਡੇਲੀ ਦਾ ਵੀਰੇ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ ਇੱਥੋਂ ਦੀਆਂ ਦਿਖਾ ਰਹੇ ਹਾਂ, ਕੋਸ਼ਿਸ਼ ਕਰਾਂਗੇ ਕਿ ਜਿਹੜੇ ਹੋਰ ਆਉਣਗੇ ਇੱਥੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਇਹ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇੱਥੋਂ ਗੋਲੀਆਂ ਲੈ ਲੈਂਦੇ ਨੇ, ਬਾਹਰ ਲਿਜਾ ਕੇ ਕੋਈ 50 ਰੁਪਈਆਂ ਦੀ, ਕੋਈ 40 ਰੁਪਈਆਂ ਦੀ ਜਿਹੜੀ ਕਿ ਗੋਲੀ ਵੇਚਦੇ ਨੇ ਤੇ ਫਿਰ ਉਹਨਾਂ ਗੋਲੀਆਂ ਦਾ ਚਿੱਟਾ ਪੀਂਦੇ ਨੇ, ਉਹਨਾਂ ਨੂੰ ਫੜਨ ਦੀ ਵੀ ਅੱਜ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ। ਆਹ ਖੁੱਲ ਗਿਆ, ਖੁੱਲਿਆ ਨਹੀਂ ਅਜੇ? ਕਿੰਨਾ ਟਾਈਮ ਹੋ ਗਿਆ? ਅੱਛਾ ਕਿੰਨੇ ਵਜੇ ਖੁੱਲਦਾ ਇਹ? ਅੱਛਾ 9 ਵਜੇ ਟਾਈਮ ਆ। 8 ਵਜੇ ਦੇ ਖੜੇ ਆ ਜੀ ਅਸੀਂ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਪੰਜਾਬ ਨੂੰ ਕਿੱਧਰਲੇ ਪਾਸੇ ਨੂੰ ਧੱਕਿਆ ਜਾ ਰਿਹਾ। ਜਿਹੜਾ ਕਦੇ ਹੈ ਜੀ ਸਾਡੇ ਫੀਮ ਭੁੱਕੀ ਮਿਲਦੀ ਸੀ 300-400 ਨੂੰ, ਉਹਨਾਂ ਨੇ ਚਿੱਟਾ ਲਿਆਂਦਾ ਤਾਂ ਅਸੀਂ ਅੱਜ ਆਹ ਵਿਪਤਾ ਨੂੰ ਫੜਿਆ। ਨਹੀਂ ਸਾਨੂੰ, ਅਸੀਂ ਵੀ ਰਜਾਈ 'ਚ ਬੈਠਦਾ ਸੀ, ਸਾਡੇ ਵੀ ਬੱਚੇ ਆ, ਸਾਡੇ ਵੀ ਪਸ਼ੂ ਰੱਖਿਆ ਸੀ ਵੀ ਆਪਦੇ ਘਰੇ ਬੈਠ ਸਕਦੇ ਸੀ। ਹੁਣ ਨਹੀਂ, ਹੁਣ ਬੰਦ ਹੋ ਜੇ ਫਿਰ। ਹੁਣ ਆਹ ਦੇ ਬੰਦ ਕਰੀ ਵੀ ਆ, ਬੰਦ ਇਹਦਾ ਛਡਾਉਂਦੇ ਨੇ, ਛਡਾਉਂਦੇ ਨੇ। ਚਿੱਟਾ ਤਾਂ ਉਨਾ ਹੀ ਆ, ਇਹ ਤੋਂ ਬਾਅਦ ਗਿਆ ਕਹਿੰਦੇ, ਘਟਿਆ ਤਾਂ ਹੈ ਨਹੀਂ ਬਾਈ। ਅੱਗੇ ਕਿੰਨੇ ਕੇਸ ਆਉਂਦੇ ਸੀ ਚਿੱਟੇ ਦੇ। ਤੁਹਾਡੇ ਕੋਲ ਕੀ ਸਬੂਤ ਆ? ਤੁਸੀਂ ਨਾਂ ਲਈ ਜਾਂਦੇ ਹੋ, ਤੁਹਾਡੇ ਕੋਲ ਕੀ ਸਬੂਤ? ਟੀਵੀਆਂ ਦੇ ਖਬਰਾਂ ਸੁਣਦਾ ਯਾਰ। 400 ਰੁਪਏ ਕਿਲੋ ਜੇਠੂ ਕੇ ਪਿੰਡ ਤੋਂ, ਗੁੱਡੋ ਤੋਂ ਸਾਨੂੰ ਭੁੱਕੀ ਮਿਲ ਜਾਂਦੀ ਸੀ 400 ਦੀ ਕਿਲੋ। ਜਦੋਂ ਇਹਨਾਂ ਦਾ ਰਾਜ ਆਇਆ ਦੁਬਾਰੇ ਸਾਨੂੰ 4000 ਨੂੰ ਵੀ ਨਹੀਂ ਮਿਲੀ ਉਹੀ ਭੁੱਕੀ, ਕਿਉਂਕਿ ਭੁੱਕੀ 'ਚ ਤਾਂ ਇੱਕ ਟਰੱਕ 'ਚ ਵੇਚ ਕੇ ਉਹਨਾਂ ਨੂੰ ਹਿੱਸਾ ਨਹੀਂ ਸੀ ਮਿਲਦਾ। ਤੇ ਚਿੱਟਾ 1 ਕਿਲੋ, ਜੋ ਕਿਲੋ 2 ਕਰੋੜ ਦਾ, ਉਹਦੇ 'ਚ ਇਹਨਾਂ ਨੂੰ ਲੁਕਾਉਣਾ ਵੀ ਸੌਖਾ, ਵੇਚਣਾ ਵੀ ਸੌਖਾ ਤੇ ਸਾਡੀ ਜਵਾਨੀ ਨੂੰ ਬਰਬਾਦ ਕਰਨਾ ਵੀ ਸੌਖਾ। ਤਾਂ ਬਿਲਕੁਲ ਜਿਵੇਂ ਕਹਿੰਦੇ ਕਿ ਲੋਕਾਂ ਨੂੰ ਕਿਹਾ ਜਾਂਦਾ, ਉਵੇਂ ਲੋਕ ਵੀ ਜਿਹੜਾ ਕਿ ਬੋਲਣਾ ਸ਼ੁਰੂ ਕਰ ਦਿੰਦੇ ਨੇ। ਇਹ ਵੀ ਕਿਹਾ ਜਾਂਦਾ ਕਿ ਜੇ ਇੱਕ ਝੂਠ ਨੂੰ 100 ਵਾਰ ਬੋਲੋਗੇ ਤਾਂ ਉਹ ਸੱਚ ਸਾਬਤ ਹੋ ਜਾਂਦਾ। ਤਾਂ ਅਸੀਂ ਤੁਹਾਨੂੰ ਇਹ ਤਸਵੀਰ ਜਿਹੜੀ ਕਿ ਦਿਖਾ ਰਹੇ ਹਾਂ, ਇੱਥੇ ਅੰਦਰ ਚੱਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲ ਕੀਤੀ ਜਾਵੇ। ਕਿ ਮੈਡਮ ਨੂੰ ਪੁੱਛਦੇ ਕਿੰਨੇ ਕੁ ਬੰਦੇ ਆ ਜਾਂਦੇ ਨੇ ਇੱਥੇ। ਮੈਮ ਇੱਧਰ ਦੀ ਆ ਜਾਈਏ। ਕਿੰਨੇ ਕੁ ਆ ਜਾਂਦੇ ਨੇ ਇੱਥੇ ਨਸ਼ਾ ਲੈਣ ਦੇ ਲਈ? ਦਿਨ ਦੇ ਵਿੱਚ ਦੀ ਗੱਲ ਕਰਦੇ ਹਾਂ? ਹਾਂਜੀ ਆਪਣੇ ਕੋਲੇ ਡੇਲੀ ਦੇ 400 450 ਪੇਸ਼ੈਂਟ ਦੇ ਨੀਅਰ ਅਬਾਊਟ ਆਉਂਦੇ ਹੈਗੇ ਡੇਲੀ ਦੇ। ਮੰਨ ਲਓ ਵੀ 400 ਵੀ ਆ ਸਕਦਾ, 450 ਵੀ ਆ ਸਕਦਾ। ਕੋਈ ਲੜਾਈ, ਕੋਈ ਤੰਗ ਪਰੇਸ਼ਾਨੀ ਤਾਂ ਨਹੀਂ ਕਰਦਾ? ਨਹੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਇਹਨਾਂ ਨੂੰ ਹੁਣ ਜਦੋਂ ਡੇਲੀ ਦੀ ਡੋਜ਼ ਮਿਲਦੀ ਹੈ ਤੇ ਸਮਝ ਚੁੱਕੇ ਨੇਗੇ ਵੀ ਸਾਨੂੰ ਡਿਸਿਪਲਿਨ ਦੇ ਵਿੱਚ ਹੀ ਦਿੱਤੀ ਜਾਊਗੀ ਦਵਾਈ। ਬਾਕੀ ਇਹਨਾਂ ਨੂੰ ਸਮਝਾਇਆ ਜਾਂਦਾ ਹੈਗਾ ਵੀ ਡਿਸਿਪਲਿਨ, ਵੀ ਜੇ ਦਵਾਈ ਲੈਣੀ ਹੈ ਤਾਂ ਆਪਾਂ ਇੱਥੇ ਰੂਲ ਬਣਾ ਕੇ ਰੱਖਣੇ ਨੇਗੇ। ਇਹਦੇ ਉੱਪਰ ਲਿਖਿਆ ਹੁੰਦਾ ਨਾਟ ਫॉर ਸੇਲ, ਜਿਹੜੀਆਂ ਇਹ ਗੋਲੀਆਂ ਪਈਆਂ ਨੇ। ਹਾਂਜੀ ਹਾਂਜੀ। ਤੇ ਪਰ ਬਾਹਰ ਲਿਜਾ ਕੇ ਕਈ ਵੇਚਦੇ ਵੀ ਦੇਖੇ ਨੇ। ਦੇਖੋ ਸਰ, ਸਾਡੇ ਕੋਲੇ ਤਾਂ ਸਹੀ ਤਰੀਕੇ ਨਾਲ ਮੈਡੀਸਨ ਨਿਕਲਦੀ ਹੈ, ਜਿੱਦਾਂ ਕਿ ਆਪਣਾ ਸਿਸਟਮ ਹੁੰਦਾ ਵੀ ਮੈਡੀਸਨ ਨਿਕਲਦੀ ਹੈ ਨਾ, ਆਨਲਾਈਨ ਚੜ੍ਹਦੀ ਹੈ। ਹੁਣ ਸਾਨੂੰ ਇਸ ਚੀਜ਼ ਦੀ ਕੋਈ ਸ਼ੋਰਟੀ ਨਹੀਂ ਵੀ ਇਹ ਬਾਹਰ ਲਿਜਾ ਕੇ ਵੇਚਦੇ ਜਾਂ ਨਹੀਂ ਵੇਚਦੇ, ਕਿਉਂਕਿ ਅਸੀਂ ਇਹਨਾਂ ਨੂੰ ਵੇਖਿਆ ਨਹੀਂ, ਅਸੀਂ ਕਹਿ ਨਹੀਂ ਸਕਦੇ ਹੈਗੇ ਇਸ ਚੀਜ਼ਾਂ ਬਾਰੇ। ਕਦੇ ਇਹਨਾਂ ਦਾ ਡੋਪ ਟੈਸਟ ਨਹੀਂ ਕਰਿਆ ਵੀ ਤੁਸੀਂ ਖਾਂਦੇ ਹੋ ਜਾਂ ਨਹੀਂ ਖਾਂਦੇ? ਬਿਲਕੁਲ ਹੁੰਦੇ ਨੇ ਜੀ ਡੋਪ ਟੈਸਟ। ਜਦੋਂ ਆਪਣੀ ਨਿਊ ਆਈਡੀ ਕ੍ਰੀਏਟ ਕਰਦੇ ਆ ਤਾਂ ਆਪਾਂ ਡੋਪ ਟੈਸਟ ਕਰਕੇ ਹੀ ਕਰਵਾਉਣੇ ਹੈਗੇ, ਅਦਰਵਾਈਜ਼ ਉਹ ਬਣਦੀ ਨਹੀਂ ਹੈਗੀ। ਕਈ ਇਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਕੇ ਤੁਸੀਂ ਇਹਨਾਂ ਨੂੰ ਦੇਖਿਆ ਹੋਵੇ ਇੱਥੇ ਗੋਲੀਆਂ ਪਿੱਛੇ ਲੜਦਿਆਂ ਨੂੰ ਜਾਂ ਲਾਈਨ 'ਚ ਖੜਨ ਪਿੱਛੇ ਲੜਦਿਆਂ? ਦੇਖੋ ਜੀ ਥੋੜਾ ਬਹੁਤਾ ਤਾਂ ਇਹਨਾਂ ਦੇ ਵਿੱਚ ਹੁੰਦਾ ਹੀ ਹੈ ਵੀ ਇਹ ਅਨਡਿਸਿਪਲਿਨਡ ਹੁੰਦੇ ਨੇ ਮਾੜਾ ਮੋਟਾ। ਉਹ ਵੀ ਜੇ ਕੋਈ ਇੱਕ ਅੱਧਾ ਬੰਦਾ ਕੋਈ ਮਤਲਬ ਇਹਨਾਂ ਨੂੰ ਕੋਈ ਪ੍ਰੋਬਲਮ ਕ੍ਰੀਏਟ ਕਰਦਾ, ਅਦਰਵਾਈਜ਼ ਮੋਸਟਲੀ ਸਾਡੇ ਕੋਲੇ ਵੀ ਤਪੇ ਹਸਪੀਟਲ ਦੇ ਵਿੱਚ ਤਾਂ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਆਈ ਸਾਨੂੰ।
ਬਿਲਕੁਲ ਵੀ ਨਹੀਂ ਆਈ ਹੈਗੀ, ਕੋਈ ਮਾਰ ਕੁਟਾਈ ਨਹੀਂ, ਕੋਈ ਹਿੰਸਾ ਨਹੀਂ। ਮਤਲਬ ਤਪੇ ਦੇ ਵਿੱਚ ਇਹ ਸਾਡੇ ਹਸਪੀਟਲ ਦੇ ਵਿੱਚ ਸਹੀ ਚੱਲ ਰਿਹਾ ਸਾਰਾ ਸਿਸਟਮ ਜੀ। ਤਾਂ ਬਾਹਰ ਵੀ ਰੌਲਾ ਪਾਈ ਜਾਂਦੇ ਆ, ਉਹ ਲੇਟ ਹੋਈ ਜਾਂਦੇ ਆ, ਉਹਨਾਂ ਦਾ ਜਿਹੜਾ ਕਿ ਮੈਨੂੰ ਦਾ ਇਹ ਰੌਲਾ ਪੈਂਦਾ ਉਦੋਂ ਹੀ ਹੈ ਜਦੋਂ ਥੋੜਾ ਬਹੁਤਾ ਮਤਲਬ ਐਦਾਂ ਹੋਵੇ ਵੀ ਹੁਣ ਲੇਟ ਹੋ ਗਏ, 2 ਮਿੰਟ ਵੀ ਲੇਟ ਨਹੀਂ ਹੋਣ ਦਿੰਦੇ। ਇਹਨਾਂ ਨੇ ਸਾਨੂੰ ਡਿਊਟੀ ਦੇ ਪਾਬੰਦ ਬਣਾ ਕੇ ਰੱਖਿਆ ਹੋਇਆ ਹੈ ਵੀ ਅਸੀਂ 5 ਮਿੰਟ ਪਹਿਲਾਂ ਪਹੁੰਚਦੇ ਆ ਤਾਂ ਸਾਡੀ ਡਿਊਟੀ ਇੱਥੇ ਸਫਲ ਰਹਿੰਦੀ ਹੈ, ਅਦਰਵਾਈਜ਼ ਰੌਲਾ ਪੈ ਜਾਂਦਾ ਹੈ। ਇਹਨਾਂ ਨੇ ਤਾਂ ਸਾਨੂੰ ਵੀ ਪੂਰਾ ਪਾਬੰਦ ਬਣਾਇਆ ਹੋਇਆ ਡਿਊਟੀ ਦਾ, ਆਪ ਖੁਦ ਵੀ ਨਹੀਂ। ਚਲੋ ਇਹ ਤਾਂ ਚੰਗੀ ਗੱਲ ਆ, ਤੁਸੀਂ ਡਿਊਟੀ ਦੇ ਹਾਂਜੀ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਅੱਜ ਤਸਵੀਰ ਸਾਂਝੀ ਕਰੀ ਆ। ਅਸੀਂ ਡਿਸਟਰਬ ਕਰਨ ਲੱਗ ਗਏ ਸੀ ਵੀ ਲੇਟ ਹੋ ਗਿਆ ਨਾ ਹੈ। ਅੱਧਾ ਘੰਟਾ ਸਾਈਡ ਨਹੀਂ ਚੱਲਣੀ ਜਾ ਰਹੀ। ਹੱਥ ਬੰਨ ਕੇ ਢੇੜ ਦੇ ਤੁਹਾਡੇ ਮੂਰੇ। ਹਾਂ ਤੁਸੀਂ ਬਾਅਦ ਚ ਵੀਡੀਓ ਬਣਾਉਣ ਵਾਲਾ, ਸਾਨੂੰ ਅਸੀਂ ਕੰਮਾਂ ਤੇ ਜਾਣਾ ਹੈ, ਦਿਹਾੜੀ ਵਾਲੇ ਬੰਦੇ ਹੱਥ ਨਹੀਂ ਲਾਉਂਦੇ। ਅੱਧਾ ਘੰਟਾ ਲੱਗ ਜੂ ਸਾਨੂੰ ਮੁੜ ਕੇ ਸਾਨੂੰ ਮੁੜ ਕੇ ਕਿਸੇ ਨੇ ਕੰਮ ਤੇ ਨਹੀਂ ਲਾਉਣਾ। ਅੱਛਾ ਹੋਰ ਹੁਣ ਅੱਛਾ ਕੀ ਨਹੀਂ ਅੱਛਾ ਕੀ ਮੈਂ ਤਾਂ ਅੰਦਰ ਅਸੀਂ ਤਾਂ ਖੋਲ੍ਹ ਹੀ ਨਹੀਂ ਗੱਲ ਕਰ ਲਿਓ ਭਰਾਓ ਮੇਰੇ, ਉਹ ਬਾਅਦ ਚ ਗੱਲ ਕਰ ਲਿਓ। ਅਸੀਂ ਤਾਂ ਕੰਮਾਂ ਤੇ ਜਾਣਾ ਭਰਾ ਮੇਰੇ, ਉਹਨਾਂ ਨਾਲ ਬਾਅਦ ਚ ਗੱਲ ਕਰ ਲਿਓ ਵੱਡੇ ਵੀਰ ਬਣ ਕੇ। ਸਾਥ ਨਾਲ ਤਾਂ ਕਰ ਲਈਏ, ਫਿਰ ਨਾਲ ਗੱਲ ਕਰ ਲੈਨੇ। ਉਹ ਗੱਲ ਕਰੀ ਚੱਲੋ, ਆਈ ਚੱਲਿਓ ਗੱਲਾਂ ਕਰੀ ਗੱਲ ਕਰ ਲਓ। 250 ਬੰਦਾ ਆ ਜੀ। ਸਾਨੂੰ ਤਾਂ ਚੰਗੀ ਨਾਗਣੀ ਨੂਗਣੀ ਨਾ ਖਾ ਕੇ ਆਏ ਹੋ ਜਿਹੜੇ ਤੜਕੀ ਆ ਗਏ। ਚੰਗੀ ਨਾਗਣੀ ਨਾ ਖਾਧੀ ਹੋਵੇ ਤੁਹਾਡੀ, ਜਿਹੜੇ ਤੁਸੀਂ ਤੜਕੀ ਆ ਗਏ ਤੁਹਾਡੀ। ਹਾਂ ਫੀਫੋਂ ਖਾਧੀ ਹੋਵੇ ਤੁਹਾਡੀ ਚੰਗੀ ਤੜਕੇ। ਅਸੀਂ ਤਾਂ ਇਹ ਗੱਲ ਕਰਨ ਜੋਗੇ ਨਹੀਂ। ਡੋਪ ਕਰਾਉਣਾ ਹੋਵੇ ਅੱਧੇ ਮੈਕ ਵਾਲਿਆਂ ਦੇ ਫੀਮ ਭੁੱਕ ਕੇ ਨਿਕਲੇ ਅੱਧੇ। ਮੇਰਾ ਕਰਾਓ ਡੋਪ। ਤੁਹਾਡਾ ਨਹੀਂ, ਅਸੀਂ ਨਹੀਂ ਸੁਣ ਤੇਰੇ ਤੇ ਬਲੇਮ ਲਾਏ ਨਹੀਂ ਤੇਰੇ ਤੇ ਵੀ ਤੇਰੀ ਖਾਧੀ ਹੋਵੇ। ਨਹੀਂ ਆ ਕੀ ਜਾਂਦਾ ਮੈਂ ਗੱਲ ਕਰਦਾ ਤੇਰੇ ਨਾਲ ਵੀ ਅੱਧੇ ਪੱਤਰਕਾਰ ਫੜਾ ਦੇਣਾ। ਮੈਂ ਖਾਂਦੇ ਨਹੀਂ ਇਹ ਲੱਖਾਂ ਪੁੱਛੋ ਨਾ, ਫਿਰ ਉਹਦਾ ਉਹਨਾਂ ਨੂੰ ਪੁੱਛੋ। ਬਾਅਦ ਚ ਕਰ ਲਿਓ, ਸਾਨੂੰ ਦਵਾਈ ਲੈ ਲੈਣ ਦਿਓ, ਅਸੀਂ ਕੰਮਾਂ ਤੇ ਜਾਣਾ। ਹੱਥ ਬੰਨ ਕੇ ਫਾਇਦਾ ਕਰਦਾ ਤੁਸੀਂ। ਹੋਰ ਕੀ ਆ ਯਾਰ, ਵੱਡੇ ਭਰਾ ਜਾਓ ਹੱਥ ਬੰਨ। ਨਹੀਂ ਹੱਥ ਕਿਉਂ ਬੰਨੀ ਜਾਂਦੇ ਯਾਰ ਬਾਈ? ਹੱਥ ਬੰਨਣੇ ਆ ਭਰਾ, ਸਾਨੂੰ ਦਵਾਈ ਲੈਣ ਦਿਓ, ਅਸੀਂ ਕੰਮਾਂ ਤੇ ਜਾਣਾ ਯਾਰ। ਸਰਕਾਰ ਸਾਨੂੰ ਕੋਈ ਮਾੜੀ ਨਹੀਂ, ਸਾਡੇ ਖਾਤਰ ਬਹੁਤ ਵਧੀਆ। ਦਾਰੂ ਬੰਦ ਕਰ ਦੇ, ਅਸੀਂ ਸਰੀਰ ਸਾਡਾ ਬਰਬਾਦ ਹੋ ਰਿਹਾ ਯਾਰ, ਦੂਜੇ ਨੂੰ ਜੇ ਮੰਨ ਲਓ ਬਰਬਾਦ ਵੀ ਹੋ ਰਿਹਾ। ਮੈਂ ਤੁਹਾਨੂੰ ਇੱਕ ਗੱਲ ਦੱਸਤੀ ਖੁੱਲ ਕੇ ਵੀ ਮੇਰੀ 53 ਸਾਲ ਉਮਰ ਹੈ। ਕੋਈ ਜਿੱਥੇ ਮਰਜ਼ੀ ਅਜਮਾਇਸ਼ ਕਰਕੇ ਦੇਖ ਲਓ, ਮੈਂ ਔਨ ਕੈਮਰਾ ਬੋਲਦਾ। ਨਾ ਮੈਨੂੰ ਸੈਕਸ ਪੱਖੋਂ, ਨਾ ਮੈਨੂੰ ਨਿਗਾਹ ਪੱਖੋਂ, ਕਿਸੇ ਸਰੀਰ ਦੇ ਕਿਸੇ ਪੱਖੋਂ ਕੋਈ ਇਹ ਦਵਾਈ ਨੇ ਸਾਈਡ ਇਨਸਪੈਕਟ ਨਹੀਂ ਕੀਤਾ, ਨਾ ਹੀ ਇਹ ਕਰਦੀ ਹੈ। ਇਹਦੇ ਨਾਲ ਲੱਸੀ ਪੀਓ, ਜਮਾ ਡੱਕਾ ਨੁਕਸਾਨ ਨਹੀਂ ਇਹਦੇ ਨਾਲ। ਜਿਹਦੇ ਨਾਲ ਲੱਸੀ ਦਹੀਂ ਪੀ ਜਾਈਏ ਨਾ, ਡੱਕਾ ਨੁਕਸਾਨ ਨਹੀਂ ਦਾ ਆ ਗੋਲੀ ਦਾ। ਤੁਸੀਂ ਸੋਲੂਸ਼ਨ ਵੀ ਦੱਸਤਾ, ਇਲਾਜ ਵੀ ਦੱਸਤਾ ਵੀ ਜੇ ਤੁਸੀਂ ਲੱਸੀ ਦਹੀਂ ਪੀਓਗੇ ਤਾਂ ਕੋਈ ਨੁਕਸਾਨ ਨਹੀਂ। ਕੋਈ ਨੁਕਸਾਨ ਨਹੀਂ ਇਹਦਾ। ਹਾਂ ਕੋਈ ਸੈਕਸ ਦਾ ਫਰਕ ਨਹੀਂ ਪੈਂਦਾ, ਕਾਜੇ ਦਾ ਫਰਕ ਨਹੀਂ। ਮਿਲੀ ਜਾਂਦੀਆਂ ਨੇ। ਪ੍ਰਾਈਵੇਟ ਕਿੱਥੋਂ ਮਿਲਦਾ? ਪ੍ਰਾਈਵੇਟ ਬਰਨਾਲੇ ਲੈ ਲਓ, ਜਿੰਨੀਆਂ ਮਰਜ਼ੀ ਕਿੰਨੇ ਥਾਵਾਂ ਤੋਂ ਮਿਲਦੀਆਂ ਨੇ। ਸੈਂਟਰ ਖੁੱਲਿਆ ਹੋਇਆ, ਰਾਮਪੁਰੇ ਸੈਂਟਰ ਹੈ, ਬਰਨਾਲੇ ਸੈਂਟਰ ਹੈ, ਸੰਗਰੂ ਜਿਹੜੇ ਚ ਮਰਜ਼ੀ ਹੋ ਜਾ ਸੈਂਟਰ ਹੈ। ਪ੍ਰਾਈਵੇਟ ਮਿਲਦੀਆਂ। ਉਹ ਕਿੰਨੇ ਦਿੰਦੇ ਆ ਗੋਲੀ? 350 ਦਾ ਪੱਤਾ ਦਿੰਦੇ ਆ ਪ੍ਰਾਈਵੇਟ ਜੀ। ਹੁਣ ਤੁਸੀਂ ਜਾਓ ਜੀ, ਹੱਥ ਬੰਨ ਕੇ ਬੇਨਤੀ ਹੈ। ਤਾਂ ਇਹ ਬਾਬੇ ਕਿੰਨੀ ਉਮਰ ਆ ਤੇਰੀ? ਕਿੰਨੀ ਉਮਰ ਆ? ਉਮਰ ਹੋ 70 ਸਾਲ ਹੈ। 70 ਸਾਲ ਦੀ ਹੋ। ਅੱਛਾ, ਕਿੰਨੇ ਟਾਈਮ ਤੋਂ ਇਹ ਗੋਲੀ ਤੇ ਲੱਗ ਗਏ? ਕਿੰਨੇ ਟਾਈਮ ਤੋਂ ਇਹ ਨਸ਼ਾ ਕਰਨ ਲੱਗ ਗਏ, ਜਿਹੜਾ ਗੋਲੀ ਹੈਗੀ ਜਿਹੜੀ ਖਾਂਦੇ ਹੋ? ਇਹ ਜੀ ਹੋ ਗਏ ਹੁਣ 3-4 ਸਾਲ। ਹੈ 3-4 ਸਾਲ ਹੋ ਗਏ ਹੁਣ। 3-4 ਸਾਲ ਹੋ ਗਏ। ਪਹਿਲਾਂ ਕੀ ਖਾਂਦੇ ਸੀ? ਕੀ ਖਾਂਦੇ ਸੀ? ਕਿਹੜੇ ਪਿੰਡ ਤੋਂ ਆਏ ਹੋ? ਬੱਲੋ ਤੋਂ। ਬਰਨਾਲੇ ਬੱਲੋ ਤੋਂ? ਚੋ ਬੱਲੋ ਤੋਂ? ਨਹੀਂ ਇੱਧਰ ਇੱਧਰਲੀ ਬੱਲੋ ਤੋਂ ਆਏ। ਕਹਿ ਦਿੱਤੇ ਹੋ ਬੱਸ ਤੇ। ਬੱਸ ਤੇ ਏਡੀ ਛੇਤੀ ਆ ਗਈ? ਹਾਂ। ਤੁਹਾਡੀ ਕਿੰਨੀ ਉਮਰ ਹੋ ਗਈ? ਮੇਰੀ 75 ਸਾਲ ਦੀ ਹੈ ਜੀ। ਅੱਛਾ, ਕਿੱਥੋਂ ਆਏ ਹੋ? ਤਪੇ ਦੇ ਆ। ਤਪੀ ਆ। ਤੁਸੀਂ ਕਿੱਥੋਂ ਆਏ ਜੀ? ਤਪੇ ਜੀ। ਤਪੇ ਤੋਂ? ਤਾਂ ਇਹ ਅਸੀਂ ਤੁਹਾਡੇ ਨਾਲ ਅੱਜ ਜਿਹੜੀ ਕਿ ਇਹ ਤਸਵੀਰ ਸੀ, ਇਸੇ ਕਰਕੇ ਇੱਥੋਂ ਸਾਂਝੀ ਕਰਨ ਲੱਗੇ ਸੀਗੇ। ਆਹ ਦੇਖੋ ਕਿਵੇਂ ਮੋਟਰਸਾਈਕਲ ਇੱਥੇ, ਇੱਧਰ ਤਾਂ ਮੇਲਾ ਲੱਗ ਜਾਂਦਾ ਹੋਣਾ ਨਾ ਮੋਟਰਸਾਈਕਲਾਂ ਦਾ, ਵਧੀਆ ਐ ਖੜ ਜਾਂਦੇ ਹੋਣੇ ਹੈ ਬਾਈ? ਐਂ ਲੱਗਦਾ ਹੋਣਾ ਜਿਵੇਂ ਏਜੰਸੀ ਲੱਗੀ ਹੁੰਦੀ ਇੱਧਰ ਹੈ। ਬਾਬਾ ਕਿੰਨੀ ਉਮਰ ਹੋ ਗਈ ਤੇਰੀ? ਜੀ ਕਿੰਨੀ ਉਮਰ ਹੋ ਗਈ? ਮੇਰੀ 75 ਸਾਲ ਦੀ। 75 ਸਾਲ? ਹਾਂ। ਫਿਰ ਵੀ ਘੋੜੇ ਵਾਂਗੂ ਭੱਜਿਆ ਫਿਰਦਾ ਕਿ ਗੋਲੀ ਲੈਣ ਆਇਆ? ਤੈਨੂੰ ਪਤਾ ਹੀ ਹੈ। ਕੰਮ ਕੀ ਕਰਦੇ ਹੋ? ਹੈ ਕੰਮ ਖੇਤੀ ਦਾ। ਖੇਤੀ ਦਾ? ਘਰੇ ਤਾਂ ਨਹੀਂ ਆਏ ਲੜਾਈ ਲੜੂਈ ਤਾਂ ਨਹੀਂ, ਕਲੇਸ਼ ਤਾਂ ਨਹੀਂ ਪੈਂਦਾ ਵੀ? ਹੈ ਕਾਹਨੂੰ ਪੈਂਦਾ? ਬੁੜੀਆਂ ਨਹੀਂ ਬੋਲਦੀਆਂ ਵੀ ਕਿੱਧਰ ਚੱਲ ਪਏ ਤੜਕੇ? ਲੈ ਦੇਖ, ਹੈ ਬੁੜੀਆਂ ਕਿਵੇਂ ਬੋਲਣਗੇ? ਪਤਾ ਹੈ ਕੀ ਪਤਾ ਵੀ ਖਾਂਦੇ ਆ। ਅੱਛਾ ਖਾਂਦੇ। ਪਹਿਲਾਂ ਕੀ ਖਾਂਦੇ ਸੀ? ਹੈ ਪਹਿਲਾਂ ਭੁੱਕੜ ਖਾਂਦੇ ਸੀ, ਹੁਣ ਮਿਲਦਾ ਨਹੀਂ। ਅੱਛਾ ਹੈ ਠੀਕ ਆ। ਤੁਸੀਂ ਵੀ ਨਾਲ ਹੀ ਆਏ ਹੋ? ਹਾਂ। ਇਕੱਠੀ ਆਏ ਹੋ ਦੋਨੇ? ਅੱਛਾ, ਕਿਹੜੇ ਪਿੰਡ ਤੋਂ? ਚੌ ਤੋਂ?
ਆ ਇੱਥੇ ਆਈ ਜਾਂਦੇ ਨੇ ਹਲੇ। ਇਹ ਪੰਜਾਬ ਆ। ਅਸੀਂ ਤੁਹਾਨੂੰ ਇਹ ਤਸਵੀਰ ਇਸੇ ਕਰਕੇ ਜਿਹੜੀ ਕਿ ਦਿਖਾਈ ਆ। ਬਹੁਤ ਜਗ੍ਹਾ ਦੇ ਉੱਪਰ ਜਿਹੜਾ ਕਿ ਨਸ਼ਾ ਗਾ ਸਰਕਾਰ ਆਪ ਦੇ ਰਹੀ ਆ। ਇਹ ਇੱਕ ਗੋਲੀ ਅਜਿਹੀ ਗੋਲੀ ਆ ਜਿਸ ਦਾ ਬਹੁਤ ਜ਼ਿਆਦਾ ਸਰੀਰ ਨੂੰ ਸਾਈਡ ਇਫੈਕਟ ਹੈ, ਜਿਸ ਦੇ ਨਾਲ ਲੋਕਾਂ ਦੀ ਸਿਹਤ ਦੇ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਪਰ ਜੇਕਰ ਗੱਲ ਕੀਤੀ ਜਾਵੇ, ਜਿੱਥੇ ਲੋਕਾਂ ਨੂੰ ਜਾਂ ਇਹਨਾਂ ਮਰੀਜ਼ਾਂ ਨੂੰ ਸਮਝਾਉਣ ਦੀ ਲੋੜ ਆ, ਦੱਸਣ ਦੀ ਲੋੜ ਆ, ਤਾਂ ਉੱਥੇ ਸ਼ਾਇਦ ਇਹ ਸਰਕਾਰੀ ਹਸਪੀਟਲਾਂ ਦੇ ਵਿੱਚ ਨਸ਼ਾ ਗਾ ਜਿਹੜਾ ਉਹ ਮਿਲਦਾ ਵਾ। ਅੱਜ ਅਸੀਂ ਤੁਹਾਨੂੰ ਇਹ ਤਸਵੀਰ ਇਸੇ ਕਰਕੇ ਜਿਹੜੀ ਕਿ ਸਾਂਝੀ ਕਰੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਤਸਵੀਰਾਂ ਨੇ ਜਿਹੀਆਂ ਸਾਂਝੀਆਂ ਕਰਾਂਗੇ। ਕਹਿੰਦੇ ਸਾਈਡ ਇਫੈਕਟ ਬਹੁਤ ਹੈ ਇਹਦੇ, ਕਹਿੰਦੇ ਕਿ ਇਹਦੇ ਨਾਲ ਗੋਲੀ ਦੇ ਨਾਲ ਕਹਿੰਦੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ। ਮੈਨੂੰ ਬਹੁਤ ਟਾਈਮ ਹੋ ਗਿਆ ਬਾਈ, ਕੋਈ ਸਾਈਡ ਨਹੀਂ। ਜੇ ਅਸੀਂ ਦਵਾਈ ਦੇ ਤੌਰ ਤੇ ਖਾਣੀ ਹੈ ਇਹ, ਜੇ ਨਸ਼ੇ ਦੇ ਤੌਰ ਤੇ ਖਾਣੀ ਹੈ ਤਾਂ ਕੁਝ ਵੀ ਹੋ ਸਕਦਾ, ਮੈਂ ਕਹਿ ਨਹੀਂ ਸਕਦਾ। ਜਾਲੀ ਕਿੰਨੇ ਕੁ ਆਉਂਦੇ ਨੇ ਇੱਥੇ ਜਿਹੜੇ ਤੁਹਾਨੂੰ ਐਂ ਪਤਾ ਹੋਵੇ ਧਿਆਨ 'ਚ ਵੀ ਆਹ ਜਾਲੀ? ਐ ਨਹੀਂ ਪਤਾ ਬਾਈ ਕਿਸੇ ਦਾ ਨਹੀਂ ਕੋਈ ਪਤਾ ਲੱਗਦਾ। ਇਹਦਾ ਜਿਹੜਾ ਕੋਈ ਵੇਚਦਾ ਫੜਿਆ ਗਿਆ ਉਹਦੀ